ਅੱਛਾ ਜੀ, ਸਾਰੇ ਮਿੱਤਰਾਂ ਨੂੰ ਤੇ ਪ੍ਰਾਹੁਣਿਆਂ ਨੂੰ ਜੀ ਆਇਆਂ ਨੂੰ। ਇਹ ਸਾਡੀ ਅੱਜ ਦੀ ਜਿਹੜਾ ਇਕੱਠ ਹੈ 18ਵਾਂ ਇਕੱਠ ਹੈ ਸਾਡਾ, ਤੇ ਸਾਨੂੰ ਬੜੀ ਖੁਸ਼ੀ ਤੇ ਮਾਣ ਹੈ ਆਪਣੇ ਪ੍ਰਾਹੁਣਿਆਂ ਤੇ ਆਪਣੇ ਮਿੱਤਰਾਂ ਤੇ ਆਪਣੇ ਦੋਸਤਾਂ ਤੇ ਜਿਹੜੇ ਸਾਡੇ ਨਾਲ ਰਲਤ ਕਰਦੇ ਨੇ ਤੇ ਸਾਰੇ ਸ਼ਾਮਲ ਹੁੰਦੇ। ਅਸੀਂ ਹੁਣੇ ਵੀ ਇੱਕ ਦੂਜੇ ਦੀਆਂ ਖੁਸ਼ੀਆਂ 'ਚ ਕਹਾਣੀਆਂ ਸੁਣ ਕੇ, ਨਜ਼ਮਾਂ ਪੜ੍ਹ ਕੇ, ਆਰਟੀਕਲ ਸੁਣ ਕੇ ਤੇ ਅਸੀਂ ਆਪਣਾ ਜਿਹੜਾ ਖੂਨ ਹੈ ਉਹ ਉਹਦੇ 'ਚ ਵਾਧਾ ਕਰਦੇ ਨੇ ਤੇ ਸਰਦੀ ਜਿਹੜੀ ਉਹਦੇ 'ਚ ਘਾਟਾ ਕਰਦੇ ਨੇ। ਤੇ ਅੱਜ ਜਿਹੜੇ ਨਜ਼ਮ ਪੜ੍ਹ ਰਹੇ ਨੇ ਹਰਪ੍ਰੀਤ ਕੌਰ ਸੰਧੂ ਤੇ ਹਰਪ੍ਰੀਤ ਕੌਰ ਜੀ ਸੰਧੂ ਜੀ ਜਿਹੜੇ ਨੇ, ਇਹਨਾਂ ਦੇ ਅਸਲ ਸਬਜੈਕਟ ਐਜੂਕੇਸ਼ਨ ਤੇ ਸਾਈਕੋਲੋਜੀ ਨੇ। ਇਹਦਾ 'ਚ ਇਹਨਾਂ ਨੇ ਐਜੂਕੇਸ਼ਨ ਲਈ ਹੋਈ ਹੈ ਤੇ ਲੇਕਿਨ ਇਹ ਟੀਚਰ ਨੇ ਹਿੰਦੀ ਦੇ ਔਰ ਬੜੀਆਂ ਸੋਹਣੀਆਂ ਨਜ਼ਮਾਂ ਲਿਖਦੇ ਨੇ। ਤੇ ਇਹਨਾਂ ਦੀ ਪਹਿਲੀ ਸ਼ਾਇਰੀ ਦੀ ਕਿਤਾਬ ਜਿਹੜੀ ਹੈ ਉਹ ਅੰਤਰਨਾਦ ਦੇ ਨਾਂ ਤੇ ਰੀਸੈਂਟਲੀ ਆਈ ਹੈ ਤੇ ਬੜੀ ਸੋਹਣੀ ਇਹਨਾਂ ਦੀ ਨਜ਼ਮਾਂ ਨੇ। ਜਿਹੜੀ ਨਜ਼ਮ ਅਸੀਂ ਸ਼ੇਅਰ ਕੀਤੀ ਹੈ ਸਾਰਿਆਂ ਨਾਲ ਤੇ ਜ਼ਬਰਦਸਤ ਨਜ਼ਮ ਹੈ। ਇਹਨਾਂ ਦੀ ਨਜ਼ਮ ਅਸੀਂ ਅੱਜ ਸੁਣਨੇ ਵੇ। ਇਹਦੇ ਇਲਾਵਾ ਇਹ ਨਵਾਂ ਜ਼ਮਾਨਾ ਅਖਬਾਰ ਜਿਹੜਾ ਹੈ ਉਹਦੇ ਵਿੱਚ ਵੀ ਇਹਨਾਂ ਦੀਆਂ ਨਜ਼ਮਾਂ ਛਪਦੀਆਂ ਨੇ ਤੇ ਹੋਰ ਵੀ ਰਸਾਲਿਆਂ 'ਚ ਲਿਖਦੇ ਨੇ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਇਹ ਅੱਜ ਸਾਡੇ ਨਾਲ ਨੇ। ਤੇ ਤੁਸੀਂ ਹਰਪ੍ਰੀਤ ਕੌਰ ਜੀ ਦੀ ਹੁਣ ਨਜ਼ਮ ਜਿਹੜੀ ਹੈ ਉਹ ਤੁਸੀਂ ਇਹਨਾਂ ਕੋਲੋਂ ਸੁਣੋ ਜੀ। ਹਰਪ੍ਰੀਤ ਜੀ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਮੇਰੀ ਅੱਜ ਦੀ ਨਜ਼ਮ ਹੈ ਚੀਰ ਹਰਨ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਦ੍ਰੋਪਦੀ ਦਾ ਚੀਰ ਹਰਨ ਇਤਿਹਾਸ ਦੇ ਵਿੱਚ ਇੱਕ ਖਾਸ ਜਗ੍ਹਾ ਰੱਖਦਾ ਹੈ। ਮੈਂ ਉਸਨੂੰ ਅੱਜ ਦੇ ਸੰਦਰਭ ਵਿੱਚ ਦੇਖਦੀ ਹਾਂ। ਦ੍ਰੋਪਦੀ ਦਾ ਚੀਰ ਹਰਨ ਭਰੀ ਸਭਾ ਵਿੱਚ ਸਾੜੀ ਦਾ ਪੱਲਾ ਖਿੱਚਣ ਨਾਲ ਹੀ ਨਹੀਂ ਹੁੰਦਾ। ਦ੍ਰੋਪਦੀ ਦਾ ਚੀਰ ਹਰਨ ਭਰੀ ਸਭਾ ਵਿੱਚ ਸਾੜੀ ਦਾ ਪੱਲਾ ਖਿੱਚਣ ਨਾਲ ਹੀ ਨਹੀਂ ਹੁੰਦਾ। ਮਰਦ ਆਪਣੀ ਮਹਿਬੂਬ ਨਾਲ ਬਿਤਾਏ ਨਾਜ਼ੁਕ ਪਲਾਂ ਦਾ ਵਿਸਤਾਰ ਦੋਸਤਾਂ ਦੀ ਮਹਿਫਿਲ ਵਿੱਚ ਸੁਣਾਉਂਦਾ ਚੀਰ ਹਰਨ ਹੁਣ ਉਦੋਂ ਵੀ ਹੁੰਦਾ। ਪਤੀ ਯਾਰਾਂ ਦੇ ਵਿੱਚ ਪਤਨੀ ਬਾਰੇ ਤਿੰਗੜ ਕੇ ਆਟੇ ਵਾਂਗ ਗੁੰਨਤੀ ਕਹਿੰਦਾ ਚੀਰ ਹਰਨ ਉਦੋਂ ਵੀ ਹੁੰਦਾ। ਮਿੱਤਰ ਮਹਿਬੂਬਾਂ ਨਾਲ ਸਾਂਝੇ ਕੀਤੇ ਅੰਤਰੀ ਪਲ ਤੇ ਨਾਜ਼ੁਕ ਰਿਸ਼ਤੇ ਦੇ ਵੇਰਵੇ ਚਟਖਾਰੇ ਲੈ ਯਾਰਾਂ ਕੋਲ ਬੋਲਦਾ ਚੀਰ ਹਰਨ ਉਦੋਂ ਵੀ ਹੁੰਦਾ। ਪਿਆਰ ਦੇ ਪਲਾਂ ਵਿੱਚ ਆਪਣੀ ਮਰਦਾਨਗੀ ਸਾਬਤ ਕਰਨ ਲਈ ਮਰਦ ਹਿੰਸਕ ਸ਼ਬਦ ਬੋਲਦਾ, ਹਮਲਾਵਰ ਰੁਖ ਅਪਣਾਉਂਦਾ, ਬਾਹੂਬਲ ਵਰਤਦਾ ਚੀਰ ਹਰਨ ਉਦੋਂ ਵੀ ਹੁੰਦਾ। ਪਤਾ ਨਹੀਂ ਪਿਆਰ ਕਰਨ ਲਈ ਪਿਆਰ ਕਰਦਾ ਯਾਰਾਂ ਦੋਸਤਾਂ ਨੂੰ ਮਰਦਾਵਾਂ ਜੋਸ਼ ਦਿਖਾਉਣ ਲਈ ਪਰ ਚੀਰ ਹਰਨ ਹਰ ਵਾਰ ਕਰਦਾ ਸਦੀਆਂ ਬੀਤਣ ਤੇ ਵੀ ਕਿਣਕਾ ਵੀ ਨਹੀਂ ਬਦਲਿਆ। ਸ਼ੁਕਰੀਆ। ਬਹੁਤ ਸੋਹਣੇ, ਬਹੁਤ ਜ਼ਬਰਦਸਤ, ਬਹੁਤ ਮੰਟੋ ਯਾਦ ਕਰਾਤਾ। ਹਰਪ੍ਰੀਤ ਜੀ ਸ਼ੁਕਰੀਆ ਜੀ। ਚੀਰ ਹਰਨ ਤੋਂ ਮੁਰਾਦ ਤੁਹਾਡੀ ਉਹ ਜਦੋਂ ਸਾੜੀ ਦਾ ਪੱਲੂ ਖਿੱਚਦੇ ਨੇ, ਜਦੋਂ ਹਾਰ ਜਾਂਦੀ ਹੈ, ਉਹਦੀ ਤੁਸੀਂ ਗੱਲ ਕਰ ਰਹੇ ਹੋ। ਜੀ ਮਹਾਭਾਰਤ ਦੇ ਵਿੱਚ ਜਦੋਂ ਦ੍ਰੋਪਦੀ ਨੂੰ ਜੂਏ ਦੇ ਵਿੱਚ ਹਾਰਿਆ ਜਾਂਦਾ ਹੈ ਤਾਂ ਫਿਰ ਉਹ ਦੁਰਯੋਧਨ ਉਹਦੇ ਚੀਰ ਹਰਨ ਲਈ ਕਹਿੰਦਾ ਤੇ ਉਹਦੀ ਸਾੜੀ ਦਾ ਪੱਲਾ ਖਿੱਚਦੇ ਨੇ ਭਰੀ ਸਭਾ ਦੇ ਵਿੱਚ। Just to humiliate her. ਜੀ ਹਾਂ ਬਿਲਕੁਲ ਰੋਪ ਆਉਂਦਾ ਉਹਦੇ ਤੇ। ਹਾਂਜੀ, ਰੋਬ ਨਹੀਂ ਉਹਨੂੰ ਡੀਗ੍ਰੇਡ ਕਰਨਾ। ਜੀ humiliate ਕਰਨਾ। ਡੀਗ੍ਰੇਡ ਜੀ ਅਸਲ ਜੇ ਅਗਰ ਸਿੱਧੇ ਸ਼ਬਦਾਂ ਚ ਕਹਿਣਾ ਹੋਏ ਤਾਂ ਉੱਥੇ ਜਦੋਂ ਦ੍ਰੋਪਦੀ ਨੂੰ ਉਹਦੇ ਪਤੀ ਜਿਹੜੇ 5 ਪਤੀ ਹੁੰਦੇ ਆ ਉਹ ਜੂਏ ਚ ਹਾਰ ਦਿੰਦੇ ਆ, ਇੱਕ ਔਰਤ ਨੂੰ ਇੱਕ ਵਸਤੂ ਵਾਂਗੂ ਉਹਨੂੰ ਹਾਰ ਦਿੰਦੇ ਆ ਤੇ ਉਹਦਾ ਦੁਰਯੋਧਨ ਜਿਹੜਾ ਆ ਉਹਦਾ ਚੀਰ ਹਰਨ ਕਰਨ ਦਾ ਮਤਲਬ ਕਿ ਉਹਨੂੰ ਭਰੀ ਸਭਾ ਚ ਨੰਗੀ ਕਰਨਾ ਚਾਹੁੰਦਾ ਆ, ਨੰਗੇ ਸ਼ਬਦਾਂ ਚ ਅਗਰ ਕਹਿਣਾ ਹੋਏ ਤਾਂ। ਜੀ ਪਰ ਹੋਈ ਨਹੀਂ ਸੀ ਹਨਾ ਉਦੋਂ।
ਉਹ ਹੋਈ ਨਹੀਂ ਸੀ ਕਿਉਂਕਿ ਕ੍ਰਿਸ਼ਨ ਜੀ ਉਹਦੇ ਸੰਗ ਸੀਗੇ, ਕਿਉਂਕਿ ਇਹ ਮਿਥਿਹਾਸ ਹੈ ਸਾਡਾ ਤੇ ਮਹਾਭਾਰਤ ਦੀ ਇੱਕ ਕਥਾ ਹੈਗੀ ਹੈ, ਤੇ ਉਹਦੇ ਮੁਤਾਬਿਕ ਫਿਰ ਕ੍ਰਿਸ਼ਨ ਜੀ ਨੇ ਉਹਦਾ ਉਹ ਪੱਲੂ ਜਿਹੜਾ ਹੈਗਾ ਹੈ ਉਹਦੀ ਇੱਜ਼ਤ ਨੂੰ ਟੱਕੀ ਰੱਖਿਆ, ਉਹਨੂੰ ਨੰਗਿਆ ਨਹੀਂ ਹੋਣ ਦਿੱਤਾ ਭਰੀ ਸਭਾ ਦੇ ਵਿੱਚ। ਤੇ ਹਰਪ੍ਰੀਤ ਕੌਰ ਸੰਧੂ ਹੋਰਾਂ ਦੀ, ਚਲੋ ਸ਼ੁਰੂ ਕਰ ਲੈਂਦੇ ਆਪਾਂ ਗੱਲਬਾਤ। ਇਹ ਕਵਿਤਾ ਬਹੁਤ ਹੀ ਜ਼ਿਆਦਾ ਮਕਬੂਲ ਹੈ, ਬਹੁਤ ਫੇਸਬੁੱਕ ਤੇ ਵੀ ਮੈਂ ਪੜ੍ਹੀ ਹੈ, ਬਹੁਤ ਵਾਰੀ ਇਹ ਚਰਚਾ 'ਚ ਰਹੀ ਹੈ। ਤੇ ਅੱਜ ਦੇ ਸੰਦਰਭ ਦੇ ਵਿੱਚ ਔਰਤ ਨੂੰ ਮਰਦ ਕਿਸ ਤਰ੍ਹਾਂ ਦੇਖਦਾ ਹੈ, ਤੇ ਅੱਜ ਤੋਂ 4000 ਪਹਿਲਾਂ ਜਦੋਂ ਇਹ ਸਭ ਘਟਨਾ ਵਾਪਰੀ ਸੀ, ਜਦੋਂ ਇਹ ਲਿਖੀ ਗਈ ਹੈ ਮਿੱਥ ਨੂੰ ਅਸੀਂ ਜਦੋਂ ਪੜ੍ਹਦੇ ਹੈਗੇ ਆ, ਤੇ ਅੱਜ ਦੇ ਸੰਦਰਭ ਦੇ ਵਿੱਚ ਵੀ ਕੁਝ ਵੀ ਨਹੀਂ ਬਦਲਿਆ। ਮਰਦ ਦੀ ਅੱਜ ਵੀ ਉਹੀ ਸੋਚ ਹੈ, ਉਹੀ ਪਿਤਰੀ ਸੱਤਾ ਦੇ ਵਿੱਚ ਅਧੀਨ ਔਰਤ ਜਿਹੜੀ ਹੈ ਜੀ ਰਹੀ ਹੈ, ਤੇ ਮਰਦ ਦੀ ਹੌਂ ਜਿਹੜੀ ਹੈ ਅਜੇ ਵੀ ਬਰਕਰਾਰ ਹੈ, ਤੇ ਉਸੇ ਤਰ੍ਹਾਂ ਹੀ ਉਹ ਐਕਟ ਕਰਦਾ ਹੈ ਜਿਸ ਤਰ੍ਹਾਂ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਕਰ ਰਿਹਾ ਸੀ। ਬਹੁਤ ਖੂਬਸੂਰਤ ਕਵਿਤਾ, ਬਹੁਤ ਖੂਬਸੂਰਤ ਪੋਇਮ ਹਰਪ੍ਰੀਤ ਸੰਧੂ ਜੀ ਦੀ, ਬਹੁਤ ਸੁੰਦਰ, ਬਹੁਤ ਬਹੁਤ ਮੁਬਾਰਕ ਜੀ। ਬਾਕੀ ਮਿੱਤਰ ਗੱਲ ਕਰਨਗੇ ਜੀ। ਆਪਣੇ ਦ੍ਰਿਪਤਾ ਜੀ, ਮੈਂ ਪੜਿਆ ਸੀ, ਪਤਾ ਨਹੀਂ ਕਿ ਜਿਸ ਟਾਈਮ ਉਹਦਾ ਪੱਲੂ ਖਿੱਚਦਾ ਹੈ ਦ੍ਰੋਪਦੀ ਦਾ, ਉਹ ਪੱਲੂ ਖਿੱਚੀ ਜਾਂਦਾ, ਉਹ ਸਾੜੀ ਮੁੱਕਦੀ ਨਹੀਂ ਹੈ। ਠੀਕ ਜੀ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ, ਇਹ ਬਿਲਕੁਲ ਠੀਕ ਹੈ, ਕਿਉਂਕਿ ਕ੍ਰਿਸ਼ਨ ਭਗਵਾਨ ਜੀ ਜਿਹੜੇ ਸੀਗੇ ਉਹ ਉਸ ਵੇਲੇ ਫਿਰ ਉਹਦੀ ਲਾਜ ਬਚਾਉਣ ਲਈ ਹਾਜ਼ਰ ਹੋਏ ਸੀਗੇ। ਪਰ ਕਵਿਤਾ ਦਾ ਜਿਹੜਾ ਅਸਲ ਮਕਸਦ ਹੈਗਾ ਆ, ਜੇ ਆਪਾਂ ਕ੍ਰਿਸ਼ਨ ਭਗਵਾਨ ਜੀ ਨੂੰ ਅਗਰ ਸਾਈਡ ਬਾਈ ਵੀ ਰੱਖ ਦਈਏ, ਤਾਂ ਜਿਹੜੀ ਉਹ ਐਕਚੁਅਲ ਦੇ ਵਿੱਚ ਜਿਹੜੀ ਉਹ ਘਟਨਾ ਸੀਗੀ, ਉਹ ਔਰਤ ਦੇ ਜਿਹੜੇ ਮਤਲਬ ਕਿ ਉਹਦੇ ਸੰਦਰਭ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਜ਼ਿਆਦਾ ਅੱਛੇ ਨਾਲ ਸਮਝ ਸਕਦੇ ਹੈਗੇ ਆ ਵੀ ਔਰਤ ਨੂੰ ਉਸ ਵੇਲੇ ਇੱਕ ਵਸਤੂ ਵਾਂਗੂ ਉਹਦੇ ਪਤੀਆਂ ਨੇ ਹਾਰ ਦਿੱਤਾ, ਵਸਤੂ ਵਾਂਗੂ ਹੀ ਉਹਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਹੜੇ ਉਹਨੂੰ ਜਿੱਤੇ ਹੈ, ਔਰਤ ਨੂੰ ਵਸਤੂ ਵਾਂਗੂ ਇੱਕ ਜਿੱਤ ਔਰ ਹਾਰ ਦੀ ਇੱਕ ਚੀਜ਼ ਬਣਾ ਕੇ ਪੇਸ਼ ਕੀਤਾ ਗਿਆ ਸੀਗਾ ਉਦੋਂ। ਤੇ ਕਵਿਤਾ ਦੇ ਮੁਤਾਬਿਕ ਅੱਜ ਵੀ ਕੁਝ ਚੀਜ਼ਾਂ ਨਹੀਂ ਬਦਲੀਆਂ ਹੈਗੀਆਂ, ਮਾਨਸਿਕਤਾ ਮਰਦ ਦੀ ਨਹੀਂ ਬਦਲੀ ਹੈਗੀ, ਉਸੇ ਤਰੀਕੇ ਨਾਲ ਮਰਦ ਸੋਚਦਾ ਆ, ਉਸੇ ਤਰੀਕੇ ਨਾਲ ਹੀ ਅੱਜ ਵੀ ਔਰਤ ਨੂੰ ਇੱਕ ਵਸਤੂ ਦੇ ਤੌਰ ਤੇ ਹੀ ਜਿਹੜਾ ਹੈਗਾ ਆ ਉਹ ਸੋਚਿਆ ਸਮਝਿਆ ਤੇ ਜਾਂਦਾ ਆ, ਤੇ ਉਹਨੂੰ ਇਸਤੇਮਾਲ ਕਰਨ ਦੀ ਵਸਤੂ ਹੀ ਚੀਜ਼ ਨੂੰ ਚੀਜ਼ ਹੀ ਸਮਝਿਆ ਜਾ ਰਿਹਾ ਹੈ। ਕੌਰਵ ਪਾਂਡਵ ਜਿਹੜੇ ਦੋਵੇਂ ਜਿਹੜੇ ਨੇ ਨਾ, ਕੌਰਵ ਪਾਂਡਵ ਦੋਵੇਂ ਪੰਜਾਬੀ ਸਨ, ਇਹ ਵੀ ਯਾਦ ਰੱਖ ਜੀ। ਬਿਲਕੁਲ ਬਿਲਕੁਲ ਬਿਲਕੁਲ। ਨਹੀਂ ਉਦੋਂ ਤੇ ਮੈਂ ਮੇਰੀ ਅਰਜ਼ ਇਹ ਹੈਗੀ ਹੈ ਜੀ, ਜਿਹੜੀ ਮੇਰੀ ਜ਼ਿੰਦਗੀ ਦੀ, ਮੈਂ ਤੁਹਾਡੇ ਨਾਲ ਇਸ ਗੱਲ ਦੇ ਉੱਤੇ ਬਿਲਕੁਲ ਸਹਿਮਤ ਹਾਂ ਜੀ। ਮਰਦ ਜਿਹੜਾ ਹੈ ਉਹ ਔਰਤ ਨਾਲ ਉਵੇਂ ਹੀ ਵਰਤ ਰਿਹਾ ਹੈ ਜਿਵੇਂ ਸ਼ਾਇਦ ਉਹ ਮਹਾਭਾਰਤ ਵੇਲੇ ਵਰਤਦਾ ਸੀ ਜੀ। ਇਹ ਮੈਂ ਇਹਦੇ ਚ ਮੈਨੂੰ ਕੋਈ ਉਪਤੀ ਨਹੀਂ ਹੈ, ਲੇਕਿਨ ਮੈਨੂੰ ਇੱਕ ਜਿਹੜੀ ਇਮੇਜਰੀ ਕ੍ਰੀਏਟ ਹੋਈ ਹੈ ਨਾ ਨਜ਼ਮ ਦੇ ਵਿੱਚ, ਮੈਨੂੰ ਉਹਦੇ ਨਾਲ ਪ੍ਰੋਬਲਮ ਹੈ। ਜੀ। ਮੇਰੀ ਆਬਜ਼ਰਵੇਸ਼ਨ ਇਹ ਹੈਗੀ ਹੈ ਜ਼ਿੰਦਗੀ ਦੀ, ਜੀ। ਤੇ ਹੁਣ ਜ਼ਿੰਦਗੀ ਦਾ ਮਤਲਬ 74 ਸਾਲ ਦੀ ਜ਼ਿੰਦਗੀ ਦੀ, ਜੀ ਕਿ ਜਿਹੜੇ ਮਰਦ ਨੇ ਨਾ, ਮਰਦ ਆਪਣੇ ਇੰਟੀਮੇਟ ਜਿਹੜੇ ਐਕਸਪੀਰੀਅੰਸਿਸ ਨੇ ਉਹ ਬਹੁਤ ਘੱਟ ਸ਼ੇਅਰ ਕਰਦੇ ਨੇ ਮਰਦਾਂ ਨਾਲ। ਉਸ ਦੀ ਬਜਾਏ ਜਿਹੜੀਆਂ ਔਰਤਾਂ ਨੇ ਉਹ ਆਪਣੇ ਇੰਟੀਮੇਟ ਐਕਸਪੀਰੀਅੰਸਿਸ ਬਹੁਤ ਵਾਈਡਲੀ ਆਪਣੀਆਂ ਸਹੇਲੀਆਂ ਨਾਲ ਸ਼ੇਅਰ ਕਰਦੀਆਂ ਨੇ। ਜੀ। ਮਰਦ ਇਸ ਲਈ ਨਹੀਂ ਕਰਦਾ ਕਿ ਮਰਦ ਆਪਣੀ ਇਸ ਲਈ ਨਹੀਂ ਸ਼ੇਅਰ ਕਰਦਾ ਕਿ ਕਿਉਂਕਿ ਉਹਨੂੰ ਆਪਣੀ ਪ੍ਰਾਪਰਟੀ ਸਮਝਦਾ ਹੈ ਔਰਤ ਨੂੰ, ਤੇ ਉਹ ਇਹ ਨਹੀਂ ਚਾਹੁੰਦਾ ਕਿ ਜਿਹੜੀ ਪ੍ਰਾਪਰਟੀ ਤੋਂ ਮੈਂ ਲਜ਼ਤ ਲੈ ਰਿਹਾ ਕਿ ਤੂੰ ਕੋਈ ਹੋਰ ਲਵੇ, ਇਸ ਲਈ ਉਹ ਸ਼ੇਅਰ ਨਹੀਂ ਕਰਦਾ। ਤੇ ਮੈਨੂੰ ਸਿਰਫ ਇਹ ਮੈਂ ਸਿਰਫ ਇੰਨੀ ਅਰਜ਼ ਕਰ ਰਿਹਾ ਕਿ ਜਿਸ ਇਮੇਜਰੀ ਤੋਂ ਇਹ ਗੱਲ ਬਣਾਈ ਗਈ ਹੈ, ਜਿਸ ਗੱਲ ਤੇ ਜੇ ਤੁਸੀਂ ਪਹੁੰਚੇ ਹੈ
ਜੀ ਜੀ ਮਰਦ ਜਿਹੜੀ ਮਰਦ ਦੀ ਜਿਹੜੀ ਸ਼ੋਮਨਿਜ਼ਮ ਹੈ ਜੀ ਉਹ ਕੰਟੀਨਿਊ ਕਰ ਰਹੀ ਹੈ ਇੰਨੇ ਹਜ਼ਾਰ ਸਾਲਾਂ ਤੋਂ ਬਾਅਦ ਵੀ। ਜੀ ਤੇ ਮੈਨੂੰ ਸਿਰਫ ਇਹ ਹੈ ਕਿ ਜਿਹੜੀ ਇਮੇਜਰੀ ਜਿਸ ਤਰੀਕੇ ਦੇ ਨਾਲ ਇਹ ਗੱਲ ਕਹੀ ਗਈ ਹੈ ਜੀ ਉਹ ਮੈਨੂੰ ਰੀਅਲਿਸਟਿਕ ਨਹੀਂ ਲੱਗਦਾ। ਹਾਂ ਇਹ ਤੁਹਾਡੀ ਆਬਜ਼ਰਵੇਸ਼ਨ ਹੋ ਸਕਦੀ ਹੈ, ਨਿੱਜੀ ਤੌਰ ਤੇ ਤੁਸੀਂ ਇਸ ਚੀਜ਼ ਨੂੰ ਇਸ ਤਰੀਕੇ ਨਾਲ ਦੇਖ ਸਕਦੇ ਹੋਵੋਗੇ, ਪਰ ਆਪਾਂ ਇਸ ਗੱਲ ਤੋਂ ਬਿਲਕੁਲ ਵੀ ਮੁਨਕਰ ਨਹੀਂ ਹੋ ਸਕਦੇ ਕਿ ਏਦਾਂ ਨਹੀਂ ਹੁੰਦਾ ਹੈਗਾ ਜਾਂ ਇਹ ਰੀਅਲਿਸਟਿਕ ਗੱਲਾਂ ਨਹੀਂ ਹੈਗੀਆਂ। ਸਾਡੇ ਫੋਕ 'ਚ ਇਹ ਗੱਲਾਂ ਪਈਆਂ ਆ, ਜਿੱਦਾਂ ਕਿ ਕਵਿਤਾ ਦੇ ਵਿੱਚ ਵੀ ਇਹ ਗੱਲ ਆਈ ਹੈ ਕਿ ਆਟੇ ਵਾਂਗ ਗੁੰਨਤੀ ਬਗਾਨੇ ਪੁੱਤ ਨੇ, ਮਤਲਬ ਕਿ ਉਹ ਪਤੀ ਆਪਣੀ ਪਤਨੀ ਵਾਸਤੇ ਹੀ ਇਸਤੇਮਾਲ ਕਰ ਰਿਹਾ ਨਾ। ਗੱਲ ਫੋਕ ਦੇ ਵਿੱਚ ਆ ਰਹੀ ਹੈ ਸਾਡੇ ਇਹ ਗੱਲ ਕਿ ਉਹ ਖੁਸ਼ ਹੋ ਕੇ ਔਰ ਬੜੇ ਦਮਗਜ਼ੇ ਮਾਰ ਕੇ ਇਹ ਗੱਲ ਕਹਿ ਰਿਹਾ ਆ ਕਿ ਵੀ ਮੈਂ ਬਿਸਤਰ ਦੇ ਵਿੱਚ ਆਪਣੀ ਵਾਈਫ ਦੇ ਨਾਲ ਆਹ ਕੀਤਾ ਉਹ ਕੀਤਾ। ਤੇ ਇਹ ਚੀਜ਼ਾਂ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ, ਇਹ ਕਿਤੇ ਨਾ ਕਿਤੇ ਗਾਹੇ ਬਗਾਹੇ ਆਉਂਦੀਆਂ ਆ। ਤੇ ਮਰਦ ਇਹ ਸਭ ਚੀਜ਼ਾਂ ਨੂੰ ਇਹ ਆਪਣੀ ਮਰਦਾਨਗੀ ਸ਼ੋਅ ਕਰਦਾ ਆ। ਇਹ ਜਦੋਂ ਚਾਰ ਬੰਦਿਆਂ 'ਚ ਬਹਿੰਦਾ ਆ, ਜਿਸ ਤਰ੍ਹਾਂ ਕਿ ਮਹਿਬੂਬਾ ਦੀ ਗੱਲ ਕਰ ਰਹੀ ਹੈ ਕਵਿਤਾ ਦੇ ਵਿੱਚ ਕਵਿਤਰੀ, ਕਿ ਆਪਣੇ ਮਹਿਬੂਬ ਦੇ ਨਾਲ ਬਿਤਾਏ ਹੋਏ ਨਿੱਜੀ ਪਲਾਂ ਨੂੰ ਕਰਦੇ ਆ ਲੋਕ। ਬਹੁਤ ਸਾਰੇ ਲੋਕਾਂ ਨੂੰ ਆਪਾਂ ਏਦਾਂ ਨਹੀਂ ਮੁਨਕਰ ਨਹੀਂ ਹੋ ਸਕਦੇ। ਇਹ ਨਿੱਜੀ ਤੁਹਾਡਾ ਤਜਰਬਾ ਹੋ ਸਕਦਾ, ਹੋਰ ਲੋਕਾਂ ਦਾ ਵੀ ਹੋ ਸਕਦਾ ਆ ਕਿ ਨਹੀਂ ਕਰਦੇ ਆ। ਦੇਖੋ ਜੀ, ਜੋ ਗੱਲ ਹੈਗੀ ਹੈ, ਪਹਿਲੀ ਗੱਲ ਤੇ ਇਹ ਹੈ ਇਸ ਸਿਲਸਿਲੇ ਦੇ ਵਿੱਚ ਮੈਂ ਜਿਹੜੀ ਇਮੇਜਰੀ ਕ੍ਰੀਏਟ ਹੋਈ ਹੈ ਜੀ, ਪਹਿਲੀ ਗੱਲ ਤੇ ਇਹ ਹੈ ਕਿ ਜਿਹੜੀ ਰੂਰਲ ਸੁਸਾਇਟੀ ਹੈ ਨਾ ਜੀ, ਰੂਰਲ ਸੁਸਾਇਟੀ ਸੁਸਾਇਟੀ ਦੇ ਵਿੱਚ ਮਰਦ ਔਰਤਾਂ ਦੋਨੋਂ ਜੀ ਆਪਣੇ ਇੰਟੀਮੇਟ ਜਿਹੜੇ ਐਕਸਪੀਰੀਅੰਸਸ ਨੇ ਉਹ ਆਪਣੇ ਦੋਸਤਾਂ ਯਾਰਾਂ ਦੇ ਨਾਲ ਬਹੁਤ ਆਮ ਸ਼ੇਅਰ ਕਰਦੇ ਨੇ ਜੀ, ਬਿਲਕੁਲ ਰੂਰਲ ਸੁਸਾਇਟੀ 'ਚ ਜੀ ਉੱਥੇ ਕਰਦੇ ਨੇ। ਅਰਬਨ ਸੁਸਾਇਟੀ ਦੀ ਜਿਹੜੀ ਮਿਡਲ ਕਲਾਸ ਹੈ ਜੀ ਜੀ ਉਹਦੇ ਵਿੱਚ ਇਹ ਟੈਬੂਜ਼ ਔਰ ਇਨਹਿਬਿਸ਼ਨਸ ਨੇ। ਲੇਕਿਨ ਉਹਨਾਂ ਵਿੱਚ ਵੀ ਜਿਹੜੀ ਮਿਡਲ ਕਲਾਸ ਜਿਹੜੀ ਸ਼ਹਿਰਾਂ ਦੀ ਹੈ ਉਹਨਾਂ ਵਿੱਚ ਵੀ ਮਰਦ ਬਿਲਕੁਲ ਨਹੀਂ ਕਰਦੇ, ਲੇਕਿਨ ਔਰਤਾਂ ਕਰਦੀਆਂ ਨੇ। ਮੈਂ ਇੱਥੇ ਤੁਹਾਡੇ ਨਾਲ ਆਬਜੈਕਟਿਵ ਰਿਸਰਚ ਕਰਕੇ ਦੇਖ ਲਓ। ਦੇਖੋ ਇੱਕ ਚੀਜ਼ ਹੋਰ ਇਹਦੇ ਵਿੱਚ ਮੈਂ ਐਡ ਆਨ ਕਰਨਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਮਿਡਲ ਕਲਾਸ ਦੀ ਤੇ ਰੂਰਲ ਕਲਾਸ ਦੀ ਗੱਲ ਕਰ ਰਹੇ ਹੋ, ਮਿਡਲ ਕਲਾਸ ਦੇ ਵਿੱਚ ਅਗਰ ਔਰਤਾਂ ਕਰਦੀਆਂ ਆ, ਮੈਂ ਹੋ ਸਕਦਾ ਇਹ ਮੇਰੀ ਨਿੱਜੀ ਸੋਚ ਹੋਵੇ, ਜਦੋਂ ਔਰਤਾਂ ਕਰਦੀਆਂ ਤੇ ਅਕਸਰ ਉਹ ਕਦੇ ਵੀ ਆਪਣੇ ਮਰਦ ਦੀ ਜਿਹੜੀ ਹੈਗੀ ਆ ਨਾ ਉਹਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਉਹਨੂੰ ਕਦੀ ਪੇਸ਼ ਨਹੀਂ ਕਰਦੀ। ਉਹਨੂੰ ਹਮੇਸ਼ਾ ਹੀ ਇਹ ਵੀ ਇੱਕ ਮਿਡਲ ਕਲਾਸ ਔਰਤ ਦੀ ਮੈਂਟੈਲਿਟੀ ਹੋ ਸਕਦੀ ਹੈਗੀ ਆ। ਪਰ ਮਰਦ ਜਦੋਂ ਗੱਲ ਕਰੇਗਾ ਹਮੇਸ਼ਾ ਹੀ ਉਹ ਇੱਕ ਇਸ ਤਰ੍ਹਾਂ ਹੀ ਗੱਲ ਕਰਦਾ ਆ, ਜਦੋਂ ਜੇ ਅਗਰ ਰੂਰਲ 'ਚ ਆ ਜਾਂ ਰੂਰਲ ਵਾਲੇ ਵੀ ਅਗਰ ਉਹ ਅਰਬਨ 'ਚ ਵੀ ਰਹਿੰਦੇ ਆ ਜਾਂ ਕਿਤੇ ਵੀ ਰਹਿੰਦੇ ਆ, ਤੇ ਉਹ ਜ਼ਰੂਰ ਉਹਦੇ 'ਚ ਸਿਰਫ ਇਹੀ ਗੱਲ ਹੁੰਦੀ ਹੈ ਕਿ ਮੇਰੀ ਹੋਂ, ਮੈਂ ਆਹ ਕੀਤਾ, ਮੈਂ ਉਹ ਕੀਤਾ, ਮਤਲਬ ਉਹ ਮੇਰੀ ਪ੍ਰਾਪਰਟੀ ਹੈ। ਜਾਂ ਔਰਤ ਨੂੰ ਪ੍ਰਾਪਰਟੀ ਹੀ ਸਮਝਿਆ ਜਾ ਰਿਹਾ ਹੈ ਅੱਜ ਦੇ ਸੰਦਰਭ ਦੇ ਵਿੱਚ, ਜੋ ਕਵਿਤਾ ਦੇ ਵਿੱਚ ਹਰਪ੍ਰੀਤ ਸੰਧੂ ਹੋਰਾਂ ਨੇ ਕਹਿਣਾ ਚਾਹਿਆ ਆ। ਔਰ ਮੈਂ ਇਹਨਾਂ ਨਾਲ ਐਗਰੀ ਕਰਦੀ ਹਾਂ ਕਿ ਹਾਲੇ ਤੱਕ ਮੈਂਟੈਲਿਟੀ ਜਿਹੜੀ ਆ ਉਹ ਬਦਲੀ ਨਹੀਂ ਹੈ। ਕੁਛ ਇੱਕ ਪਰਸਨ ਦੀ ਹੋ ਸਕਦਾ, ਕੁਛ ਇੱਕ ਪਰਸੈਂਟ ਹੋ ਸਕਦਾ ਕਿ ਬਦਲੀ ਹੋ ਜਾਵੇ, ਪਰ ਜ਼ਿਆਦਾਤਰ ਹਾਲੇ ਤੱਕ ਮਰਦ ਏਦਾਂ ਹੀ ਸੋਚਦੇ ਆ ਔਰਤ ਬਾਰੇ। ਮੀਨਾ ਜੀ, ਮੈਂ ਗੱਲ ਕਰਾਂ? ਹਾਂਜੀ, ਜ਼ਰੂਰ ਕਰੋ। ਬਲਕਿ ਤੁਹਾਡੇ ਕਹਿਣ ਤੋਂ ਪਹਿਲੇ ਮੈਂ ਵੀ ਐਗਰੀ ਕਰ ਰਹੀ ਹਾਂ ਤ੍ਰਿਪਤਾ ਜੀ ਨੂੰ। ਚਲੋ ਬੀਬਾ ਜੀ। ਮੈਂ ਇੱਕ ਤੇ ਹਰਪ੍ਰੀਤ ਜੀ ਨੂੰ ਬੜੀ ਵਧਾਈ ਦਿੰਦੀ ਹਾਂ ਕਿ ਉਹਨਾਂ ਨੇ ਇਹ ਸਬਜੈਕਟ ਲਿਆ ਆ। ਜਿਹੜੀ ਵੀ ਚੀਜ਼ ਕੋਈ ਇੱਕ ਇਸ ਤਰ੍ਹਾਂ ਦਾ ਡਿਬੇਟ ਕ੍ਰੀਏਟ ਕਰੇ, ਉਹ ਜੋ ਵੀ ਲਫ਼ਜ਼ ਸਲਾਂਝਾ ਜੋ ਸ਼ਲਾਘਾਯੋਗ ਹੈ ਜੀ। ਸੋ ਥੈਂਕ ਯੂ। ਸਲਾਘਾਯੋਗ ਜੀ। ਹਾਂ, ਤੁਸੀਂ ਸਲਾਉਣ ਕਹਿੰਦੇ ਹੋ, ਅਸੀਂ ਸ਼ਲਾਘਾਯੋਗ ਕਹਿੰਦੇ ਆ, ਜਾਂ ਦੋਨੋਂ ਹੀ ਚੀਜ਼ਾਂ ਠੀਕ ਨੇ। ਸੋ ਮੈਂ ਮਿਕਸ ਕਰਤੀ ਹਾਂ ਦੋਨੋਂ ਹੀ। ਸੋ ਇਹਦੀ ਬੜੇ ਵਧਾਈ ਦੇ ਇਹਨਾਂ ਨੂੰ ਦੇਣੀ ਚਾਹੀਦੀ ਆ। ਅੱਛਾ, ਤੁਸੀਂ ਸਭ ਰਾਈਟਰਸ ਹੋ, ਮੈਂ ਇੱਕ ਪਾਠਕ ਹਾਂ। ਆਈ ਐਮ ਕਮਿੰਗ ਫਰੋਮ ਦੈਟ ਵਿਊ ਪੁਆਇੰਟ। ਮੈਨੂੰ ਇਹਦੇ ਚੋਂ ਜਿਹੜੀ ਇੱਕ ਚੀਜ਼ ਨਜ਼ਰ ਆਈ ਹੈ ਨਾ, ਪਤਾ ਨਹੀਂ ਤੁਹਾਨੂੰ ਸਾਰਿਆਂ ਨੂੰ, ਇੱਕ ਇਨਸਿਕਿਉਰਿਟੀ ਆਫ ਮੈਨ ਅਬਾਊਟ ਹਿਜ਼ ਮੈਨਹੁੱਡ।
ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜਿਹੜਾ ਆਦਮੀ ਦਾ ਮੈਨਹੁੱਡ ਹੈ ਬੜੀ ਫ੍ਰੈਜਾਈਲ ਚੀਜ਼ ਬਣ ਚੁੱਕੀ ਹੈ। ਸੋ ਉਹਨੂੰ ਬਰਕਰਾਰ ਰੱਖਣ ਲਈ ਇੱਕੋ ਹੀ ਬੰਦਾ ਆ, ਇੱਕੋ ਹੀ ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਹੈਗਾ ਹੈ ਜਿਹੜਾ ਕਿ ਇਨਸਲੇਵਡ ਹੈ, ਜਿਹਨੂੰ ਉਹ ਆਪਣੇ ਤੋਂ ਕਮਜ਼ੋਰ ਸਮਝਦਾ ਹੈ। ਸੋ ਉਹ ਹੈਗੀ ਆ ਔਰਤ। ਸੋ ਇਸ ਕਰਕੇ ਉਹ ਹੋਰ ਕਿਸੇ ਨੂੰ ਤੇ ਨਹੀਂ, ਹੁਣ ਆਪਸ ਚ ਤੇ ਉਹ ਦੰਗਲ ਨਹੀਂ ਕਰ ਸਕਦੇ, ਪਰ ਉਹ ਮਤਲਬ ਕਿ ਇੱਕ ਔਰਤ ਹੀ ਹੈ। ਜਿਸ ਤਰ੍ਹਾਂ ਉਹਨਾਂ ਨੇ ਵੀ ਕਿਹਾ ਕਿ ਵੀ ਜਿਹੜੀ ਇੱਕ ਔਰਤ ਹੈ ਉਹ ਆਪਣੇ ਹਸਬੈਂਡ ਦੀ ਕੋਈ ਵੀ ਮਾੜੀ ਗੱਲ, ਹਸਬੈਂਡ ਜਾਂ ਜਿਹੜਾ ਵੀ ਉਹਦਾ ਸਾਥੀ ਆ, ਉਹਦੀ ਕੋਈ ਵੀ ਉਹਦੀ ਮਾੜੀ ਗੱਲ ਨਹੀਂ ਦੱਸਦੀ, ਉਹਨੂੰ ਹਮੇਸ਼ਾ ਉੱਚਾ ਹੀ ਬਣਾ ਕੇ ਦੱਸਦੀ ਹੈ। ਪਿੱਛੇ ਕਿਸੇ ਦੀ ਆਵਾਜ਼ ਆ ਰਹੀ ਹੈ ਜੀ, ਬਿਲकुल बिल्कुल। आवाज बंद होनी चाहिए, पीछे किसी की आ तृप्ता रही है। जी आवाज आ रही है, तृप्ता जी दे म्यूट कर। ਇਹ ਰੌਲਾ ਜੀ। ਕਿਉਂ ਪਿਆ ਹੈ? नहीं एडमिन बंद कर देना, एडमिन म्यूट कर। कर ਦਿੱਤਾ ਬੰਦ। जी ਹਾਂਜੀ। ਸੋ ਮੇਰਾ ਇਹੀ ਕਹਿਣਾ ਹੈਗਾ ਹੈ ਕਿ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਇਹ ਸਾਰੀ ਗੱਲ ਦੇ ਵਿੱਚ ਇੱਕ ਬਹੁਤ ਜ਼ਿਆਦਾ ਇਨਸਿਕਿਉਰਿਟੀ ਆਫ ਮੈਨ ਫੀਲ ਹੁੰਦੀ ਹੈ। ਪਤਾ ਨਹੀਂ ਸਾਰੇ ਬੰਦੇ, ਆਈ ਮੀਨ ਐਵਰੀਬਡੀ ਇਨ ਦ ਪੈਨਲ ਇਸ ਚੀਜ਼ ਨੂੰ ਅਗਰੀ ਕਰਦੇ ਨੇ। ਇਹ ਇੱਕ ਹੋਰ ਪੱਖ ਹੈ ਇਸ ਕਵਿਤਾ ਦਾ। ਹਾਂ ਬਿਲਕੁਲ ਹੋ ਸਕਦਾ ਹੈ ਜੀ ਇਹ ਪੱਖ। ਮੇਰੀ ਤੁਹਾਡੇ ਸਾਰਿਆਂ ਦੇ ਨਾਲ ਜਿਹੜੀ ਬੇਸਿਕ ਇਖਤਲਾਫ ਹੈ, ਇਸ ਗੱਲ ਤੇ ਇਖਤਲਾਫ ਨਹੀਂ ਹੈਗਾ ਜੋ ਬੀਬਾ ਜੀ ਤੁਸੀਂ ਕਿਹਾ, ਜੋ ਤ੍ਰਿਪਤਾ ਜੀ ਕਹਿ ਰਹੇ ਨੇ। ਇਸ ਗੱਲ ਨਾਲ ਇਖਤਲਾਫ ਨਹੀਂ ਹੈਗਾ ਕਿ ਮਰਦ ਕੀ ਹੈਗਾ ਤੇ ਔਰਤ ਕੀ ਹੈਗੀ ਹੈ। ਇਖਤਲਾਫ ਇਸ ਗੱਲ ਨਾਲ ਹੈਗਾ ਕਿ ਇਸ ਮੌਜੂ ਦੇ ਉੱਤੇ ਤੁਸੀਂ ਕਹਾਣੀ ਵੀ ਲਿਖ ਸਕਦੇ ਹੋ, ਨਾਵਲ ਵੀ ਲਿਖ ਸਕਦੇ ਹੋ, ਨਜ਼ਮ ਵੀ ਲਿਖ ਸਕਦੇ ਹੋ। ਜਦੋਂ ਤੁਸੀਂ ਇਸੇ ਗੱਲ ਨੂੰ ਇੱਕ ਨਜ਼ਮ ਰਾਹੀਂ ਕਹਿੰਦੇ ਹੋ ਔਰ ਨਜ਼ਮ ਦੇ ਵਿੱਚ ਤੁਸੀਂ ਐਸੀ ਇਮੇਜਰੀ ਜਾਂ ਐਸੀ ਇਵੈਂਟਸ ਦੀ ਮਦਦ ਲੈਂਦੇ ਹੋ ਜਿਹੜੇ ਕਿ ਐਕਚੁਅਲੀ ਉਂਝ ਨਹੀਂ ਹੁੰਦੇ, ਤੇ ਮੇਰਾ ਉਹਦੇ ਨਾਲ ਪ੍ਰੋਬਲਮ ਹੈ। ਮੇਰਾ ਪ੍ਰੋਬਲਮ ਤੁਸੀਂ ਮੇਰੇ ਨਾਲ ਗਲਤ ਬਹਿਸ ਕਰ ਰਹੇ ਹੋ। ਮੇਰਾ ਪ੍ਰੋਬਲਮ, ਮੈਂ ਤੁਹਾਡੀ ਗੱਲ ਨਾਲ ਤੇ ਸਹਿਮਤ ਹਾਂ ਕਿ ਜਿਹੜੀ ਮਰਦ ਦੀ ਹਸੀਅਤ ਹੈ, ਮਰਦ ਜਿਹੜਾ ਇਨਸਿਕਿਉਰ ਹੈ ਜਾਂ ਜੋ ਵੀ ਹੈ, ਮੈਨੂੰ ਉਹਦੇ ਨਾਲ ਉਹ ਇਹ ਸਾਰੀ ਫਿਲਾਸਫੀ ਨਾਲ ਇਤਰਾਜ਼ ਇਸ ਤਰ੍ਹਾਂ ਨਹੀਂ ਹੈਗਾ। ਮੈਂ ਇਹ ਸਵਾਲ ਕਰ ਰਹੇ ਹਾਂ ਕਿ ਨਜ਼ਮ ਕ੍ਰੀਏਟ ਕਿਵੇਂ ਹੋਈ ਹੈ, ਉਹਦੇ ਜਿਹੜੀ ਇਮੇਜਰੀ ਆਈ ਹੈ ਉਹਦੇ ਵਿੱਚ ਜਿਹੜੇ ਜਿੰਨਾ ਐਕਸਪੀਰੀਅੰਸ ਦੇ ਥਰੂ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਦੇ ਨਾਲ ਮਸਲਾ ਹੈ। वैसे डॉक्टर साहब अपना मंजूर साहब गल हैगी है कि जिस तरह बीबा जी ने भी किया ते अपना तृप्ता जी ने भी गल की है ਇਹਦੇ ਬਾਰੇ ਚ। मेरा ख्याल है कि मैं अगर देखा अपनी जिंदगी ਦਾ बचपन तो लैके ਹੁਣ तक मतलब ਅੱਜ ਦੀ मैं गल करना, ਇਹ ਗੱਲਾਂ ਜਿਹੜੀਆਂ ਜਿਹਦੇ ਤੋਂ ਤੁਸੀਂ ਇਖਤਲਾਫ ਕਰਦੇ ਪਏ ਹੋ ਇਹ ਮੌਜੂਦ ਨੇ ਔਰ ਇਹ ਬਾਕਾਇਦਾ ਅੱਜ ਵੀ ਚੱਲਦੀ। ਅੱਛਾ, ਤੁਸੀਂ ਮੈਂ ਜਾਵੇਦ ਸਾਹਿਬ ਤੁਹਾਨੂੰ ਮੈਂ ਪਿਛਲੇ 50 ਸਾਲ ਤੋਂ ਜਾਣਨਾ ਹੈ। ਜੀ ਤੁਸੀਂ ਮੈਨੂੰ ਕਿੰਨੀ ਵਾਰੀ ਆਪਣੀ ਬਹਾਦਰੀ ਦੇ ਕਿੱਸੇ ਸੁਣਾਏ ਨੇ? ਤੁਹਾਨੂੰ ਇਹੋ ਤੇ ਤੁਹਾਨੂੰ ਨਹੀਂ ਸੁਣਾਏ ਹੋਣੇ ਨਾ। ਮੈਂ ਤੁਹਾਨੂੰ ਹਾਂ ਬਿਲਕੁਲ ਹੋਰਾਂ ਨੂੰ ਸੁਣਾਏ ਹੋਣਗੇ ਮਨਜ਼ੂਰ ਜੀ, ਤੁਹਾਨੂੰ ਨਹੀਂ ਸੁਣਾਏ ਹੋਣਗੇ, ਹੋਰਾਂ ਨੂੰ ਸੁਣਾਏ ਹੋਣਗੇ ਨਾ। ਨਹੀਂ ਅਗਰ ਨਹੀਂ ਸੁਣਾਏ, ਲੇਕਿਨ ਮੈਂ ਅੱਜ ਸੁਣਨਾ ਪਿਆ, ਅੱਜ ਤੱਕ ਸੁਣਨਾ ਪਿਆ ਵਾਂ। ਮੈਂ ਕੀ ਸੁਣਾਣੇ ਨੇ ਮੈਂ ਅੱਜ ਤੱਕ ਸੁਣਨਾ ਪਿਆ ਵਾਂ। ਔਰ ਇਹ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਇਹ ਅੱਜ ਵੀ ਸੁਸਾਇਟੀ ਦੇ ਵਿੱਚ ਮੌਜੂਦ ਹੈ ਕਿ ਮੈਂ ਤੁਹਾਡੇ ਨਾਲ ਡਾਕਟਰ ਸਾਹਿਬ ਗੱਲ ਕਰਨਾ ਵਾ ਕਿ ਤੁਹਾਡੇ ਨਾਲ ਸ਼ਾਇਦ ਉਹ ਵੇਲਾ ਨਹੀਂ ਬੀਤਿਆ ਜਵਾਨੀ ਦੇ ਵਿੱਚ ਜਿਸਲੇ ਸ਼ਾਦੀ ਹੁੰਦੀ ਸੀ ਤੇ ਦੂਸਰੇ ਦਿਨ ਜਿਹੜੇ ਯਾਰ ਦੋਸਤਾਂ ਨੂੰ ਇਕੱਠਾ ਕਰਕੇ ਬਿਠਾ ਲੈਂਦੇ ਸਨ ਲਾੜੇ ਨੂੰ। ਜਨਾਬ ਜਾਵੇਦ ਕਹਿੰਦੇ ਸੀ ਭਾਈ ਦੱਸ। ਜਾਵੇਦ ਸਾਹਿਬ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਕੁੜੀਆਂ ਜਿਹੜੀਆਂ ਜਿੰਨੀ ਡਿਟੇਲ ਨਾਲ ਇੱਕ ਦੂਜੇ ਨੂੰ ਦੱਸਦੀਆਂ ਸਨ ਉਹਨੇ ਮਰਦ ਵੀ ਨਹੀਂ ਸੀ ਦੱਸਦੇ। ਉਹ ਵੱਖਰੀ ਗੱਲ ਹੈ ਕਿ ਉਹ ਵੱਖਰੀ ਕਿਵੇਂ ਗੱਲ ਹੋ ਗਈ ਯਾਰ? ਉਹ ਵੱਖਰੀ ਗੱਲ ਇਸ ਕਰਕੇ ਹੋ ਗਈ। ਗੱਲ ਵੱਖਰੀ ਹੈ ਕਿ ਟੌਪਿਕਸ ਵੱਖਰੇ ਹੋਣਗੇ ਉਹਨਾਂ ਦੇ ਦੋਨਾਂ ਦੇ। ਮੈਂ ਤੁਸੀਂ ਗੁੱਸਾ ਕਿਉਂ ਕਰਦੇ? ਵੱਖਰੀ ਗੱਲ ਇਸ ਕਰਕੇ ਹੈ ਕਿਉਂਕਿ ਮਤਲਬ ਜਿਹੜਾ ਇੱਕ ਬੰਦਾ ਤੁਹਾਡੇ ਨਾਲ ਇਖਤਲਾਫ ਕਰਦਾ ਤੁਸੀਂ ਗੁੱਸਾ ਕਰ ਜਾਂਦੇ ਹੋ। ਆਈ ਥਿੰਕ ਜਿਹੜਾ ਥੀਮ ਹੈ ਨਾ ਪੋਮ ਦਾ, ਉਹ ਤੇ ਸਾਰੇ ਉਹਤੇ ਤੇ ਕੰਪਲੀਟ ਕਲੈਰਿਟੀ ਹੈ, ਕੋਈ ਕਨਫਿਊਜ਼ਨ ਨਹੀਂ ਹੈਗੀ, ਕੋਈ ਵੇਗਨੈਸ ਨਹੀਂ ਹੈਗੀ। ਔਰ ਉਹ ਹੈ ਕਿ ਜਿਹੜਾ ਮੈਸੋਚਿਜ਼ਮ ਹੈ, ਜਿਹੜਾ ਸ਼ੋਵਿਨਿਜ਼ਮ ਹੈ ਮੈਨ ਦਾ, ਜਿਹੜਾ ਕਿ ਪ੍ਰੀਵੇਲ ਕਰ ਰਿਹਾ ਹੈ ਓਵਰ ਵੂਮਨ ਓਵਰ thousands of years, it has still prevailed, it is prevailing
और इट इज़ वेरी सैड। और लेकिन टॉपिक जरा वाकई बड़ा सेंसिटिव है, सेंसिटिव भी है, सेंसिबिलिटी भी ਇਹਦੇ 'ਚ ਹੈਗੀ ਹੈ। ਜਿਵੇਂ ਉਹਨੇ ਲਿਖਿਆ ਸੀ ਜੇਨ ਆਸਟਨ ਨੇ, ਸੈਂਸ ਐਂਡ ਸੈਂਸਿਬਿਲਿਟੀ ਦੋਵੇਂ ਚੀਜ਼ਾਂ ਦੇ ਸ਼ਾਮਿਲ ਨੇ। ਔਰ ਅਗਰ ਅਸੀਂ ਮਾਈਨਿਊਟ ਜਿਹੜਾ ਲਿਟਰੇਰੀ ਕ੍ਰਿਟਿਸਿਜ਼ਮ ਹੈ ਜਿੱਥੇ ਡਾਕਟਰ ਸਾਹਿਬ ਰੋਸ਼ਨੀ ਪਾ ਰਹੇ ਨੇ, ਉਹ ਲਿਟਰੇਰੀ ਕ੍ਰਿਟਿਸਿਜ਼ਮ ਹੈ ਜਿਹੜਾ ਕਿ ਲਿਟਰੇਰੀ ਪੁਆਇੰਟ ਆਫ ਵਿਊ ਨਾਲ ਕਿ ਸਿਮਿਲਰੀਜ਼ ਮੈਟਾਫੋਰਸ। ਲੇਕਿਨ ਬਿਸਾਈਡ ਹੈਵਿੰਗ ਪੁਟ ਐਵਰੀਥਿੰਗ ਬਿਸਾਈਡ, ਅਗਰ ਅਸੀਂ ਥੀਮ ਤੇ ਗੱਲ ਕਰੀਏ ਤੇ ਵਾਕਈ ਥੀਮ ਇਜ਼ ਵੈਰੀ real, very stark, very contrasting, very existing, very pungent, very pinching, very poisonous to digest. Or but it is, with all this is real, true, realistic theme. और वाकई मैंने goosebumps हो रहे ने थीम सुन के। ये बिल्कुल वही goosebumps ने ਜਿਹੜੇ ਕਿ ਮੰਟੋ ਨੂੰ ਪੜ੍ਹ ਕੇ ਸਾਨੂੰ ਹੁੰਦੇ ਸਨ, ਕਾਲੀ ਸ਼ਲਵਾਰ ਜਾਂ ਠੰਡਾ ਗੋਸ਼ਤ ਪੜ੍ਹ ਕੇ। और दूसरी गल है कि इन्हां वाकयात ने जेडे मैं सुन के मजबूर हो के कहानी भी लिखी है उस्ताद शगीर। और ऐसे टॉपिक ते है कि ओदा अगली नस्ल दे उत्ते की असर पैंदा। दैट्स वेरी इंपॉर्टेंट। जेडे बैठ के बच्चे जेडे सुनदे ने उन्हां ते की असर पै रहा। और मजीद it is drastically going down the drain with the social media and all that computer gadgets and devices. हाँ नहीं मतलब इख्तलाफात चलते होने चाहिए ने और अपनी राय होनी चाहिए, अपने डिफरेंट एक्सपीरियंस जड़े ने वो शेयर करने चाहिए ने। लेकिन मंजूर साहब गुस्सा ना करे करो। लेकिन मैं एड्रेस करना चाहती हां एंड दैट इज जवेद साहब बिल्कुल गुस्सा नहीं कीता बिल्कुल गुस्सा नहीं कीता। ਹੁਣ ਗੁੱਸਾ ਕਰਾਉਣ ਲਈ ਗੱਲ ਕਰਤੀ ਤੁਸੀਂ ਜਵੇਦ ਸਾਹਿਬ, ਮੈਂ ਹੁਣ ਤੁਹਾਨੂੰ ਦੱਸਦਾ ਪਹਿਲੇ ਤੁਸੀਂ ਗੁੱਸਾ ਆਇਆ। ਮੈਂ ਹਰਗਿਜ਼ ਗੁੱਸਾ ਨਹੀਂ ਕੀਤਾ। ਮੈਂ ਸਿਰਫ ਇੰਨੀ ਗੱਲ ਕਰ ਰਿਹਾ ਹਾਂ ਕਿ ਬਈ ਠੀਕ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਜਿਹੜੀ ਸ਼ਾਮਨਿਜ਼ਮ ਮਰਦ ਦੀ ਸ਼ਾਮਨਿਜ਼ਮ ਹੈ, ਉਹ ਹਕੀਕਤ ਹੈ, ਉਹਦੇ ਚ ਕੋਈ ਅਸਰ ਨਹੀਂ ਹੈਗਾ। ਔਰ ਤੁਸੀਂ ਜਿਹੜੇ ਮੇਰੇ ਮੁਖਤਲਿਫ ਤਰੀਕੇ ਨਾਲ ਮੈਨੂੰ ਮਿਲਦੇ ਹੋ, ਤੁਹਾਨੂੰ ਪਤਾ ਕਿ ਮੇਰੇ ਇਸ ਬਾਰੇ ਚ ਵਿਊਜ਼ ਕੀ ਹੈਗੇ ਨੇ। ਲੇਕਿਨ ਇਹ ਹੈ ਕਿ ਸਵਾਲ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਨਜ਼ਮ ਕਹਾਣੀ ਜਾਂ ਕ੍ਰੀਏਟ ਕਰਦੇ ਹੋ ਇੱਕ ਗੱਲ ਨੂੰ ਕਹਿਣ ਲਈ, ਮਿਸਾਲ ਦੇ ਤੌਰ ਤੇ ਮੈਂ ਇਹ ਕਹਿਣਾ ਕਿ ਜੀ ਬੰਦਾ ਲਾਲਚੀ ਹੁੰਦਾ ਹੈ। ਹੁਣ ਲਾਲਚੀ ਕਹਿਣ ਲਈ ਮੈਂ ਜੋ ਕਹਾਣੀ ਦੇ ਲਈ ਜਿਹੜੇ ਮੈਂ ਇਮੇਜਸ ਲੱਭਣਾ ਨਾ, ਮਸਲਾ ਉਹਨਾਂ ਇਮੇਜਸ ਦਾ ਹੁੰਦਾ ਹੈ। ਤੇ ਮੈਂ ਸਿਰਫ ਇੰਨੀ ਅਰਜ਼ ਕਰ ਰਿਹਾ ਸਾਂ, ਬਲਕਿ ਬੜੀ ਦਸਤਬਸਤਾ ਅਰਜ਼ ਕਰ ਰਿਹਾ ਸਾਂ ਹੰਬਲੀ ਕਿ ਫੈਕਚੁਅਲੀ ਜਿਹੜੀ ਇੰਟੀਮੇਟ ਸ਼ੇਅਰਿੰਗ ਹੈ ਨਾ ਮਰਦਾਂ ਔਰਤਾਂ ਦੀ, ਇਹ ਰਿਵਰਸ ਹੈ ਮਾਮਲਾ। ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਸਾਂ। ਬਾਕੀ ਤੁਹਾਡਾ ਹੋਰ ਮਾਮਲਾ ਠੀਕ ਹੈ, ਮੈਨੂੰ ਕੋਈ ਬਹਿਸ ਨਹੀਂ ਹੈਗੀ ਇਹਦੇ ਨਾਲ। ਮੇਰੇ ਖਿਆਲ ਚ ਅਮਰ ਜੀ ਵੀ ਗੱਲ ਕਰਨਾ ਚਾਹ ਰਹੇ ਸੀ। ਗੁਰਦਾਸ ਜਦਵਾਲ ਜੀ ਨੇ ਹੱਥ ਖੜਾ ਕੀਤਾ ਸੀ। ਮੈਂ ਕੀਤਾ ਸੀ ਮਨਜ਼ੂਰ ਅੰਕਲ ਜੋ ਕਹਿ ਰਹੇ ਆ, ਉਹ ਇਮੇਜਰੀ ਇਹ ਹੈ ਕਿ ਜੋ ਸ਼ੁਰੂ ਹੋਈ ਸੀ ਉਹ ਧਾਰਮਿਕ ਪੱਖੋਂ ਹੋਈ ਸੀ ਨਾ, ਦ੍ਰੋਪਦੀ ਦਾ ਹਰਨ ਕਰਨ, ਤੇ ਉਹ ਮੇਰੇ ਖਿਆਲ ਉਸ ਤੋਂ ਪੱਖ ਤੋਂ ਅੰਕਲ ਜੀ ਗੱਲ ਕਰ ਰਹੇ ਆ। ਪਰ ਮੈਂ ਥੋੜੇ ਜਿਹੇ ਪਿੱਛੇ ਜਾਣਾ ਚਾਹੁੰਦਾ ਸੀ, ਜੇ ਚੀਰ ਹਰਨ ਦੀ ਗੱਲ ਕਰਦੇ ਆ, ਜਿਸ ਤਰੀਕੇ ਨਾਲ ਦ੍ਰੋਪਦੀ ਦੀ ਵਿਆਹ ਵੀ ਹੋਇਆ, ਉਹ ਇੱਕ ਦੇ ਨਾਲ ਹੋਇਆ ਸੀ, ਪਰ ਜਦ ਘਰ ਵਿਆਹ ਕੇ ਲਿਆਂਦੀ ਹੈ ਤੇ ਕੁੰਤੀ ਨੇ ਉਹਨੂੰ ਕਿਹਾ ਸੀ ਤੁਸੀਂ ਵੰਡ ਲਾਓ, ਜੋ ਪੰਜਾਂ ਦੇ ਨਾਲ ਵਿਆਹੀ ਗਈ। ਉਹ ਵੀ ਪੈਟਰੀਆਰਕਲ ਸਿਸਟਮ 'ਚ ਮੇਰਾ ਖਿਆਲ ਹੈ ਆਪਾਂ ਜੋੜ ਸਕਦੇ ਹਾਂ, ਕਰਕੇ ਉਹਨੇ ਏਦਾਂ ਨਹੀਂ ਕਿਹਾ ਹੈ ਕਿ ਵੀ ਦ੍ਰੋਪਦੀ ਦਾ ਇੱਕ ਦੇ ਨਾਲ ਵਿਆਹ ਹੋਇਆ ਸੀ ਤੇ ਉਹਦੇ ਇੱਕ ਦੇ ਨਾਲ ਹੀ ਰਹਿਣਾ ਚਾਹੀਦਾ। ਉਹਨੇ ਦੇਖੇ ਬਿਨਾਂ ਹੀ ਕਹਿਤਾ, ਜਦ ਵਿਆਹ ਕੇ ਲਿਆਂਦੇ ਗਵਲੇ ਨੇ ਲਿਆਂਦੀ ਸੀਗੀ ਤੇ ਉਹਨੇ ਕਿਹਾ ਤੁਸੀਂ ਵੰਡ ਲਾਓ, ਉਹ ਫਿਰ ਪੰਜਾਂ ਤੇ ਬਹਾਲ ਦਿੱਤੀ। ਉਹ ਵੀ ਪੈਟਰੀਆਰਕੀ ਦੇ ਨਾਲ ਜੋੜੀ ਇਹ ਜਿਹੜੀ ਨਜ਼ਮ ਹੈਗੀ ਜੋੜਦੀ ਆ ਕਿ ਉਦੋਂ ਵੀ ਪੈਟਰੀਆਰਕੀ ਦੀ ਦਾ ਜ਼ੋਰ ਸੀਗਾ ਤੇ ਹੁਣ ਵੀ ਉਹੀ ਜ਼ੋਰ ਆ। ਮੇਰੇ ਖਿਆਲ 'ਚ ਥੋੜੀ ਜਿਹੀ ਜਿਹੜੀ ਜੋ ਕੁਝ ਤੁਸੀਂ ਹਰਪ੍ਰੀਤ ਜੀ ਨੇ ਕਿਹਾ ਕਾਫੀ ਡੂੰਘਾ ਆ, ਪਿੱਛੋਂ ਵੀ ਆਪਾਂ ਦੇਖ ਸਕਦੇ ਹਾਂ। ਬਸ ਇਹੀ ਸੀ। ਹਾਂਜੀ, ਕਾਫੀ ਗੱਲਬਾਤ ਹੋ ਗਈ ਹੈ ਮੇਰੇ ਖਿਆਲ। ਕੋਈ ਹੋਰ ਹਾਂਜੀ ਦੋਸਤ ਗੱਲ ਕਰਨਾ ਚਾਹੁੰਦੇ ਨੇ ਤੇ ਨਹੀਂ ਤੇ ਫਿਰ ਅਸੀਂ ਅੱਗੇ ਟੁਰੀਏ। ਬਸ ਮੈਂ ਇੱਕ ਥੋੜੀ ਜਿਹੀ ਗੱਲ ਕਰਨੀ ਆ। ਮੇਰੇ ਹਿਸਾਬ ਦੇ ਵਿੱਚ ਤੇ ਨਜ਼ਮ ਬੜੀ ਸਾਦਾ ਜਿਹੀ ਸੀ। ਇਸ ਹਿਸਟਰੀ ਦਾ ਇੱਕ ਉਹਨਾਂ ਨੇ ਦ੍ਰੋਪਦੀ ਨੂੰ ਆਇਡੈਂਟੀਫਾਈ ਕਰਕੇ ਇੱਕ ਜਿਹੜੇ ਪਿਛਲੇ ਹਿਸਟਰੀ ਦੇ ਵਿੱਚ ਇਹ ਆਮ ਹੈਗਾ ਇਸ ਵੇਲੇ ਸ਼ਾਇਰੀ 'ਚ ਕਿ ਹਿਸਟਰੀ ਦੇ ਵਿੱਚ ਜਿਹੜੇ ਕਿਰਦਾਰ ਹੈਗੇ ਨੇ
ਅਸੀਂ ਉਹਨਾਂ ਨੂੰ ਇਨਵੋਕ ਕਰਨੇ ਆ ਅੱਜ ਦੀ ਸੂਰਤ ਹਾਲ 'ਚ ਲਿਆ ਕੇ, ਉਹਦੇ ਨਾਲ ਆਪਣੀ ਗੱਲ ਅਸੀਂ ਕਰਨੇ ਆ। ਮੇਰਾ ਖਿਆਲ ਹੈ ਉਹਨਾਂ ਨੇ ਦ੍ਰੋਪਦੀ ਨਾਲ ਆਪਣੇ ਆਪ ਨੂੰ ਜਾਂ ਅੱਜ ਦੀ ਔਰਤ ਨੂੰ ਆਇਡੈਂਟੀਫਾਈ ਕਰਕੇ ਤੇ ਜਿਹੜੀਆਂ ਨੇ ਕੁਛ ਗੱਲਾਂ ਕੀਤੀਆਂ ਨੇ, ਤੇ ਇਹ ਮੈਂ ਸਮਝਣਾ ਹੈ ਇਹ ਪਰਮਿਸਿਬਲ ਹੈ। ਸਾਰੀ ਪੋਇਟਰੀ ਇਹਦੇ ਤੇ ਚੱਲ ਰਹੀ ਹੈ, ਬਾਰਡਰ ਪੋਇਟਰੀ ਹੋ ਰਹੀ ਹੈ ਤੇ ਕੋਈ ਐਸੀ ਗੱਲ ਮੈਨੂੰ ਤੇ ਨਜ਼ਰ ਨਹੀਂ ਆਈ। ਬੜੀ ਅੱਛੀ ਨਜ਼ਮ ਹੈ ਜਿਸ ਤਰ੍ਹਾਂ ਵੀ ਉਹਨਾਂ ਨੇ ਉਹਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਨਹੀਂ, ਇਹ ਜਿਹੜੀ ਹਿਸਟੋਰੀਕਲ ਐਵੀਡੈਂਸ ਆਈ ਹੈ ਨਜ਼ਮ ਦੇ ਵਿੱਚ ਬੜਾ ਇੱਕ ਸਟਰੈਂਥ ਦਿੰਦੀ ਹੈ ਉਹਨਾਂ ਦੇ ਵਿਊਜ਼ ਨੂੰ ਤੇ ਥੀਮ ਨੂੰ ਟਾਈਮਲਾਈਨ ਦੇ ਵਿੱਚ, ਹਿਸਟੋਰੀਕਲ ਟਾਈਮਲਾਈਨ ਵਿੱਚ। ਚੱਲੀਏ ਜੀ। ਹਾਂਜੀ ਹਾਂਜੀ ਹਰਪ੍ਰੀਤ ਜੀ, ਮਾਸ਼ਾਅੱਲਾ ਬਹੁਤ ਤੁਹਾਡੀ ਜ਼ਬਰਦਸਤ ਨਜ਼ਮ ਔਰ ਅੱਜ ਦੀ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਮੈਂ ਤੇ ਸਮਝਦੀ ਹਾਂ ਤੁਸੀਂ ਫੱਟੇ ਭੰਨਤੇ ਨੇ। ਤੇ ਹੁਣ ਅਸੀਂ ਅੱਗੇ ਤੁਰਨੇ ਵੇ, ਭਾਵੇਂ ਮਨਜ਼ੂਰ ਜੀ ਮੰਨਣ ਨਾ ਮੰਨਣ, ਅਸੀਂ ਅੱਗੇ ਚੱਲਨੇ ਵੇ ਹੁਣ ਆਮਰ ਜੀ ਵੱਲ। ਆਮਰ ਰਿਆਜ਼ ਤੁਹਾਡਾ ਹੁਣ ਸਾਰਿਆਂ ਦਾ ਤੁਹਾਡਾ ਹੁਣ ਇੱਕ ਇਹ ਵੀ ਹੋ ਗਿਆ ਆਪਣਾ ਮਾਟੋ ਕਿ ਤੁਸੀਂ ਮੈਨੂੰ ਕਿਵੇਂ ਨਿਗੇਟ ਕਰਨਾ ਹੈ। ਨਹੀਂ ਤੁਹਾਡੇ ਅਗੇਂਸਟ ਗੈਂਗ ਅਪ ਹੋਗਾ ਇਹ ਵੀ ਇੱਕ ਕੰਪਲੈਕਸ ਹੁੰਦਾ ਹੈ ਕਿ ਸਭ ਤੋਂ ਉੱਤੇ ਆਪਣਾ ਹਮਲਾ ਕਰੋ ਤਾਂ ਕਿ ਆਪਣੀ ਗੱਲ ਸਾਬਤ ਹੋ ਸਕੇ। ਇਹਦੇ ਚ ਤੁਹਾਡੀ ਵਡਿਆਈ ਸਾਬਤ ਹੋ ਰਹੀ ਹੈ ਕਿ ਤੁਸੀਂ ਕਿੱਡੇ ਵੱਡੇ ਹੋ। ਅਸੀਂ ਸਾਰੇ ਬੀਬਾ ਜੀ ਨੇ ਸਾਨੂੰ ਸਾਜ਼ਿਸ਼ ਕਰਾਈ ਹੈ ਬੀਬਾ ਜੀ। ਅੱਛਾ ਇਹਦਾ ਮਤਲਬ ਇਹ ਕਿ ਤੁਸੀਂ ਐਡੇ ਵੱਡੇ ਹੋ ਗਏ ਕਿ ਸਾਡੇ ਅਸੀਂ ਸਾਰੇ ਲੱਗਦੇ ਆ ਤਾਂ ਵੀ ਅਸੀਂ ਹਲਕੇ ਰਹਿ ਜਾਂਦੇ ਆ, ਤਾਂ ਵੀ ਤੁਸੀਂ ਭਾਰੂ ਹੋ। ਅੱਛਾ ਜੀ, ਹਾਂ ਜੀ, ਹੁਣ ਸਾਡੇ ਅਗਲੇ ਪ੍ਰਾਹੁਣੇ ਨੇ ਜੀ ਆਮਰ ਰਿਆਜ਼ ਜੀ। ਤੇ ਆਮਰ ਰਿਆਜ਼ ਟੂਟੂ ਜੀ ਕਿਸੇ ਤਾਰੀਫ ਦੇ ਮੁਹਤਾਜ ਨਹੀਂ ਨੇ। ਇਹਨਾਂ ਨੂੰ ਅਸੀਂ ਰੋਜ਼ ਵੇਖਨੇ ਵੇ, ਰੋਜ਼ ਹੱਸਦੇ ਹੋਏ ਵੇਖਨੇ ਵੇ, ਇਹਨਾਂ ਦੀ ਗੱਲਾਂ ਸੁਣਨੇ ਵੇ। ਤੇ ਇਹਨਾਂ ਬਾਰੇ ਮੈਂ ਦੱਸ ਦੇਵਾਂ ਕਿ ਇਹ ਅੱਜ ਪੰਜਾਬ ਦੀ ਵੰਡ ਤੇ ਠੱਪੇ ਲਾਉਣ ਵਾਲੇ ਪੰਜਾਬ ਅਸੈਂਬਲੀ ਦੇ ਮੈਂਬਰਾਂ ਬਾਰੇ ਪੜਚੋਲ ਤੇ ਕਰਨਗੇ। ਤੇ ਆਮਰ ਰਿਆਜ਼ ਜੀ ਅਵਾਮੀ ਜਮਹੂਰੀ ਫੋਰਮ ਦੇ ਐਡੀਟਰ ਰਹੇ ਨੇ 2003 ਤੋਂ 2012 ਤੱਕ ਇਹਨਾਂ ਨੇ ਕੰਮ ਕੀਤਾ ਹੈ। ਤੇ ਅੱਜ ਕੱਲ੍ਹ ਇਹ FM 103 ਵਿੱਚ ਗੱਜ ਵੱਜ ਕੇ ਬੋਲਦੇ ਨੇ ਤੇ ਲੋਕ ਲਹਿਰ ਦੇ ਨਾਂ ਤੇ ਇਹ ਬੜੇ ਪ੍ਰੋਗਰਾਮ ਕਰ ਰਹੇ ਨੇ। ਤੇ ਇਹਨਾਂ ਦਾ ਖਾਸ ਤੇ ਮਨ ਖਿੱਚਵਾਂ ਜਿਹੜਾ ਟੌਪਿਕ ਹੈ ਉਹ ਪੰਜਾਬ ਦੀ ਹਿਸਟਰੀ ਹੈ, ਸਪੈਸ਼ਲੀ ਰਣਜੀਤ ਸਿੰਘ ਤੇ 20ਵੀਂ ਸਦੀ ਦੀ ਹਿਸਟਰੀ ਜਿਹੜੀ ਹੈ। ਇਹਦੇ ਇਲਾਵਾ ਇੱਕ ਹੋਰ ਗੱਲ ਜਿਹੜੀ ਮੈਂ ਸਪੈਸ਼ਲ ਦੱਸਣਾ ਚਾਹੁੰਦੀ ਹਾਂ ਕਿ ਨਸਾਬ ਲਈ ਇਹਨਾਂ ਨੇ ਬੜਾ ਕੰਮ ਕਰ ਰਹੇ ਨੇ। ਜਿਹੜਾ ਸਾਡੀ ਐਜੂਕੇਸ਼ਨ ਦੇ ਵਿੱਚ ਸਿਲੇਬਸ ਹੈ ਉਹਦੇ ਉੱਤੇ ਇਹ ਬੜਾ ਠੱਪੇ ਲਾ ਰਹੇ ਨੇ ਤੇ ਲਾਉਂਦੇ ਰਹਿਣ ਤਾਂ ਕਿ ਕੁਛ ਹਿਲਜੁਲ ਹੋਵੇ। ਇਹਦੇ ਇਲਾਵਾ ਆਸਟ੍ਰੇਲੀਆ, ਕੈਨੇਡਾ ਤੇ UK ਤੇ ਲੈਲਪੁਰ ਯੰਗ ਹਿਸਟੋਰੀਅਨ ਜਿਹੜੇ ਨੇ ਲੈਲਪੁਰ ਦੇ, ਉਹਦੇ ਵਿੱਚ ਬੇਸ਼ੁਮਾਰ ਲੈਕਚਰ ਇਹ ਦੇ ਰਹੇ ਨੇ। ਤੇ ਅਸੀਂ ਦੁਆਵਾਂ ਨੇ ਸਾਡੀਆਂ ਕਿ ਜੀ ਇਹ ਆਪਣੇ ਬੋਲਦੇ ਰਹਿਣ ਤੇ ਅਸੀਂ ਸੁਣਦੇ ਰਹੀਏ। ਜੀ ਅਮਰ ਰਿਆਜ਼ ਸਿੰਘ। ਹਾਂਜੀ, ਇਸ ਤੋਂ ਪਹਿਲੇ ਕਿ ਮੈਂ ਗੱਲ ਸ਼ੁਰੂ ਕਰਾਂ, ਜਿਹੜੀ ਗੱਲ ਹੋ ਰਹੀ ਸੀ ਉਹਦੇ ਤੇ ਮੈਂ ਇੱਕ ਛੋਟੀ ਜਿਹੀ ਗੱਲ ਮੈਂ ਕਹਿੰਦਾ ਕਦੀ ਬਾਅਦ ਦੇ ਵਿੱਚ ਸ਼ਾਇਦ ਅਸੀਂ ਇਹਦੇ ਤੇ ਬਹਿਸ ਕਰ ਸਕੀਏ ਕਿ ਇਹ ਵੀ ਗੱਲ ਬਹੁਤ ਅਹਿਮ ਹੈ। ਮੈਂ ਹੱਥ ਚੁੱਕਿਆ ਸੀ, ਤੁਸੀਂ ਹੱਥ ਵੇਖਿਆ ਹੀ ਸਾਡਾ। ਨਹੀਂ ਮੈਂ ਵੇਖਿਆ ਸੀ ਹੱਥ, ਮੈਂ ਤੁਹਾਡਾ ਹੱਥ ਵੇਖਿਆ ਸੀ ਤੇ ਜ਼ੁਬੈਰ ਨੇ ਵੇਖ ਲਿਆ ਡਡਵਾਲ ਜੀ ਦਾ। ਠੀਕ ਹੈ, ਤੇ ਮੈਂ ਕਹਿੰਦਾ ਹਾਂ ਕਿ ਇਹ ਵੀ ਗੱਲ ਅਹਿਮ ਹੈਗੀ ਹੈ ਕਿ ਜਿਹੜੀ ਅੱਜ ਦੀ ਜਿਹੜੀ ਤਾਰੀਖ ਹੈਗੀ ਹੈ, ਮਤਲਬ ਮੌਲਵੀ ਸਾਹਿਬ ਕਰਦੇ ਨੇ ਕੋਈ ਪੁਰਾਣੀ ਤਾਰੀਖ ਨੂੰ ਜਿਹੜਾ ਹੈ ਉਹ ਸਾਨੂੰ ਕਹਿੰਦੇ ਨੇ ਕਿ ਤੁਸੀਂ ਪੁਰਾਣੀ ਐਨਕ ਦੇ ਨਾਲ ਅੱਜ ਦੀ ਤਾਰੀਖ ਕੋਈ 1400 ਸਾਲ ਪਹਿਲੇ ਲੈ ਜਾਂਦਾ, ਕੋਈ 2000 ਸਾਲ ਪਹਿਲੇ ਲੈ ਜਾਂਦਾ, ਕੋਈ 5000 ਸਾਲ ਪਹਿਲੇ ਲੈ ਜਾਂਦਾ। ਤੇ ਕੁਝ ਲੋਕ ਹੁੰਦੇ ਨੇ ਕਿ ਜਿਹੜੇ ਅੱਜ ਦੀ ਜਿਹੜੀ ਰਿਐਲਿਟੀਜ਼ ਹੈਗੀਆਂ ਨੇ ਉਹਦੇ ਨਾਲ ਪੁਰਾਣੀ ਤਾਰੀਖ ਨੂੰ ਦੇਖਣਾ ਚਾਹੁੰਦੇ ਨੇ। ਮਸਲਨ ਇਹ ਸਾਡੇ ਸਾਰੇ ਅੱਜ ਦੇ ਕਲਮੇ ਹੈਗੇ ਨੇ। ਅੱਜ ਅਸੀਂ ਜਮਹੂਰੀਅਤ ਦੀ ਵੀ ਗੱਲ ਕਰਨੇ ਆ, ਇੰਡੀਵਿਜੂਅਲ ਰਾਈਟਸ ਦੀ ਗੱਲ ਕਰਨੇ ਆ, ਵੂਮਨ ਰਾਈਟਸ ਦੀ ਗੱਲ ਕਰਨੇ ਆ, ਸਾਡੇ ਅੱਜ ਦੇ ਕਲਮੇ ਹੈਗੇ। ਲੇਕਿਨ ਕਿਆ ਇਹ ਇੱਕ ਇਸ਼ੂ ਹੈਗਾ ਕਿ ਜਿਹਦੇ ਤੇ ਕਦੀ ਮੇਰਾ ਖਿਆਲ ਸਾਨੂੰ ਗੱਲ ਕਰਨੀ ਚਾਹੀਦੀ ਹੈ ਕਿ ਕਿਆ ਇਹ ਪ੍ਰੋਬਲਮੈਟਿਕ ਨਹੀਂ ਹੋ ਜਾਂਦਾ ਜਦੋਂ ਅਸੀਂ ਦੋਵਾਂ ਕੰਮਾਂ ਦੇ ਵਿੱਚ, ਜਦੋਂ ਅਸੀਂ ਪਿੱਛੋਂ ਪਿਛਲੀ ਐਨਕ ਪਾ ਕੇ ਜਿਹੜਾ ਹੈਗਾ ਅੱਜ ਨੂੰ ਦੇਖਣ ਦੀ ਕੋਸ਼ਿਸ਼ ਕਰਨੇ ਆ ਜਾਂ ਅੱਜ ਦੀ ਐਨਕ ਦੇ ਨਾਲ ਜਿਹੜਾ ਪਿਛਲੇ ਨੂੰ ਲੱਭਣ ਦੀ ਕੋਸ਼ਿਸ਼ ਕਰਨੇ ਆ। ਦੇਖੋ 200 ਸਾਲ ਤੱਕ ਤੇ ਇੱਥੇ ਗੁਲਾਮੀ ਹੀ ਚੱਲ ਰਹੀ ਸੀ, ਯਾਨੀ 200-300 ਸਾਲ ਤੱਕ ਪੂਰੀ ਦੁਨੀਆ ਦੇ ਅੰਦਰ ਹੀ ਗੁਲਾਮੀ ਨਹੀਂ ਖਤਮ ਹੋਈ ਸੀ, ਹਜ਼ਾਰਾਂ ਸਾਲ ਤੋਂ ਗੁਲਾਮੀ ਚੱਲ ਰਹੀ ਸੀ। ਔਰ ਉਸ ਗੁਲਾਮੀ 'ਚ ਔਰਤਾਂ ਵੀ ਸਨ ਔਰ ਮਰਦ ਵੀ ਸਨ। ਉਹ ਜਿਹੜਾ ਹੈਗਾ ਆਪਣਾ ਉਹਦਾ
ਔਰੰਗਜ਼ੇਬ ਨੇ ਜਿਹੜੀ ਕਿਤਾਬ ਲਿਖਾਈ ਸੀ ਆਪਣਾ ਉਲਮਾ ਨੂੰ ਇਕੱਠਾ ਕਰਕੇ ਇੱਥੇ ਮੇਰੇ ਕੋਲ ਹੈਗੀ 17-18 ਜਿਲਦਾਂ ਦੇ ਅੰਦਰ, ਉਹਦੇ ਅੰਦਰ ਕਨੀਜ਼ਾ ਦੀ ਔਰ ਮੁੰਡੇ ਰੱਖਣ ਦੀ ਪੂਰੀ ਜਿਹੜੀ ਹੈਗੀ ਉਹਦੇ ਨਾਲ ਹਦੀਸਾਂ ਦੇ ਨਾਲ ਉਹਨਾਂ ਸਾਬਤ ਕੀਤਾ ਹੋਇਆ। ਤੇ ਜਦੋਂ ਆਪਣਾ ਮੋਹਨ ਲਾਲ ਕਸ਼ਮੀਰੀ ਨੇ ਬਰਨੀਜ਼ ਨਾਲ ਮਿਲ ਕੇ 1839 ਸਫ਼ਰ ਕੀਤਾ ਸੀ ਇੰਡੀਆ ਦੇ ਵਿੱਚ, ਤੇ ਉਹਨੇ ਵੀ ਲਿਖਿਆ ਕਿ ਗੁਲਾਮ ਕਿੰਨੀ ਗੁਲਾਮਾਂ ਔਰ ਔਰਤਾਂ ਦੀਆਂ ਔਰ ਬੰਦਿਆਂ ਦੀਆਂ ਮੁੰਡਿਆਂ ਦੀਆਂ ਮੰਡੀਆਂ ਲੱਗੀਆਂ ਹੁੰਦੀਆਂ। ਤੇ ਇਹ ਜਿਹੜੀ ਹੁਣ ਅਸੀਂ ਇਹ ਜੀ ਗੱਲ ਕਰ ਰਹੇ ਹਾਂ, ਇਹ ਤੇ ਗੁਲਾਮੀ ਤੋਂ ਨਿਕਲਣ ਦੇ ਬਾਅਦ ਦੀ ਗੱਲ ਹੈ। ਗੁਲਾਮੀ ਜਦੋਂ ਪੂਰੀ ਦੁਨੀਆ ਨੇ ਮੰਨ ਲਿਆ ਕਿ ਗੁਲਾਮੀ ਗਲਤ ਚੀਜ਼, ਤੇ ਫਿਰ ਜਾ ਕੇ ਇੰਡੀਵਿਜੂਅਲ ਰਾਈਟਸ ਔਰ ਇਸ ਤਰ੍ਹਾਂ ਦੀ ਗੱਲਾਂ ਜਿਹੜੀਆਂ ਹੈਗੀਆਂ ਨੇ ਉਹਦੇ ਤੇ ਅਸੀਂ ਅੱਜ ਗੌਰ ਕਰਨਾ ਸ਼ੁਰੂ ਕੀਤਾ। ਲੇਕਿਨ ਇਹ ਸਿਰਫ ਮੈਂ ਵੈਸੇ ਜਿਹੜਾ ਹੱਸ ਚੁੱਕਿਆ ਸੀ ਨਾ ਉਹਦੀ ਗੱਲ ਹੈਗੀ। ਤੇ ਇਹ ਜਿਹੜੀ ਮਜ਼ਮੂਨ ਹੈਗਾ ਉਹ ਮੇਰਾ ਖਿਆਲ ਹੈ ਦੇਖ ਲਿਆ ਹੋਏਗਾ ਸਭ ਨੇ, ਕਿਉਂਕਿ ਅਸੀਂ ਹਰ ਦੋ ਤਰੀਕੇ ਦੇ ਨਾਲ ਰੱਖਦਾ ਸੀ। ਤੇ ਇਹਦਾ ਜਿਹੜਾ ਪਹਿਲਾ ਹਿੱਸਾ ਹੈ ਉਹ ਤੇ ਅਸਲ ਦੇ ਵਿੱਚ ਮੈਂ ਚਾਹੁੰਦਾ ਤੇ ਇਹੀ ਕਿ ਮੈਂ ਇਸ ਦੇ ਉੱਤੇ ਕੋਈ ਕਿਤਾਬ ਮੈਂ ਤਿਆਰ ਕਰਾਂਗਾ, ਔਰ ਮੈਨੂੰ ਬੜਾ ਅੱਛਾ ਹੈਗਾ ਕਿ ਇਸ ਤਰ੍ਹਾਂ ਦੋਸਤਾਂ ਦੇ ਨਾਲ ਜਿੰਨਾ ਸ਼ੇਅਰ ਹੋਏਗਾ ਉਨਾ ਹੀ ਇਹਦੇ ਤੇ ਮੈਂ ਜ਼ਿਆਦਾ ਕੰਮ ਕਰ ਸਕਦਾ। ਕਿ ਤੁਸੀਂ ਦੇਖੋ ਕਿ ਜਿਹੜਾ ਪਹਿਲਾ ਪੈਰਾਗ੍ਰਾਫ ਹੈ ਮਜ਼ਮੂਨ ਦਾ, ਉਹ ਮੈਂ ਸਾਰਾ ਲਿਖਿਆ ਕਿ ਜਿਹੜਾ ਜਿਹਨੂੰ ਮੈਂ ਐਕਸਪੈਂਡ ਵੀ ਕਰਨਾ ਚਾਹੁੰਦਾ ਉਹ ਇਹ ਕਿ ਜਿਹੜਾ ਵਤਨੀ ਰਿਆਸਤਾਂ ਮਤਲਬ ਬਾਦਸ਼ਾਹਤਾਂ ਤੋਂ ਜਿਹੜੀ ਨੇਸ਼ਨ ਸਟੇਟ ਬਣਨ ਦਾ ਅਮਲ ਹੈਗਾ ਉਹ ਪੂਰੀ ਦੁਨੀਆ ਦੇ ਅੰਦਰ 20th ਸੈਂਚੁਰੀ ਤੋਂ ਜ਼ਿਆਦਾ ਤੇਜ਼ੀ ਨਾਲ ਹੋਇਆ। 20th ਸੈਂਚੁਰੀ ਸ਼ੁਰੂ ਹੁੰਦੀ ਹੈ ਕਿ ਤੁਸੀਂ ਦੇਖ ਲਓ ਕਿ ਫਸਟ ਵਰਲਡ ਵਾਰ ਤੋਂ ਬਾਅਦ ਖਾਸ ਤੌਰ ਤੇ ਇੱਕਦਮ ਜਿਹੜਾ ਹੈਗਾ ਹੜ ਦਾ ਹੜ ਆਉਂਦਾ, ਨਵੀਂ ਨੇਸ਼ਨ ਸਟੇਟਸ ਬਣ ਰਹੀਆਂ ਨੇ, ਔਰ ਉਹਦੇ ਵਿੱਚ ਕੋਈ ਖਿਆਲ ਨਹੀਂ ਰੱਖਿਆ ਜਾਂਦਾ ਕੋਈ ਕਾਮਨ ਜ਼ਬਾਨ ਦਾ ਕਿ ਕਾਮਨ ਮਜ਼ਹਬ ਦਾ, ਕਾਮਨ ਕਲਚਰ ਦਾ, ਕਿਸੇ ਚੀਜ਼ ਦਾ, ਮਤਲਬ ਜਿੱਥੇ ਜੋ ਮਫਾਦ ਹੈਗਾ ਜਿਹਦਾ ਉਹ ਤੋੜ ਰਿਹਾ। ਸੋ ਇੱਕ ਤੇ ਸਾਨੂੰ ਇਹ ਨਜ਼ਰ ਆਉਂਦਾ ਕਿ ਇੰਟਰਨੈਸ਼ਨਲੀ ਜਿਹੜਾ ਹੈਗਾ ਉਹ ਇਹੀ ਕੁਝ ਚੱਲ ਰਿਹਾ ਕਿ ਉਹ ਚੀਜ਼ਾਂ ਨੂੰ ਤੋੜ ਰਹੇ ਨੇ ਬਗੈਰ ਆਪਣੇ ਮਫਾਦਾਤ ਦੇ ਤਹਿਤ ਤੋੜ ਰਹੇ ਜਿਹੜੇ ਤਾਕਤਵਰ ਹੈਗੇ। ਆਵਾਜ਼ ਪਿੱਛੇ ਕਿਦੀ म्यूट करें जी, किसी डॉग बार्किंग की आवाज आ रही है। कुत्ते की आवाज है, वो कुत्ते की आवाज तो दूसरे कमरे तो आ रही है वैसे। अच्छा अच्छा फिर ते आंदी रहेगी। अच्छा घर दा कुत्ता है, घर दा डॉग ਨੂੰ ਨਹੀਂ ਮਿਊਟ ਕਰ ਸਕਦੇ ਮਾੜਾ ਜਿਹਾ? ਕੁੱਤਾ ਨਹੀਂ ਮਿਊਟ ਹੁੰਦਾ। जी इसका मालिक हो सकता है। वाह, ਇਹ ਮਾਡਰਨ ਤਰੀਕੇ ਆ ਜੀ ਸਾਰੇ। ਜੀ ਜੀ ਜੀ। ਇੱਕ ਤੇ ਵਤਨੀ ਰਿਆਸਤਾਂ ਦੇ ਟੁੱਟਣ ਦਾ ਅਮਲ ਹੈਗਾ ਜਿਹਨੂੰ ਸਮਝਣ ਦੀ ਸ਼ਾਇਦ ਜ਼ਰੂਰਤ ਹੈਗੀ ਹੈ, ਔਰ ਦੂਸਰੀ ਗੱਲ ਜਿਹੜੀ ਇਸ ਮਜ਼ਮੂਨ ਦੇ ਵਿੱਚ ਹੈਗੀ ਹੈ ਉਹ ਇਹ ਹੈਗੀ ਹੈ ਕਿ ਜਿਹੜੀ ਸੈਕੂਲਰ ਔਰ ਲਿਬਰਲ ਜਿਹੜੀ ਕੂਵਤਾਂ ਨੇ ਜਦੋਂ ਉਹ ਵੀ ਧਰਮ ਦਾ ਇਸਤੇਮਾਲ ਕਰਦੀਆਂ ਨੇ, ਜਦੋਂ ਕਿਸੇ ਸੁਸਾਇਟੀ ਦੇ ਵਿੱਚ ਸੈਕੂਲਰ ਔਰ ਲਿਬਰਲ ਕੂਵਤਾਂ ਵੀ ਧਰਮ ਦਾ ਇਸਤੇਮਾਲ ਕਰਦੀਆਂ ਨੇ, ਤੇ ਫਿਰ ਗੱਲ ਸਿਰਫ ਜਿਹੜੇ ਫੰਡਾਮੈਂਟਲਿਸਟ ਨੇ ਉਹਨਾਂ ਨੂੰ ਰਗੇਦਨ ਨਾਲ ਪੂਰੀ ਨਹੀਂ ਹੁੰਦੀ। ਫਿਰ ਉਹ ਹਿੱਸਾ ਜਿਹੜਾ ਹੈਗਾ ਉਹ ਪੂਰਾ ਸੁਸਾਇਟੀ ਦੇ ਵਿੱਚ ਆ ਜਾਂਦਾ ਹੈ। ਸੋ ਅਸੀਂ ਇਹ ਦੇਖਦੇ ਹਾਂ ਕਿ ਸਾਡੇ ਇੱਥੇ ਵੀ ਬਹੁਤ ਸਾਰੀ ਸੈਕੂਲਰ ਔਰ ਲਿਬਰਲ ਕੂਵਤਾਂ ਨੇ। ਅਸੀਂ ਮਜ਼ਮੂਨ ਦੇ ਵਿੱਚ ਮੈਂ ਜ਼ਿਕਰ ਵੀ ਕੀਤਾ ਕਿ ਪੰਜਾਬ ਦੇ ਵਿੱਚ ਵੀ ਔਰ ਬਾਕੀ ਵੀ ਪੂਰੇ ਅਗਰ ਬ੍ਰਿਟਿਸ਼ ਇੰਡੀਆ 'ਚ ਦੇਖੋ ਤੇ ਬਹੁਤ ਸਾਰੀ ਸੈਕੂਲਰ ਔਰ ਲਿਬਰਲ ਕੂਵਤਾਂ ਨੇ ਧਰਮ ਦਾ ਬਾਰ-ਬਾਰ ਇਸਤੇਮਾਲ ਕੀਤਾ ਸਿਆਸਤ ਦੇ ਵਿੱਚ, ਔਰ ਉਹਦੇ ਨਤੀਜੇ 'ਚ ਫਿਰ ਜਿਹੜੀ ਧਰਮੀ ਸਿਆਸਤ ਵਾਲੇ ਹੈਗੇ ਨੇ ਜਾਂ ਧਰਮੀ ਸਿਆਸਤ ਦਾ ਮਾਹੌਲ ਹੈਗਾ ਉਹ ਜ਼ਿਆਦਾ बढ़िया, ਜ਼ਿਆਦਾ ਉੱਭਰ ਕੇ ਸਾਹਮਣੇ ਆਇਆ। ਫਿਰ ਇਹ ਹੈ ਕਿ ਜਿਹੜਾ ਲੈਂਗੁਏਜ ਹੈਗਾ, ਲੈਂਗੁਏਜ ਦੀ ਜਿਹੜੀ ਲੜਾਈ ਹੈਗੀ ਹੈ ਉਹਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਗਿਆ। ਯਾਨੀ ਪਹਿਲੇ ਉਰਦੂ ਔਰ ਹਿੰਦੀ ਦਾ ਜਿਹੜਾ ਉਹ ਪੈਦਾ ਕੀਤਾ ਗਿਆ, ਔਰ ਉਹਦੇ ਥੱਲੇ ਐਕਚੁਅਲੀ ਉਰਦੂ ਔਰ ਹਿੰਦੀ ਦੇ ਥੱਲੇ ਹਿੰਦੂ ਮੁਸਲਿਮ ਕੌਨਫਲਿਕਟ ਸੀ ਜਿਹਨੂੰ ਪੈਦਾ ਕਰਨਾ, ਔਰ ਉਹ ਬੜੇ ਤਰੀਕੇ ਦੇ ਨਾਲ ਜਿਹੜਾ ਫੋਰਟ ਵਿਲੀਅਮ ਕਾਲਜ ਤੋਂ ਉਹਨੂੰ ਬਣਾਉਣਾ ਸ਼ੁਰੂ ਕੀਤਾ ਗਿਆ। ਔਰ ਦੋ ਸਕ੍ਰਿਪਟ ਜਿਹੜੇ ਹੈਗੇ ਨੇ ਉਹਨਾਂ ਦੀ ਬੁਨਿਆਦ ਦੇ ਉੱਤੇ ਕਿ ਇੱਕ ਫਾਰਸੀ ਜਾਂ ਅਰਬੀ ਸਕ੍ਰਿਪਟ ਦੇ ਵਿੱਚ ਉਰਦੂ ਲਿਖੀ ਜਾ ਰਹੀ ਹੈ, ਔਰ ਇੱਕ ਉਹੀ ਜ਼ਬਾਨ ਜਿਹੜੀ ਹੈ ਜਿਹੜੀ ਦੇਵਨਾਗਰੀ 'ਚ ਲਿਖੀ ਜਾ ਰਹੀ ਹੈ, ਉਹਨਾਂ ਨੂੰ ਤੁਸੀਂ ਦੋ ਅਲੱਗ-ਅਲੱਗ ਜ਼ਬਾਨਾਂ ਡਿਕਲੇਅਰ ਕੀਤਾ। ਉਹਦੇ ਤੁਸੀਂ ਪੂਰਾ ਪੈਰ ਪਾਇਆ, ਉਹਦੇ ਲਫ਼ਜ਼ਾਲੀ ਨਵੀਂ ਵੀ ਬਣਾਈ ਔਰ ਉਹਨੂੰ ਅਲੱਗ-ਅਲੱਗ ਕੀਤਾ, ਉਹਦੀ ਇੱਕ ਤਾਰੀਖ ਬਣਾਈ। ਮਤਲਬ ਇਹੀ ਸੀ ਕਿ ਹਿੰਦੂ ਮੁਸਲਿਮ ਕੌਨਫਲਿਕਟ, ਲੇਕਿਨ ਪੰਜਾਬ ਦੇ ਵਿੱਚ ਉਹ ਟ੍ਰਾਈਲੈਂਗੁਅਲ ਕੌਨਫਲਿਕਟ, ਔਰ ਪੰਜਾਬ ਦੇ ਅੰਦਰ ਪੰਜਾਬੀ ਨੂੰ ਸਿੱਖਾਂ ਦੀ ਜ਼ਬਾਨ ਡਿਕਲੇਅਰ ਕੀਤਾ ਗਿਆ। ਅੰਗਰੇਜ਼ਾਂ ਨੇ ਉਹ ਸਾਰਾ ਕੰਮ ਕੀਤਾ, ਗੁਰਮੁਖੀ ਨੂੰ ਪ੍ਰਮੋਟ ਕੀਤਾ, ਔਰ ਉਰਦੂ ਨੂੰ ਜਿਹੜਾ ਹੈਗਾ ਉਹ ਮੁਸਲਮਾਨਾਂ ਦੀ ਜ਼ਬਾਨ ਡਿਕਲੇਅਰ ਕਰਵਾਇਆ ਇੱਥੇ 1865 ਤੋਂ, ਕਿਉਂਕਿ ਪੰਜਾਬ ਦੇ ਵਿੱਚ ਮੁਸਲਮਾਨ ਜਿਹੜੇ ਹੈਗੇ ਨੇ ਉਹ ਇੱਕ ਵੱਡੀ ਤਾਦਾਦ 'ਚ ਹੈਗੇ ਸਨ, ਔਰ ਅੰਗਰੇਜ਼ਾਂ ਨੂੰ ਪਤਾ ਸੀ ਕਿ ਇਹ ਵੱਡੀ ਕਮਿਊਨਿਟੀ ਹੈਗੀ ਹੈ, ਔਰ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਹੈਗਾ ਉਹ, ਔਰ ਸ਼ਾਇਦ ਇੱਕ ਵਜ੍ਹਾ ਇਹ ਵੀ ਹੈਗੀ ਹੈ ਕਿ ਪੰਜਾਬ ਦੇ ਵਿੱਚ
ये सिंध और सारे ਜਿਹੜੇ सूबे सन ਜਿਹੜੇ ਇਹਨਾਂ ਦੇ ਅੰਦਰ ਫਾਰਸੀ ਵੀ ਬਹੁਤ ਤਗੜੀ ਹੈਗੀ ਸੀ ਔਰ ਅੰਗਰੇਜ਼ਾਂ ਨੇ ਕਿਉਂਕਿ ਫਾਰਸੀ ਨੂੰ ਵੀ ਖਤਮ ਕਰਨਾ ਸੀ ਤੇ ਫਾਰਸੀ ਤੋਂ ਹਟਾਉਣ ਵਾਸਤੇ ਵੀ ਇਹਨਾਂ ਨੂੰ ਉਰਦੂ ਦੀ ਸੀੜੀ ਦੇ ਨਾਲ ਜਿਹੜਾ ਹੈਗਾ ਪਰਾ ਕੀਤਾ ਗਿਆ ਫਾਰਸੀ ਤੋਂ ਔਰ ਇਹਦਾ ਵੀ ਕਿਉਂਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਇਹ ਗੱਲ ਸਟੈਬਲਿਸ਼ ਕੀਤੀ ਗਈ ਕਿ ਗੁਰਮੁਖੀ ਜਿਹੜੀ ਹੈ ਇਹ ਪੰਜਾਬੀ ਜਿਹੜੀ ਹੈ ਉਹ ਲਿਖੀ ਵੀ ਗੁਰਮੁਖੀ ਜੀ ਜਾਂਦੀ ਹੈ ਔਰ ਪੰਜਾਬੀ ਜਿਹੜੀ ਹੈ ਉਹ ਸਿੱਖਾਂ ਦੀ ਜ਼ਬਾਨ ਹੈ ਔਰ ਖਾਸ ਤੌਰ ਤੇ ਪੰਜਾਬੀ ਮੁਸਲਮ ਜਿਹੜਾ ਹੈਗਾ ਉਹਨੂੰ ਇਹੀ ਕਿਹਾ ਗਿਆ ਕਿ ਤੇਰੀ ਜ਼ਬਾਨ ਪੰਜਾਬੀ ਨਹੀਂ ਹੈਗੀ ਜ਼ਬਾਨ ਜਿਹੜੀ ਹੈ ਸਿੱਖਾਂ ਦੀ ਹੈਗੀ ਪੰਜਾਬੀ ਔਰ ਇਹਦੀ ਬਹੁਤ ਸਾਰੀ ਮਿਸਾਲਾਂ ਹੈਗੀਆਂ ਨੇ ਬਹੁਤ ਸਾਰੀ ਜਿਹੜੀ ਚੀਜ਼ਾਂ ਨੇ ਇਹਦੇ ਮਤਲਬ ਕਿ ਮਿਸਿੰਗ ਵੀ ਹੈਗੀਆਂ ਨੇ ਲੇਕਿਨ ਮਜ਼ਾਰਾ ਮੈਨੂੰ ਮਜ਼ਮੂਨ ਲਿਖਣਾ ਸੀ ਤੇ ਮਜ਼ਮੂਨ ਦੇ ਵਿੱਚ ਤੁਹਾਨੂੰ ਪਤਾ ਕਿ ਫਿਰ ਬਹੁਤ ਸਾਰੇ ਹਾਲਾਂਕਿ ਕਾਫੀ ਅਸੀਂ 16 ਸਫ਼ੇ ਦਾ ਮਜ਼ਮੂਨ ਹੈਗਾ ਲੇਕਿਨ ਇਹ ਬਹੁਤ ਸਾਰੀ ਚੀਜ਼ਾਂ ਰਹਿ ਗਈਆਂ ਸਨ ਹੁਣ ਮੈਂ ਥੋੜਾ ਜਿਹਾ ਇਸ ਮਜ਼ਮੂਨ ਦਾ ਥੋੜਾ ਜਿਹਾ ਹਵਾਲਾ ਇਸ ਵਾਰ ਦਾਂਗਾ ਕਿ ਜਿਹੜੀ ਹਿੱਸੇ ਹੈਗੇ ਨੇ ਜਿਹਦੇ ਚ ਪਹਿਲਾਂ ਮੈਂ ਦੱਸ ਦਿੱਤਾ ਕਿ ਵਤਨੀ ਰਿਆਸਤਾਂ ਦਾ ਜਿਹੜਾ ਥੀਸਿਸ ਹੈਗਾ ਉਸ ਦੇ ਖਿਲਾਫ ਜਿਹੜਾ ਹੈਗਾ ਮੈਂ ਗੱਲ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਵੰਡਾਂ ਨੇ ਪੰਜਾਬ ਦੇ ਵਿੱਚ ਮੁਸਲਸਲ ਹੋਈਆਂ ਮਤਲਬ ਪਹਿਲੇ ਹੀ ਜਿਹੜੀ ਵੰਡ ਹੈਗੀ ਹੈ ਉਹ 1809 ਦੀ ਮੈਂ ਸਮਝਦਾ ਹੈਗੀ ਹੈ ਔਰ 1809 ਦੇ ਵਿੱਚ ਜਦੋਂ ਮੈਕਟਾਫ ਦਾ ਔਰ ਰਣਜੀਤ ਸਿੰਘ ਦਾ ਮੁਆਹਦਾ ਹੋਇਆ ਔਰ ਜਦੋਂ ਸਤਲੁਜ ਪਾਰ ਜਿਹੜਾ ਹੈਗਾ ਉਹਨਾਂ ਨੇ ਅੰਗਰੇਜ਼ਾਂ ਨੇ ਉਸੇ ਵੇਲੇ ਸੋਚ ਲਿਆ ਕਿ ਅਸੀਂ ਕੀ ਕਰਨਾ ਹੈਗਾ ਇਸ ਤੋਂ ਬਾਅਦ ਸੋ ਉਹਨਾਂ ਨੇ ਸਤਲੁਜ ਪਾਰ ਦੀ ਰਿਆਸਤਾਂ ਦੇ ਵਿੱਚ ਜਿਹੜੇ ਪਟਿਆਲਾ ਵਾਲੇ ਹੈਗੇ ਸਨ ਉਹਨਾਂ ਨੂੰ ਵਿੱਚ ਸਿੱਖਾਂ ਦੇ ਜ਼ਰੀਏ ਉਹਨਾਂ ਨੂੰ ਰਣਜੀਤ ਸਿੰਘ ਦੇ ਖਿਲਾਫ ਕੀਤਾ ਔਰ ਜਿਹੜੇ ਉੱਥੇ ਮੁਸਲਮਾਨ ਹੈਗੇ ਖਾਸ ਤੌਰ ਤੇ ਜਿਹੜੇ ਥਾਨਿਆਂ ਦੇ ਇਲਾਕੇ ਹੈਗੇ ਨੇ ਔਰ ਨਾਲ ਉਹਦੇ ਥਾਨਿਆਂ ਦੇ ਇਲਾਕਿਆਂ ਦੇ ਨਾਲ ਜਿਹੜੇ ਪਟਿਆਲਾ ਔਰ ਦੂਸਰੇ ਇਲਾਕੇ ਹੈਗੇ ਨੇ ਸਤਲੁਜ ਪਾਰ ਦੇ ਉਹਨਾਂ ਦੇ ਅੰਦਰ ਉਹਨਾਂ ਨੇ ਖਾਸ ਤੌਰ ਤੇ ਇਸ ਤਰ੍ਹਾਂ ਲੁਧਿਆਣੇ ਦੇ ਵਿੱਚ ਪ੍ਰੈਸ ਲਾਇਆ ਉਹਨਾਂ ਨੇ ਔਰ ਲਿਟਰੇਚਰ ਇਸ ਤਰ੍ਹਾਂ ਦਾ ਛਾਪਿਆ ਔਰ ਇਹ ਕਿਹਾ ਕਿ ਇੱਕ ਪਾਸੇ ਤੇ ਨਜਮੁਲ ਹਸਨ ਜੀ ਤੁਸੀਂ ਮਿਊਟ ਕਰੋ ਆਵਾਜ਼ ਆ ਰਹੀ ਹੈ ਤੁਹਾਡੀ ਇਲਾਕਿਆਂ ਦੇ ਅੰਦਰ ਉਹਨਾਂ ਨੇ 1809 ਤੋਂ ਹੀ ਕੰਮ ਸ਼ੁਰੂ ਕਰਤਾ ਸੀ ਇਹਦੇ ਬਹੁਤ ਸਾਰੇ ਹਵਾਲੇ ਹੈਗੇ ਨੇ ਬਿਲਕੁਲ ਕਿ ਜਦੋਂ ਉਹਨਾਂ ਨੇ 1814 ਦੇ ਵਿੱਚ 1818 ਦੇ ਵਿੱਚ ਮੁxtਲਿਫ ਤਰੀਕਿਆਂ ਦੇ ਨਾਲ ਮਤਲਬ ਰਣਜੀਤ ਸਿੰਘ ਤੇ ਕਿਤਾਬ ਉਹਨਾਂ ਨੇ 1818 ਚ ਲਗਾਈ ਔਰ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਿੱਖਾਂ ਦੇ ਕਿੰਨੇ ਫਿਰਕੇ ਹੈਗੇ ਨੇ ਔਰ ਕਿਸ ਤਰ੍ਹਾਂ ਜਿਹੜਾ ਸਿੱਖਾਂ ਨੂੰ ਉਹਨਾਂ ਕਿਹਾ ਕਿ ਸਿੱਖੀ ਦੇ ਨਾਲ ਜਿਹੜਾ ਹੈਗਾ ਇਹ ਜ਼ਿਆਦਾ ਹਾਲਾਂਕਿ 1818 ਤੱਕ ਰਣਜੀਤ ਸਿੰਘ ਕੋਈ ਬਹੁਤ ਮਤਲਬ ਜ਼ਾਹਿਰ ਹੈ ਠੀਕ ਹੈ ਉਹ ਕਾਫੀ ਦੇਰ ਤੋਂ ਇਕਤਦਾਰ 'ਚ ਹੈਗਾ ਸੀ ਲੇਕਿਨ ਉਹਨਾਂ ਨੇ ਸਿੱਖਾਂ ਦੇ ਵਿੱਚ ਸਾਬਤ ਕੀਤਾ ਕਿ ਕਿਉਂਕਿ ਇਹ ਮੁਸਲਮਾਨਾਂ ਨਾਲ ਮਿਲ ਗਿਆ ਹੈ ਤੇ ਇਹ ਕਿਸੇ ਵੀ ਤਰ੍ਹਾਂ ਜਿਹੜਾ ਹੈਗਾ ਸਿੱਖੀ ਦੀ ਪ੍ਰਮੋਸ਼ਨ ਵਾਸਤੇ ਕੰਮ ਨਹੀਂ ਕਰਦੇ ਜਦੋਂ ਕਿ ਪੰਜਾਬੀ ਮੁਸਲਮਾਨਾਂ ਦੇ ਵਾਸਤੇ ਉਹਨਾਂ ਨੇ ਇਹ ਲਿਟਰੇਚਰ ਤਿਆਰ ਕਰਾਇਆ ਕਿ ਇਹ ਸਿੱਖਾਂ ਦਾ ਰੂਪ ਲੈ ਗਏ ਇਹ ਜਿਹੜਾ ਰਣਜੀਤ ਸਿੰਘ ਦੀ ਹਕੂਮਤ ਹੈਗੀ ਹੈ ਉਹਦੇ ਖਿਲਾਫ ਉਹਨਾਂ ਨੇ ਇੱਕ ਪੂਰੀ ਕੈਂਪੇਨ ਬਣਾਈ ਇਹ ਉਹੀ ਕੈਂਪੇਨ ਸੀ ਜਿਸ ਤੋਂ ਮੁਤਾਸਰ ਹੋ ਕੇ ਸੈਯਦ ਅਹਿਮਦ ਸ਼ਹੀਦ ਵਰਗੇ ਜਿਹੜੇ ਹੈਗੇ ਨੇ ਉਹ ਉੱਥੋਂ ਟੁਰ ਪਏ ਔਰ ਜਿਹਾਦ ਕਰਨ ਆਏ ਔਰ ਉਸ ਜਿਹਾਦ ਨੂੰ ਪੂਰਾ ਸਪਾਂਸਰ ਕੀਤਾ ਉਹਨਾਂ ਅੰਗਰੇਜ਼ਾਂ ਨੇ ਜਿਹੜੇ ਖੁਦ ਨੂੰ ਸੈਕੂਲਰ ਵੀ ਕਹਿੰਦੇ ਨੇ ਔਰ ਕਾਨੂੰਨ ਦੇ ਹੁਕਮਰਾਨੀ ਔਰ ਪਤਾ ਨਹੀਂ ਕੀ ਕਹਿੰਦੇ ਨੇ ਸਾਨੂੰ ਤਾਂ ਬਹੁਤ ਕੁਝ ਪੜਾਇਆ ਨਾ ਉਹਨਾਂ ਨੇ ਤੇ ਉਹ ਸਾਰਿਆਂ ਨੇ ਉਹਨੂੰ ਸਪਾਂਸਰ ਕੀਤਾ ਔਰ ਉਹ ਜਿਹਾਦ ਜਿਹੜਾ ਹੈਗਾ ਉਹ ਉਹਨਾਂ ਇਲਾਕਿਆਂ ਦੇ ਅੰਦਰ ਜਿਹੜਾ ਜਿਹਦੇ ਅੰਦਰ ਸੈਯਦ ਅਹਿਮਦ ਸ਼ਹੀਦ ਸਾਹਿਬ ਜਿਹੜੇ ਹੈਗੇ ਨੇ ਉਹ ਉਹਨਾਂ ਨੇ ਕੈਂਪੇਨ ਕੀਤੀ ਉਹਦੇ 'ਚ ਉਹ ਸਾਰੀ ਗੱਲਾਂ ਮੌਜੂਦ ਹੈਗੀਆਂ ਸਨ ਕਿ ਜਨਾਬ ਰਣਜੀਤ ਸਿੰਘ ਨੇ ਉੱਥੇ ਬਾਦਸ਼ਾਹੀ ਮਸਜਿਦ ਢਾਹ ਦਿੱਤੀ ਹੈ ਹਾਲਾਂਕਿ ਹਕੀਕਤ ਹੈਗੀ ਹੈ ਕਿ ਅਗਰ ਤੁਸੀਂ ਇਵੈਂਟਸ ਆਫ ਮਹਾਰਾਜਾ ਲਾਹੌਰ ਦਰਬਾਰ ਪੜ੍ਹੋ ਕਿਤਾਬ ਤੇ ਉਹਦੇ 'ਚ ਪਤਾ ਚੱਲਦਾ ਹੈ ਕਿ 1811 ਦੇ ਅੰਦਰ ਪਹਿਲੀ ਦਫਾ ਬਾਦਸ਼ਾਹੀ ਮਸਜਿਦ ਨੂੰ ਆਵਾਮ ਲਈ ਰਣਜੀਤ ਸਿੰਘ ਨੇ ਖੋਲ੍ਹਿਆ ਵਰਨਾ ਉਸ ਤੋਂ ਪਹਿਲੇ ਉਹ ਮੁਗਲ ਅੰਪਾਇਰ ਦੇ ਵਿੱਚ ਬਾਦਸ਼ਾਹ ਦੀ ਮਸਜਿਦ ਹੈਗੀ ਸੀ ਔਰ ਉਹ ਕਾਜ਼ੀ ਫਕੀਰੁੱਲਾ ਦਾ ਨਾਂ ਲਿਖਿਆ ਹੋਇਆ ਜਿਹਨੂੰ ਉਹਨੇ ਖਿਲਤ ਵੀ ਦਿੱਤੀ ਔਰ ਜਿਹੜਾ ਆਪਣਾ ਚੌਕਮੱਤੀ ਦਾ ਰਹਿਣ ਵਾਲਾ ਹੈਗਾ ਸੀ ਔਰ ਉਹਨੇ ਪੂਰੇ ਲਾਹੌਰ ਦੇ ਵਿੱਚ ਢੋਲ ਵਜਾ ਕੇ ਲੋਕਾਂ ਨੂੰ ਕਿਹਾ ਕਿ ਇਸ ਵਾਰੀ ਬਾਦਸ਼ਾਹੀ ਮਸਜਿਦ ਦੇ ਵਿੱਚ ਜਿਹੜਾ ਨਮਾਜ਼ ਨਹੀਂ ਪੜੇਗਾ ਉਹਦੀ ਈਦ ਦੀ ਨਮਾਜ਼ ਨਹੀਂ ਹੋਏਗੀ ਔਰ ਫਿਰ ਉੱਥੇ ਈਦ ਦੀ ਨਮਾਜ਼ ਹੋਈ 1811 ਦੇ ਵਿੱਚ ਹੁਣ ਉਹਦੇ ਬਾਵਜੂਦ ਅੰਗਰੇਜ਼ਾਂ ਨੇ ਇਹ ਕਿਹਾ ਕਿ ਜਨਾਬ ਇਹ ਰਣਜੀਤ ਸਿੰਘ ਜਿਹੜਾ ਹੈ ਇਹਨੇ ਉੱਥੇ ਘੋੜੇ ਬਣਵਾਤੇ ਬਾਦਸ਼ਾਹੀ ਮਸਜਿਦ ਦੀ ਆਊਟਰ ਵਾਲ ਹੈਗੀ ਨਹੀਂ ਸੀ ਔਰ ਇਹਦੇ ਵੀ ਬਹੁਤ ਸਾਰੇ ਹਵਾਲੇ ਮੌਜੂਦ ਨੇ ਕਿ ਕਿਸ ਤਰ੍ਹਾਂ ਉਹ ਆਊਟਰ ਵਾਲ ਜਿਹੜੀ ਹੈਗੀ ਹੈ ਉਹ ਬਾਅਦ ਦੇ ਵਿੱਚ ਬਣਾਈ ਅੱਛਾ ਤੇ ਇਹ ਜਿਹੜੀ ਕੈਂਪੇਨ ਹੈ ਜਿਹੜੀ ਰਣਜੀਤ ਸਿੰਘ ਦੇ ਜ਼ਮਾਨੇ ਤੋਂ ਹੀ ਸ਼ੁਰੂ ਹੋ ਗਈ ਸੀ ਇੱਕ ਪਾਸੇ ਉਰਦੂ ਦੀ ਔਰ ਪੰਜਾਬੀ ਦਾ ਕੰਮ ਤੇ ਉਹਨਾਂ ਨੇ ਬਾਅਦ ਦੇ ਵਿੱਚ ਕੀਤਾ ਲੇਕਿਨ ਉਰਦੂ ਹਿੰਦੀ ਦਾ ਝਗੜਾ ਉਹਨਾਂ ਨੇ ਸ਼ੁਰੂ ਕਰਤਾ ਸੀ ਔਰ ਦੂਸਰੇ ਪਾਸੇ ਉਹਨਾਂ ਨੇ ਐਂਟੀ ਸਿੱਖ ਮੁਸਲਿਮ ਪਾੜ ਉਹਨਾਂ ਨੂੰ ਇਹ ਬਹੁਤ ਅੱਛੀ ਤਰ੍ਹਾਂ ਪਤਾ ਹੈਗਾ ਕਿ ਸਿੱਖ ਜਿਹੜੇ ਹੈਗੇ ਨੇ
ਸਿੱਖ ਤੇ ਉਸ ਲਈ ਇਨ ਮੇਕਿੰਗ ਹੈਗੇ ਸਨ, ਲੇਕਿਨ ਮੁਸਲਮਾਨਾਂ ਨੂੰ ਇਹ ਪਤਾ ਸੀ ਕਿ ਮੁਸਲਮਾਨ ਸਭ ਤੋਂ ਵੱਡੀ ਤਾਦਾਦ ਵਿੱਚ ਹੈਗੇ ਨੇ ਪੰਜਾਬ ਵਿੱਚ। ਔਰ ਇਹ ਵੀ ਗੱਲ ਹਕੀਕਤ ਹੈਗੀ ਹੈ ਕਿ ਅੰਗਰੇਜ਼ ਜਿਹੜੇ ਨੇ ਉਹ ਨੰਬਰ ਗੇਮਸ ਜਿਹੜਾ ਹੈ ਉਹਨੂੰ ਸਮਝਦੇ ਸਨ। ਔਰ ਤੁਸੀਂ ਦੇਖੋ ਸੈਂਸਸ ਵਗੈਰਾ ਵੀ ਉਹਨਾਂ ਨੇ ਸ਼ੁਰੂ ਕਰਾਏ, ਡਾਟਾ ਵੀ ਦੇਖਦੇ ਸਨ। ਇਹ ਨਹੀਂ ਹੈਗਾ ਸੀ ਉਹ ਮਤਲਬ ਇਹਨਾਂ ਚੀਜ਼ਾਂ ਦੇ ਉੱਤੇ ਉਹ ਖਾਸ ਨਜ਼ਰ ਰੱਖਦੇ ਤੇ ਉਹਨਾਂ ਨੂੰ ਅੰਦਾਜ਼ਾ ਹੈਗਾ ਸੀ ਕਿ ਪੰਜਾਬ ਦੇ ਘੱਟੋ ਘੱਟ ਪਿਛਲੇ 500 ਸਾਲ ਤੋਂ ਪੰਜਾਬ ਇੱਕ ਮੁਸਲਿਮ ਫਿਨੋਮੇਨਾ ਹੈ। ਪੰਜਾਬ ਦੇ ਜਿੰਨੇ ਇਸ ਦੇ ਵਿੱਚ ਮੈਂ ਡਿਟੇਲ ਦੇ ਵਿੱਚ ਵੀ ਦਿੱਤਾ ਕਿ ਪੰਜਾਬ ਦੇ ਜਿਹੜੇ 30 ਡਿਸਟ੍ਰਿਕਟ ਹੈਗੇ ਨੇ ਉਹਨਾਂ ਚੋਂ 18 ਡਿਸਟ੍ਰਿਕਟ ਉਹ ਨੇ ਜਿੱਥੇ ਮੁਸਲਮਾਨ 50% ਤੋਂ ਲੈ ਕੇ 51.2% ਤੋਂ ਲੈ ਕੇ ਤੇ 99% ਤੱਕ ਹੈਗੇ। ਔਰ ਬਾਕੀ ਕਮ ਸੇ ਕਮ 3 ਡਿਸਟ੍ਰਿਕਟ ਐਸੇ ਸਨ ਜਿੱਥੇ ਸਿੰਗਲ ਲਾਰਜੈਸਟ ਸਨ ਮੁਸਲਮਾਨ, ਜਿਸ ਤਰ੍ਹਾਂ ਅੰਮ੍ਰਿਤਸਰ ਹੈਗਾ, ਜਿਸ ਤਰ੍ਹਾਂ ਫਿਰੋਜ਼ਪੁਰ ਹੈਗਾ, ਜਿਸ ਤਰ੍ਹਾਂ ਜਲੰਧਰ ਹੈਗਾ, ਉਹਦੇ ਸਿੰਗਲ ਲਾਰਜੈਸਟ ਮੁਸਲਮਾਨ ਹੈਗੇ। ਔਰ ਜਿੱਥੇ ਬਹੁਤ ਘੱਟ ਹੈਗੇ ਸਨ ਮੁਸਲਮਾਨ ਉੱਥੇ ਵੀ 28% ਹੈਗੇ। ਟੋਟਲ ਪੰਜਾਬ ਦੇ 3 ਐਸੇ ਡਿਸਟ੍ਰਿਕਟ ਹਨ ਜਿਹਦੇ ਵਿੱਚ ਮੁਸਲਮਾਨ 18% ਤੋਂ ਲੈ ਕੇ 3% ਤੱਕ ਹੈਗੇ ਸਨ। ਬਾਕੀ ਸਾਰਿਆਂ ਦੇ ਅੰਦਰ ਜਿਹੜਾ ਹੈਗਾ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਹੈਗੀ ਔਰ ਇੱਕ ਮੁਸਲਿਮ ਫਿਨੋਮੇਨਾ ਉਹਨੂੰ ਕਿਹਾ ਜਾ ਸਕਦਾ ਹੈ। ਸੋ ਇਹ ਸਿੱਖ ਮੁਸਲਿਮ ਪਾਰਟ ਜਿਹੜਾ ਹੈਗਾ ਔਰ ਖਾਸ ਤੌਰ ਤੇ ਪੰਜਾਬੀ ਨੂੰ ਉਹਨ ਸ਼ਾਹਮੁਖੀ ਤੋਂ ਬਿਲਕੁਲ ਗਾਇਬ ਕਰ ਦੇਣਾ ਔਰ ਗੁਰਮੁਖੀ ਤੇ ਸਾਰਾ ਐਮਫੈਸਿਸ ਪਾਣਾ, ਇਹ ਸਾਰਾ ਕੰਮ ਜਿਹੜਾ ਹੈਗਾ ਇਹ ਸਿੱਖ ਮੁਸਲਿਮ ਪਾਰਟ ਨੂੰ ਜਿਹੜਾ ਹੈ ਵਧਾਉਣ ਦੇ ਵਿੱਚ। ਔਰ ਫਿਰ ਤੁਸੀਂ ਇਹ ਵੀ ਪਤਾ ਕਿ ਤੁਹਾਨੂੰ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੇ ਖਾਲਸਾ ਕਾਲਜ ਵੀ ਖੁਲਵਾਏ, ਇਸਲਾਮੀਆ ਕਾਲਜ ਵੀ ਖੁਲਵਾਏ ਔਰ ਉਹਨਾਂ ਨੇ ਸਨਾਤਨ ਧਰਮ ਵੀ ਖੁਲਵਾਏ ਕਿ ਮਤਲਬ ਉਹਨਾਂ ਨੇ ਪੂਰਾ ਰਿਲੀਜਨ ਇੱਕ ਮਾਹੌਲ ਬਣਾ ਰਹੇ ਸਨ ਕਿ ਰਿਲੀਜਨ ਜਿਹੜਾ ਹੈਗਾ ਉਹ ਇੱਕ ਸੁਸਾਇਟੀ ਨੂੰ ਇੱਕ ਪੂਰਾ ਰਿਲੀਜਨ ਦੇ ਉੱਤੇ ਤੁਸੀਂ ਡਿਵਾਈਡ ਕਰ ਦਿਓ। ਅਗਰ ਤੁਸੀਂ 1871 ਦਾ ਜਿਹੜਾ ਪਹਿਲਾ ਸੈਂਸਸ ਹੈ ਜਿਹੜਾ ਇਹਨਾਂ ਨੇ ਮਤਲਬ ਬਾਅਦ ਚ ਉਹਨੂੰ ਡਿਸਕਾਰਡ ਕੀਤਾ ਲੇਕਿਨ ਜ਼ਾਹਿਰ ਉਹ ਮੌਜੂਦ ਹੈਗਾ ਸਾਰੀ ਜਗ੍ਹਾ ਤੇ, ਉਹ ਪਹਿਲਾ ਸੈਂਸਸ ਜਿਹੜਾ 1871 ਦੇ ਵਿੱਚ ਇਹਨਾਂ ਨੇ ਕਰਾਇਆ ਉਹਦੇ ਵਿੱਚ ਵੀ ਜਿਹੜਾ ਹੈਗਾ ਸਭ ਤੋਂ ਵੱਡਾ ਮਸਲਾ ਇਹੀ ਹੈਗਾ ਸੀ ਕਿ ਲੋਕ ਤੇ ਕਹਿੰਦੇ ਹੀ ਨਹੀਂ ਸਨ ਕਿ ਅਸੀਂ ਹਿੰਦੂ ਹਾਂ ਕਿ ਮੁਸਲਮਾਨ ਹਾਂ। ਲੋਕ ਤੇ ਆਪਣੀ ਜ਼ਾਤਾਂ ਵੀ ਥੋੜੀ ਬਹੁਤ ਬੋਲਦੇ ਸਨ, ਲੇਕਿਨ ਇਹਨਾਂ ਨੇ ਜਿਹੜਾ ਪਹਿਲਾ ਸੈਂਸਸ ਸੀ ਉਹਦੇ ਵਿੱਚ ਇਹਨੇ ਹਿੰਦੂ ਮੁਸਲਮਾਨ ਵੀ ਨਹੀਂ ਕਿਹਾ, ਇਹਨਾਂ ਕਿਹਾ ਇਹ ਸੈਯਦ ਹੈਗੇ ਨੇ, ਪਠਾਨ ਹੈਗੇ ਨੇ, ਇਸ ਤਰ੍ਹਾਂ ਦੀ ਡਿਵੀਜ਼ਨ ਬਣਾਈ। ਉਹ ਬਹੁਤ ਅਜੀਬੋ ਗਰੀਬ ਸੈਂਸਸ ਹੈਗਾ ਪਹਿਲਾ ਜਿਹੜਾ ਹੈ। ਔਰ ਫਿਰ ਉਹਦੇ ਵਾਸਤੇ ਜਿਹੜੇ ਤੁਸੀਂ ਉਹਦਾ ਪੜ੍ਹੋ ਰਿਪੋਰਟਾਂ ਜਿਹੜੀਆਂ ਨੇ ਉਹਦੀਆਂ, ਉਹ ਰਿਪੋਰਟਾਂ ਪੜ੍ਹ ਕੇ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਲੋਕ ਇੱਥੇ ਬਿਲ ਅਮੂਮ ਜਿਹੜਾ ਹੈ ਮਜ਼ਹਬੀ ਸ਼ਨਾਖਤਾਂ ਨੂੰ ਉਸ ਤਰ੍ਹਾਂ ਲਿਫਟ ਨਹੀਂ ਕਰਾ ਰਹੇ ਸਨ। ਸ਼ਰਾਫੀਆਂ ਦੀ ਗੱਲ ਨਹੀਂ ਹੋ ਰਹੀ, ਆਮ ਮਤਲਬ ਜਿਨ੍ਹਾਂ ਲੋਕਾਂ ਨੂੰ ਉਹਨਾਂ ਜਾ ਕੇ ਮਿਲੇ ਔਰ ਉਹ ਰਿਪੋਰਟਾਂ ਦੇ ਵਿੱਚ ਖੁਦ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਉਹ ਉਹਨਾਂ ਦਾ ਤਲਕ ਨਹੀਂ ਹੈਗਾ ਸੀ, ਲੇਕਿਨ ਇਹਨਾਂ ਨੇ ਬਿਲ ਆਖਰ ਜਿਹੜਾ ਹੈਗਾ ਉਸੇ ਸੁਸਾਇਟੀ ਨੂੰ ਰਿਲੀਜਨ ਦੇ ਉੱਤੇ ਸ਼ਾਰਪਲੀ ਡਿਵਾਈਡ ਕੀਤਾ 20th ਸੈਂਚੁਰੀ ਦੇ ਵਿੱਚ। 20th ਸੈਂਚੁਰੀ ਦਾ ਜਿਹੜਾ ਸਭ ਤੋਂ ਅਹਿਮ ਮਤਲਬ ਮੈਂ ਸਮਝਦਾ ਕਿ ਜਿਸਨੇ ਸਾਰਾ ਕੰਮ ਖਰਾਬ ਕੀਤਾ, ਜਦੋਂ ਕੰਮ ਸ਼ੁਰੂ ਹੋਇਆ, ਉਹ ਲਖਨਊ ਪੈਕਟ ਹੈ। ਉਹ 20th ਸੈਂਚੁਰੀ ਦੇ ਵਿੱਚ ਯਾਨੀ 1916 ਦੇ ਵਿੱਚ ਜਿਹੜਾ ਲਖਨਊ ਪੈਕਟ ਹੋਇਆ, ਮੇਰਾ ਇਸ ਮਜ਼ਮੂਨ ਦੇ ਵਿੱਚ ਵੀ ਇਹਦੇ ਤੇ ਕਾਫੀ ਐਮਫੈਸਿਸ ਹੈਗਾ ਔਰ ਮੇਰਾ ਇਹ ਖਿਆਲ ਹੈ ਕਿ ਲਖਨਊ ਪੈਕਟ ਜਿਹੜਾ ਹੈਗਾ ਉਹ ਬਜ਼ਾਹਿਰ ਤੇ ਉਹਦਾ ਚਿਹਰਾ ਜਿਹੜਾ ਹੈਗਾ ਉਹਨਾਂ ਨੇ ਬੂਥਾ ਉਹਦਾ ਇਹੀ ਰੱਖਿਆ ਸੀ ਕਿ ਅਕਲੀਤਾਂ ਦੇ ਵਾਸਤੇ ਹੈਗਾ ਔਰ ਵੇਟੇਜ ਦਾ ਫਾਰਮੂਲਾ ਮਾਈਨੋਰਿਟੀਜ਼ ਦੀ ਹੈਲਪ ਵਾਸਤੇ ਹੈਗਾ ਕਿ ਉਹਨਾਂ ਨੂੰ 10% ਕੋਟਾ ਦਿੱਤਾ ਜਾਏ। ਲੇਕਿਨ ਇਨ ਰਿਐਲਿਟੀ ਜਿਹੜਾ ਹੈਗਾ ਪੰਜਾਬ ਔਰ ਬੰਗਾਲ ਹੀ ਦੋ ਸੂਬੇ ਸਨ ਜਿੱਥੇ ਮੁਸਲਮਾਨਾਂ ਦੀ ਅਕਸਰੀਅਤ ਹੈ, ਕਿਉਂਕਿ ਸਿੰਧ ਜਿਹੜਾ ਹੈ ਉਹ ਬੰਬਈ ਦੇ ਅੰਡਰ ਹੈਗਾ ਸੀ, ਸੂਬਾ ਸਰਹੱਦ ਦੇ ਕੋਲ ਰਾਈਟਸ ਨਹੀਂ ਸਨ, ਬਲੋਚਿਸਤਾਨ ਸੂਬਾ ਹੀ ਨਹੀਂ ਹੈਗਾ ਸੀ। ਸੋ ਇਹ ਦੋ ਹੀ ਸੂਬੇ ਹੈਗੇ ਸਨ ਔਰ ਇਹਨਾਂ ਦੋਨੋਂ ਸੂਬਿਆਂ ਦੇ ਅੰਦਰ ਜਿਹੜਾ ਹੈਗਾ ਖਾਸ ਤੌਰ ਤੇ ਇਹਨਾਂ ਦੇ ਜਿਹੜੇ ਮੁਸਲਮਾਨ ਨੇ ਇਸ ਲਖਨਊ ਪੈਕਟ ਦੇ ਨਾਲ ਉਹਨਾਂ ਦੀ ਆਬਾਦੀ, ਉਹਨਾਂ ਦੀ ਜਿਹੜੀ ਪਰਸੈਂਟੇਜ ਜਿਹੜੀ 10% ਤੋਂ ਵੀ ਘੱਟ ਸੀ, ਇੱਕ ਪਾਸੇ 52% ਸਨ, ਇੱਕ ਪਾਸੇ 57.1% ਸਨ, ਤੇ ਉਹ ਘੱਟ ਹੋ ਗਈ ਔਰ 50% ਤੋਂ ਘੱਟ ਹੋ ਗਏ। ਔਰ ਇਹਦਾ ਇੱਕ ਪੋਲਿਟਿਕਸ ਤੇ ਖਾਸ ਅਸਰ ਉਸ ਲਈ ਪਿਆ ਜਦੋਂ ਚੈਮਸਫੋਰਡ ਰਿਫਾਰਮ ਨੇ ਲਖਨਊ ਪੈਕਟ ਨੂੰ ਅਪਣਾ ਲਿਆ ਔਰ ਲਖਨਊ ਪੈਕਟ ਪਾਰਟ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ 1919 ਬਣ ਗਿਆ ਔਰ ਉਹਦੇ ਤਹਿਤ ਹੀ ਅਸੈਂਬਲੀ ਦੀ ਚੋਣਾਂ ਵੀ ਹੋਈਆਂ। ਔਰ ਤੁਹਾਨੂੰ ਪਤਾ ਹੈ ਕਿ 1920, 1923, 1926 ਦੇ ਵਿੱਚ ਖਾਸ ਤੌਰ ਤੇ 3 ਸਾਲ ਦੇ ਬਾਅਦ ਚੋਣਾਂ ਹੋਈਆਂ ਔਰ ਉਹਦੇ ਅੰਦਰ ਇਹ ਸਵਾਲ ਜਿਹੜਾ ਹੈਗਾ ਉਹ ਬਹੁਤ ਉਭਰ ਕੇ ਸਾਹਮਣੇ ਆਇਆ ਔਰ ਉਹਨੇ ਖਾਸ ਜਿਹੜੀ ਹੈਗੀ ਹੈ ਉਹ ਮਾਹੌਲ ਪੈਦਾ ਕੀਤਾ ਹੈ। ਔਰ ਫਿਰ ਇਹੀ ਜਿਹੜਾ ਮੈਂ ਕਹਿ ਰਿਹਾ ਕਿ ਐਸੇ ਪੀਰੀਅਡ ਦੇ ਅੰਦਰ ਤੁਸੀਂ ਦੇਖਦੇ ਹੋ ਗੁਰਦੁਆਰਾ ਲਹਿਰ ਵੀ ਚੱਲਦੀ ਹੈ, ਐਸੇ ਪੀਰੀਅਡ ਦੇ ਅੰਦਰ ਜਿਹੜਾ ਹੈ ਉਹ ਮੁਖਤਲਿਫ ਕਿਸਮ ਦੀ ਮਤਲਬ ਖਿਲਾਫਤ ਮੂਵਮੈਂਟ ਖੁਦ ਇੱਕ ਐਸੀ ਹੈਗੀ ਹੈ ਕਿ ਜਿਹੜੀ ਅਦਰਵਾਈਜ਼ ਜਿਹੜਾ ਹੈਗਾ ਉਹ ਰਿਲੀਜਨ ਨੂੰ ਪ੍ਰਮੋਟ ਕਰ ਰਹੀ ਹੈ। ਯੂਜ਼ ਆਫ ਰਿਲੀਜਨ ਅਗਰ ਤੁਸੀਂ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਇਸਤੇਮਾਲ ਕਰਦੇ ਹੋ ਰਿਲੀਜਨ ਨੂੰ ਤੇ ਉਹ ਵੀ ਯੂਜ਼ ਆਫ ਰਿਲੀਜਨ, ਮਿਸਯੂਜ਼ ਆਫ ਰਿਲੀਜਨ ਦੇ ਵਿੱਚ ਹੀ ਆਉਂਦਾ ਹੈ। ਅਗਰ ਤੁਸੀਂ ਅੰਗਰੇਜ਼ਾਂ ਦੀ ਹਮਾਇਤ ਵਾਸਤੇ ਇਸਤੇਮਾਲ ਕਰਦੇ ਹੋ ਮਜ਼ਹਬ ਨੂੰ, ਉਹ ਵੀ ਉਹਦੇ ਵਿੱਚ ਹੀ ਆਉਂਦਾ ਹੈ। ਸੋ ਮਜ਼ਹਬ ਦਾ ਇਸਤੇਮਾਲ ਜਿਹੜਾ ਹੈਗਾ ਤੁਸੀਂ ਦੇਖਦੇ ਹੋ ਕਿ ਇਹ ਵੀ ਠੀਕ ਹੈ ਕਿ ਜਲਿਆਂਵਾਲਾ ਬਾਗ ਤੋਂ ਬਾਅਦ ਖਾਸ ਤੌਰ ਤੇ
ਜਿਹੜੀ ਅਵਾਮੀ ਸਿਆਸਤ ਹੈ ਉਹ ਵੀ ਸ਼ੁਰੂ ਹੋਈ, ਕਿਉਂਕਿ ਉਸ ਤੋਂ ਪਹਿਲੇ ਤਾਂ ਕਾਂਗਰਸ, ਮੁਸਲਿਮ ਲੀਗ ਇਹ ਕਲੱਬ ਪੋਲਿਟਿਕਸ ਕਰਦੇ, ਇਹ ਬੈਠ ਕੇ ਕਮਰਿਆਂ ਦੇ ਅੰਦਰ ਚੀਜ਼ਾਂ ਨੂੰ ਤੈਅ ਕਰਦੇ। ਲੇਕਿਨ ਇਹ ਖਿਲਾਫਤ ਲਹਿਰ ਜਾਂ ਈਵਨ ਜਲਿਆਂਵਾਲਾ ਬਾਗ ਦੇ ਖਿਲਾਫ ਪਹਿਲਾ ਜਲਸਾ ਹੋਇਆ ਲਾਹੌਰ ਦੇ ਵਿੱਚ, ਮੋਚੀ ਦਰਵਾਜ਼ੇ ਦੇ ਵਿੱਚ, ਉਸ ਤੋਂ ਬਾਅਦ ਇੱਕ ਜਲਸਿਆਂ ਦੀ ਅਵਾਮੀ ਲਹਿਰਾਂ ਦੀ ਤੁਹਾਨੂੰ ਲੜੀ ਨਜ਼ਰ ਆਉਂਦੀ ਹੈ 47 ਤੱਕ, ਉਹ ਹਕੀਕਤ ਹੈ। ਲੇਕਿਨ ਉਹਦੇ ਨਾਲ ਨਾਲ ਧਰਮੀ ਗੱਲ ਵੀ ਸ਼ੁਰੂ ਹੋ ਗਈ, ਔਰ ਧਰਮੀ ਗੱਲ ਸ਼ੁਰੂ ਹੋਣ ਦੀ ਵਜ੍ਹਾ ਇੱਕ ਹੋਰ ਵੀ ਹੈਗੀ ਸੀ, ਕਿਉਂਕਿ ਇੱਥੇ ਜਿਹੜੀ ਪਹਿਲੀ ਮੂਵਮੈਂਟ ਹੈਗੀ ਸੀ ਜਿਹੜੀ ਮੁਤਹਿਦਾ ਬੰਗਾਲ ਦੀ ਸੀ, ਉਹਦੇ ਵਿੱਚ ਵੀ ਹਿੰਦੂ ਮਜ਼ਹਬ ਨੂੰ ਬਹੁਤ ਇਸਤੇਮਾਲ ਕੀਤਾ ਗਿਆ। ਉਹਦੇ ਸਾਰੇ ਇਸਤਾਰੇ, ਜ਼ਿਆਦਾਤਰ ਇਸਤਾਰੇ ਜਿਹੜੇ ਹੈਗੇ ਨੇ ਉਹ ਹਿੰਦੂ ਹੈਗੇ। ਸੋ ਤੁਸੀਂ ਇਹ ਦੇਖਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਮਜ਼ਹਬ ਆਹਿਸਤਾ ਆਹਿਸਤਾ ਉਹ ਆਪਣੀ ਜਗ੍ਹਾ ਬਣਾ ਰਿਹਾ ਹੈ, ਔਰ ਮਜ਼ਹਬੀ ਅਪੀਲ ਜਿਹੜੀ ਹੈ ਉਹ ਵੱਧ ਰਹੀ ਹੈ, ਚਾਹੇ ਉਹ ਖਿਲਾਫਤ ਦੇ ਨਾਂ ਤੇ ਵਧੇ, ਚਾਹੇ ਉਹ ਹਿਜਰਤ ਦੇ ਨਾਂ ਤੇ ਵਧੇ, ਚਾਹੇ ਉਹ ਖਾਲਸੇ ਦੇ ਨਾਂ ਦੇ ਉੱਤੇ ਵਧੇ, ਹਿੰਦੂ ਦੇ ਨਾਂ ਤੇ ਵਧੇ, ਮੁਸਲਮਾਨ ਦੇ ਨਾਂ ਤੇ ਵਧੇ, ਵੱਧ ਹੋ ਰਹੀ ਹੈ। ਔਰ ਉਹ ਅਸੀਂ ਦੇਖਦੇ ਹਾਂ ਕਿ ਆਹਿਸਤਾ ਆਹਿਸਤਾ ਜਿਹੜਾ ਹੈ ਉਹ ਅਸੀਂ ਇਹ ਵੀ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜਾ ਹੈਗਾ ਉਹ ਮਤਲਬ ਇਹਦਾ ਅਸਰ ਹੈਗਾ ਕਿ ਪੰਜਾਬ ਦੇ ਵਿੱਚ 56% ਦੀ ਤਹਿਰੀਕ ਅਸੀਂ ਲਹਿਰ ਚੱਲਦੀ ਹੈ, ਜਿਹੜੀ ਇੱਕ ਪੰਜਾਬੀ ਸ਼ਾਇਰ ਜਿਹੜਾ ਲਾਲਦੀਨ ਕੈਸਰ ਲੀਡ ਕਰ ਰਿਹਾ, ਹੋਰ ਵੀ ਬਹੁਤ ਸਾਰੇ ਲੋਕ ਉਹਦੇ ਨਾਲ ਹੈਗੇ ਨੇ, ਔਰ ਉਹ ਕਹਿ ਰਹੇ ਨੇ ਕਿ ਮੁਸਲਮਾਨਾਂ ਨੂੰ 56% ਦਾ ਹਿੱਸਾ ਦਿਓ। ਔਰ ਬਹੁਤ ਸਾਰੇ ਲੋਕ ਹੈਗੇ ਨੇ ਕਿ ਜਿਹੜੇ ਮੁਸਲਮਾਨ ਨਹੀਂ ਹੈਗੇ, ਲੇਕਿਨ ਉਹ ਵੀ ਇਹ ਸਮਝਦੇ ਨੇ ਕਿ ਲਖਨਊ ਬੈਂਕ ਨੇ ਬੇੜਾ ਗਰਕ ਕਰਤਾ। CR ਦਾਸ, ਚਤਰੰਜਨ ਦਾਸ ਜਿਹੜੇ ਹੈਗੇ ਨੇ, ਉਹ ਉਹਨਾਂ ਨੇ ਕਵੀ ਦੇ ਵਿੱਚ ਜਿਹੜਾ ਹੈਗਾ ਉਹ ਕਲਕੱਤੇ ਮਿਊਨਿਸਪੈਲਿਟੀ ਦੇ ਵਿੱਚ ਜਿਹੜਾ ਹੈਗਾ ਲਖਨਊ ਬੈਂਕ ਤੋਂ ਪਿੱਛੇ ਹਟ ਕੇ ਤੇ ਉੱਥੇ 50% ਸੀਟਾਂ ਦਿੱਤੀਆਂ। ਇਸੇ ਤਰ੍ਹਾਂ ਜਿਹੜਾ ਹੈਗਾ ਉਹ ਬਹੁਤ ਸਾਰੇ KM ਮੁੰਸ਼ੀ ਹੈਗਾ, ਉਹਨੇ ਮਤਲਬ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਸਾਈਨ ਵੀ ਕੀਤੇ, ਮੁਹੰਮਦ ਅਲੀ ਜਿਨ੍ਹਾਂ ਵੀ ਉਹਦੇ ਸ਼ਾਮਿਲ ਹੈ, ਮੀਆਂ ਫਜ਼ਲ ਹੁਸੈਨ ਉਹਦੇ ਸ਼ਾਮਿਲ ਹੈ, ਜਿਨ੍ਹਾਂ ਸਾਈਨ ਕੀਤੇ ਸਨ, ਸਿਗਨੇਟਰੀ ਹੈਗੇ ਸਨ ਉਹ। ਲੇਕਿਨ ਬਹੁਤ ਸਾਰੇ ਲੋਕਾਂ ਨੇ ਜਿਹੜੇ ਸਿਗਨੇਟਰੀ ਸਨ ਉਹਨਾਂ ਨੇ ਇਹਨੂੰ ਨਹੀਂ ਛੱਡਿਆ। ਖਾਸ ਤੌਰ ਤੇ ਕਾਂਗਰਸ ਜਿਹੜੀ ਹੈ ਉਹਨੇ ਆਖਰੀ ਦਮ ਤੱਕ ਨਹੀਂ ਛੱਡਿਆ। ਕਾਂਗਰਸ ਦੇ ਵਿੱਚ ਹਾਲਾਂਕਿ CR ਦਾਸ ਵਗੈਰਾ ਵੀ ਸਨ, ਇਹਨਾਂ ਨੇ ਛੱਡ ਦਿੱਤਾ, ਲੇਕਿਨ ਕਾਂਗਰਸ ਦੀ ਮੇਨ ਸਟ੍ਰੀਮ ਲੀਡਰਸ਼ਿਪ ਜਿਹੜੀ ਹੈ, ਮਹਾਤਮਾ ਗਾਂਧੀ ਹੋ ਜਾਣ, ਪੰਡਿਤ ਜਵਾਹਰ ਲਾਲ ਨਹਿਰੂ ਹੋ ਜਾਣ, ਇਹਨਾਂ ਲੋਕਾਂ ਨੇ ਕਦੀ ਨਹੀਂ ਛੱਡਿਆ। ਇਹਨਾਂ ਨੇ ਹਮੇਸ਼ਾ ਮਤਲਬ ਇਹਨਾਂ ਦੇ ਵਿੱਚੋਂ ਲੋਕ ਨਿਕਲ ਕੇ ਉਹਨਾਂ ਨੇ ਅਹਿਰਾਰ ਬਣਾ ਲਏ। ਖਿਲਾਫਤ ਕਮੇਟੀ ਪੰਜਾਬ, ਖਿਲਾਫਤ ਕਮੇਟੀ ਬੰਗਾਲ, ਇਹ ਦੋਨੋਂ ਨੇ ਮੁਸਲਸਲ ਇਹ ਗੱਲ ਕੀਤੀ ਕਿ ਜਨਾਬ ਤੁਸੀਂ ਲਖਨਊ ਬੈਂਕ ਤੋਂ ਪਿੱਛੇ ਹਟ ਜਾਓ, ਲੇਕਿਨ ਕਾਂਗਰਸ ਨਹੀਂ ਹਟੀ। ਸੋ ਇਹ ਇੱਕ ਬਹੁਤ ਅਹਿਮ ਗੱਲ ਹੈਗੀ। ਔਰ ਤੁਸੀਂ ਦੇਖੋਗੇ ਇਸ ਪੋਲਿਟਿਕਸ ਦਾ ਜ਼ਿਕਰ ਨਾ ਮੁਸਲਿਮ ਲੀਗ ਕਰਨਾ ਚਾਹੁੰਦੀ ਹੈ ਨਾ ਕਾਂਗਰਸ, ਕਿਉਂਕਿ ਦੋਵਾਂ ਨੂੰ ਸੂਟ ਨਹੀਂ ਕਰਦਾ ਉਹਦਾ ਜ਼ਿਕਰ ਕਰਨਾ। ਅਗਰ ਉਹ ਜ਼ਿਕਰ ਕਰਨਗੇ ਤੇ ਉਹਨਾਂ ਨੂੰ ਇਹ ਪਤਾ ਚੱਲੇਗਾ ਕਿ ਅਸਲ ਦੇ ਵਿੱਚ ਪਾਕਿਸਤਾਨ ਦੀ ਤਹਿਰੀਕ ਜੋ ਵੀ ਕੁਛ ਹੈ ਉਹਦੇ ਪ੍ਰੋਵਿੰਸ਼ੀਅਲ ਪਾਵਰ ਦਾ ਮੇਨ ਕਿਰਦਾਰ ਹੈ। ਉਹ ਤਾਂ ਇਹ ਨਹੀਂ ਕਹਿਣਾ ਚਾਹੁੰਦੇ, ਉਹ ਤਾਂ ਕਹਿੰਦੇ ਮੁਹੰਮਦ ਬਿਨ ਕਾਸਿਮ ਨੇ ਆ ਕੇ ਪਾਕਿਸਤਾਨ ਬਣਾ ਦਿੱਤਾ। ਇਸ ਵਾਸਤੇ ਉਹਨਾਂ ਨੂੰ ਸੂਟ ਨਹੀਂ ਕਰਦਾ। ਕਾਂਗਰਸ ਨੂੰ ਇਸ ਵਾਸਤੇ ਸੂਟ ਨਹੀਂ ਕਰਦਾ ਕਿ ਕਾਂਗਰਸ ਅਗਰ ਇਹ ਕਹੇ ਤੇ ਉਹਨੂੰ ਇਹ ਮੰਨਣਾ ਪਏਗਾ ਕਿ ਲਖਨਊ ਪੈਕਟ ਤੇ ਉਹਦੀ ਮੁਸਲਸਲ ਜਿਹੜੀ ਹੈਗੀ ਹੈ ਇੱਕ ਗਲਤ ਪਾਲਿਸੀ ਤੇ, ਔਰ ਉਹ ਸੂਟ ਕਰਦੀ ਸੀ। ਉਹ ਇਹ ਵੀ ਹਕੀਕਤ ਹੈ ਕਿ ਲਖਨਊ ਪੈਕਟ ਜਿਸ ਤਰ੍ਹਾਂ UP ਦੇ ਮੁਸਲਮਾਨ ਨੂੰ ਸੂਟ ਕਰਦਾ ਸੀ, ਇਸ ਤਰ੍ਹਾਂ ਪੰਜਾਬ ਦੇ ਸਿੱਖ ਜਿਹੜੇ ਪੰਜਾਬ ਦੇ ਅੰਦਰ ਸਿੱਖ ਹੈਗੇ ਨੇ, ਤੁਸੀਂ ਦੇਖੋ ਕਿ ਸਿੱਖ ਲੀਗ ਜਿਹੜੀ ਹੈ ਉਹਦੀ ਮੁਸਲਸਲ ਹਮਾਇਤ ਕਰ ਰਹੀ ਹੈ। ਔਰ ਜਦੋਂ ਕਮਿਊਨਲ ਵਾਰਡ ਦੇ ਵਿੱਚ ਲਖਨਊ ਪੈਕਟ ਤੇ ਥੋੜਾ ਕੰਪਰੋਮਾਈਜ਼ ਕਰਕੇ ਉਹਨਾਂ ਨੇ ਥੋੜੀ ਜਿਹੀ ਸਪੇਸ ਦਿੱਤੀ ਔਰ ਕੁਝ ਸੀਟਾਂ ਇਹਨਾਂ ਦੀ ਵੱਧ ਗਈਆਂ। ਪਹਿਲੇ ਕੁਝ 38% ਹੋ ਗਈਆਂ ਸਨ ਤੇ ਉਹਦੇ ਨਾਲ 44% ਹੋ ਗਈਆਂ, ਤੇ ਉਹਦੇ ਤੇ ਸਿੱਖ ਲੀਗ ਨੇ ਉਹਦੇ ਖਿਲਾਫ ਬਿਆਨਾਤ ਦਿੱਤੇ। ਜਿਹੜੀ ਅਕਾਲੀ ਹੈਗੇ ਸਨ ਉਹਨੇ ਬਿਆਨਾਤ ਦਿੱਤੇ ਉਹਦੇ ਤੇ। ਹੁਣ ਇਹ ਸਾਰਾ ਜਿਹੜਾ ਹੈਗਾ ਪੋਲਿਟਿਕਸ ਉਹ ਕਾਂਗਰਸ ਨੂੰ ਸੂਟ ਕਰਦੀ ਸੀ, ਕਿਉਂਕਿ ਉਹ ਪੰਜਾਬ ਦੇ ਵਿੱਚ ਜਿਹੜਾ ਹੈਗਾ ਇੱਕ ਪਾੜ ਜਿਹੜਾ ਹੈਗਾ ਉਹਦੇ ਤਹਿਤ ਕੰਮ ਕਰਦਾ। ਇੱਕ ਪਾਸੇ ਉਹ ਬਨੀਏ ਦੇ ਨਾਲ ਖਲੋਤੇ ਹੋਏ ਸਨ, ਦੂਜੇ ਪਾਸੇ ਸਿੱਖਾਂ ਨੂੰ ਉਹ ਇਸ ਪਾਸੇ ਲਿਜਾਣਾ ਚਾਹੁੰਦਾ ਤਾਂ ਕਿ ਉਹ ਪੰਜਾਬ ਦੇ ਵਿੱਚ ਇੱਕ ਪਾੜ ਰਹੇ ਮੁਸਲਿਮ ਔਰ ਨਾਨ ਮੁਸਲਿਮ ਦੇ ਪੰਜਾਬ ਦੇ ਉੱਤੇ, ਜਦੋਂ ਉਹ ਬਾਅਦ ਦੇ ਵਿੱਚ ਫਾਇਦਾ ਚੁੱਕਣ। ਔਰ ਮੁਸਲਸਲ ਉਹਨਾਂ ਦੀ ਪੋਲਿਟਿਕਸ ਦੇ ਵਿੱਚ ਇਹ ਪਾੜ ਤੁਹਾਨੂੰ ਵਧਾਉਂਦੇ ਹੋ ਨਜ਼ਰ ਆਉਂਦੇ ਨੇ। ਸੋ ਇਹ ਕਿਉਂਕਿ ਅਸੀਂ ਬੁਨਿਆਦੀ ਤੌਰ ਤੇ ਮਜ਼ਮੂਨ ਦੇ 27 ਮਾਰਚ 1947 ਦੇ ਇਜਲਾਸ ਦੇ ਉੱਤੇ ਹੈ, ਲੇਕਿਨ ਉਹਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਸਾਰਾ ਬੈਕਗ੍ਰਾਉਂਡ ਜਿਹੜਾ ਹੈ ਉਹ ਆਹਿਸਤਾ ਨੇ, ਔਰ ਉਹਦੇ ਮੁਖਤਲਿਫ ਪਲੇਅਰ ਜਿਹੜੇ ਨੇ ਉਹ ਹਿੱਸਾ ਪਾ ਰਹੇ ਨੇ, ਕੰਮ ਕਰ ਰਹੇ ਨੇ। ਸੋ ਅਸੀਂ ਇਹ ਦੇਖਦੇ ਹਾਂ ਕਿ ਖਾਸ ਤੌਰ ਤੇ ਫਿਰ ਜਿਹੜਾ ਜਿਸ ਤਰ੍ਹਾਂ ਸ਼ਹੀਦਗੰਜ ਦਾ ਵਾਕਿਆ ਹੈਗਾ, ਸ਼ਹੀਦਗੰਜ ਦਾ ਵਾਕਿਆ ਵੀ ਬਹੁਤ ਅਹਿਮ ਹੈਗਾ, ਕਿਉਂਕਿ ਉਹਦੇ ਯੂਨੀਅਨਿਸਟ ਜਿਹੜੇ ਨੇ ਉਹ ਮਜ਼ਹਬ ਦਾ ਯੂਨੀਅਨਿਸਟਾਂ ਨੇ ਉਸ ਤੋਂ ਪਹਿਲੇ ਕਸ਼ਮੀਰ ਦੀ ਤਹਿਰੀਕ ਦੇ ਵਿੱਚ ਵੀ ਮਜ਼ਹਬ ਦਾ ਇਸਤੇਮਾਲ ਕੀਤਾ। ਜਿਸ ਤਰ੍ਹਾਂ ਕਾਂਗਰਸ ਮਜ਼ਹਬ ਦਾ ਬਹੁਤ ਇਸਤੇਮਾਲ ਕਰਦੀ ਸੀ, ਇਸੇ ਤਰ੍ਹਾਂ ਮੈਂ ਇਸ ਵਾਰ ਕਾਂਗਰਸ ਔਰ ਯੂਨੀਅਨਿਸਟਾਂ ਦੀ ਗੱਲ ਕਰਨਾ ਕਿ ਇਹ ਸੈਕੂਲਰ ਕਲੇਮ ਕਰਦੇ, ਸੈਕੂਲਰ ਜਿਹੜੇ ਦਾ ਇਸਤੇਮਾਲ ਕਰਨਗੇ ਤੇ ਫਿਰ ਮਜ਼ਹਬੀ ਲੋਕਾਂ ਨਹੀਂ ਕਰ। ਮੈਂ ਕਹਿ ਰਿਹਾ ਕਿ ਜੋ
ਸ਼ਹੀਦਗੰਜ ਦੇ ਵਿੱਚ ਵੀ ਔਰ ਉਸ ਤੋਂ ਪਹਿਲੇ ਕਸ਼ਮੀਰ ਦੀ ਤਹਿਰੀਕ ਦੇ ਵਿੱਚ ਜਦੋਂ ਉਹਨਾਂ ਨੇ ਇੱਕ ਐਸਾ ਉੱਥੇ ਬਣਵਾਤਾ, ਕਸ਼ਮੀਰ ਕਮੇਟੀ ਬਣਵਾਤੀ, ਜਿਹਦੇ ਵਿੱਚ ਉਹਨਾਂ ਨੇ 2 ਬੰਦਿਆਂ ਨੂੰ ਉੱਥੇ ਸਦਰ ਜਨਰਲ ਸੈਕਟਰੀ ਬਣਾਤਾ, ਜਮਾਤ ਅਹਿਮਦੀਆ ਦੇ ਹੋਏ ਸਨ, ਉਹਦੇ ਤੇ ਰੌਲਾ ਪੈ ਗਿਆ। ਪਹਿਲੀ ਦਫਾ ਖਤਮੇ ਨਬੂਵਤ ਦੀ ਤਹਿਰੀਕ ਵੀ ਉਸ ਵੇਲੇ ਪੈਦਾ ਹੋਈ। ਉਸ ਵੇਲੇ ਉਹਦਾ ਕੀ ਨਾਂ ਸੀ ਉਹਨਾਂ ਦਾ, ਗੁਰਦੁਆਰਾ ਸ਼ਰੀਫ ਦੇ ਪੀਰ ਨੇ ਫਤਵਾ ਦਿੱਤਾ। ਇਹ 1931 ਦੀ ਗੱਲ ਹੈ। 1931 ਦੀ ਜਿਹੜੀ ਕਸ਼ਮੀਰ ਦੀ ਤਹਿਰੀਕ ਹੈ ਉਹਦੇ ਵਿੱਚ ਪੰਜਾਬ ਗਵਰਨਮੈਂਟ ਨੇ ਔਰ ਯੂਨੀਅਨਿਸਟ ਪਾਰਟੀ ਨੇ ਮਿਲ ਕੇ ਇਹ ਕੰਮ ਕੀਤਾ। ਫਿਰ ਦੂਜੀ ਵਾਰੀ ਉਹਨਾਂ ਨੇ ਇਹ ਕੀਤਾ ਕਿ ਸਿੱਖ ਮੁਸਲਿਮ ਪਾਰਟ ਦੇ ਵਾਸਤੇ ਜਿਹੜਾ ਹੈਗਾ ਕੰਮ ਕੀਤਾ, ਔਰ ਉਹਨਾਂ ਨੇ ਸ਼ਹੀਦਗੰਜ ਜਿਹੜਾ ਹੈਗਾ ਉਹ ਕਰਵਾ ਕੇ ਉਹਦੇ ਤਹਿਤ ਪੂਰੀ ਪੋਲਿਟਿਕਸ ਖੇਡੀ। ਉਹਦੇ ਚ ਪਾਵਰ ਪੋਲਿਟਿਕਸ ਦੇ ਵਿੱਚ ਤੁਸੀਂ ਕਾਮਯਾਬ ਹੋ ਜਾਂਦੇ, ਯੂਨੀਅਨਿਸਟ ਕਾਮਯਾਬ ਵੀ ਹੋ ਗਏ। 37 ਚ ਉਹਨਾਂ ਦੀ ਬਹੁਤ ਸੀਟਾਂ ਆਈਆਂ, ਲੇਕਿਨ ਉਹਦੇ ਨਾਲ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਐਸੀ ਵਿੱਥ ਪੈ ਗਈ ਜਿਹੜੀ 47 ਤੱਕ ਹੋਰ ਵਧੀ, ਘਟੀ ਨਹੀਂ। ਸੋ ਇਹ 1940 ਦੇ ਵਿੱਚ ਅਗਰ ਤੁਸੀਂ ਆਓ ਤਾਂ 1940 ਦੇ ਡਾਕਟਰ ਅੰਬੇਦਕਰ ਦੀ ਕਿਤਾਬ, ਮੇਰਾ ਖਿਆਲ ਹੈ ਇੰਨਾ ਵੱਡਾ ਡਾਕੂਮੈਂਟ ਸ਼ਾਇਦ ਹੋਰ ਕੋਈ ਨਹੀਂ ਕਿ ਜਿਸ ਤਫਸੀਲ ਦੇ ਨਾਲ ਉਹਨੇ ਪੰਜਾਬ ਦੇ ਟੋਟੇ ਕਰਨ ਦੇ ਵਾਸਤੇ ਦਲੀਲਾਂ ਇਕੱਠੀ ਕੀਤੀਆਂ ਨੇ ਅੰਬੇਦਕਰ। ਮੇਰਾ ਨਹੀਂ ਖਿਆਲ ਕਿ ਇੰਨੀ ਵੱਡੀ ਐਗਜ਼ਾਮਪਲ ਕੋਈ ਹੋਵੇ। ਲਾਲਾ ਲਾਜਪਤ ਰਾਏ ਦਾ ਇੱਕ ਬਿਆਨ ਹੈ 1923 ਦਾ, ਲੇਕਿਨ ਲਾਲੇ ਤੋਂ ਵੱਡਾ ਬਿਆਨ ਹੈ, ਕਿਤਾਬ ਹੈਗੀ ਹੈ ਅੰਬੇਦਕਰ ਦੀ, ਔਰ ਉਹ ਪੂਰੀ ਦੁਨੀਆ ਤੋਂ ਐਗਜ਼ਾਮਪਲਾਂ ਲਿਆ ਰਿਹਾ। ਉਹ ਕਹਿ ਰਿਹਾ ਇਟਲੀ ਦੇ ਵਿੱਚ ਵੀ ਆਇਆ, ਤੁਰਕੀ ਨੂੰ ਤੋੜਨ ਲੱਗੇ ਅਸੀਂ ਇਹ ਕੀਤਾ, ਮਤਲਬ ਉਹ ਪੂਰੀ ਦੁਨੀਆ ਤੋਂ ਐਗਜ਼ਾਮਪਲਾਂ ਲਿਆ ਰਿਹਾ ਕਿ ਕਿਸ ਤਰ੍ਹਾਂ ਅਸੀਂ ਕਮਿਊਨਿਟੀ ਨੂੰ ਚੁੱਕ ਕੇ ਇਧਰੋਂ ਉਧਰ ਕਰਦੇ ਰਹੇ। ਇਸ ਵਾਸਤੇ ਇੱਥੇ ਵੀ ਅਗਰ ਹੋ ਜਾਏਗਾ ਤਾਂ ਕੀ ਹੋ ਜਾਏਗਾ। ਯਾਨੀ ਜੋ ਪੰਜਾਬ ਦੇ ਅੰਦਰ ਘੱਲੋ ਕਾਲਾ 47 ਚ ਹੋਇਆ, ਉਹਦਾ ਬਲੂਪ੍ਰਿੰਟ ਅਗਰ ਕਿਸੇ ਨੇ ਦੇਖਣਾ ਹੈ ਤੇ ਉਹ ਅੰਬੇਦਕਰ ਦੀ ਕਿਤਾਬ ਹੈ, ਜਿਹੜੀ 7 ਸਾਲ ਪਹਿਲੇ 1940 ਦੇ ਵਿੱਚ। ਔਰ ਉਹ ਉਸ ਤੋਂ ਬਾਅਦ ਜਿਹੜੀ ਪੋਲਿਟਿਕਸ ਹੈਗੀ ਹੈ ਉਹ ਜ਼ਾਹਿਰ ਹੈ 40 to 47 ਜਿਹੜਾ ਹੈਗਾ ਉਹਦੇ ਵਿੱਚ ਫਿਰ 46 ਦੇ ਇਲੈਕਸ਼ਨ ਹੈਗੇ ਨੇ, ਔਰ ਉਸ ਤੋਂ ਬਾਅਦ ਜਿਹੜਾ ਇਜਲਾਸ ਹੈਗਾ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਔਰ ਉਸ ਇਜਲਾਸ ਦੇ ਵਿੱਚ ਤੇ ਜ਼ਾਹਿਰ ਹੈ ਉਹ ਉਹਦੇ ਨਾਮ ਅਸੀਂ ਸਾਰੇ ਛਾਪਦੇ ਨੇ। ਉਸ ਤੋਂ ਹੀ ਪਤਾ ਚੱਲਦਾ ਹੈ ਕਿ ਸਾਰੇ ਹਿੰਦੂ ਸਿੱਖ ਮੁਸਲਿਮ ਜਿਹੜੇ ਮੈਂਬਰ ਹੈਗੇ ਸਨ ਉਹਨਾਂ ਨੇ ਪਾਰਟੀਸ਼ਨ ਆਫ ਪੰਜਾਬ ਦੇ ਹੱਕ 'ਚ ਵੋਟ ਪਾਇਆ, ਔਰ 2 ਕ੍ਰਿਸਚਨ ਔਰ ਬਾਕੀ ਸਾਰੇ ਮੁਸਲਮਾਨ ਮੈਂਬਰ ਔਰ 2 ਸ਼ਡਿਊਲ ਕਾਸਟ, ਉਹਨਾਂ ਸਾਰਿਆਂ ਨੇ ਪਾਰਟੀਸ਼ਨ ਆਫ ਪੰਜਾਬ ਜਿਹੜੀ ਉਹਦੀ ਮੁਖਾਲਫਤ ਕੀਤੀ। ਔਰ ਤੁਸੀਂ ਦੇਖੋ ਕਿ ਅੰਗਰੇਜ਼ਾਂ ਨੇ ਬੜੀ ਹੁਸ਼ਿਆਰੀ ਦੇ ਨਾਲ ਪਹਿਲੇ ਤੋਂ ਫੈਸਲਾ ਕਰ ਲਿਆ ਕਿ ਅਸੈਂਬਲੀ ਡਿਵਾਈਡ ਹੋਏਗੀ। ਯਾਨੀ ਇਹ ਨਹੀਂ ਕਿਹਾ ਉਹਨਾਂ ਨੇ ਕਿ ਪੰਜਾਬ ਅਸੈਂਬਲੀ ਫੈਸਲਾ ਕਰੇ, ਉਹਨੇ ਕਿਹਾ ਨਹੀਂ, ਪੰਜਾਬ ਅਸੈਂਬਲੀ ਦੇ 2 ਟੋਟੇ ਪਹਿਲੇ ਕਰ ਦੇਣੇ। ਇਹ ਐਨਜੀਏ ਪਹਿਲੇ 2 ਟੋਟੇ ਕਰਦੇ ਹੋ, ਜਿਸ ਤਰ੍ਹਾਂ ਹੁਣ ਜਨੂਬੀ ਪੰਜਾਬ ਕਰ ਰਹੇ ਨੇ, ਜਾਂ ਜਿਸ ਤਰ੍ਹਾਂ ਉੱਥੇ ਉਹਨਾਂ ਨੇ ਹਿਮਾਚਲ ਔਰ 3 ਟੋਟੇ ਕੀਤੇ ਇੰਡੀਆ ਦੇ ਅੰਦਰ। ਅਗਰ ਤੁਸੀਂ ਪਹਿਲੇ ਹੀ ਟੋਟੇ ਕਰਤੇ ਨੇ ਤਾਂ ਤੁਹਾਡੀ ਨੀਅਤ ਤੇ ਉਸ ਵੇਲੇ ਪਤਾ ਚੱਲ ਗਈ ਵੀ ਤੁਸੀਂ ਕਹਿੰਦੇ ਕਿ ਅਸੈਂਬਲੀਆਂ ਫੈਸਲਾ ਕਰਨਗੀਆਂ। ਐਡੇ ਤੁਸੀਂ ਅਸੈਂਬਲੀਆਂ ਦੇ ਮਤਲਬ ਮੰਨਣ ਵਾਲੇ ਔਰ ਪਤਾ ਨਹੀਂ ਮਦਰ ਆਫ ਪਾਰਲੀਮੈਂਟ ਔਰ ਪਤਾ ਨਹੀਂ ਕੀ ਆਪਣੇ ਨਾਲ ਉਹਨਾਂ ਨੇ ਲਾਏ ਨੇ, ਟੈਗ ਲਾਏ ਹੋਏ ਨੇ, ਲੇਕਿਨ ਅੰਦਰੋਂ ਤੇ ਉਹੀ ਹੈਗੇ ਨੇ ਨਾ ਕਿ ਮਤਲਬ ਉਹਨਾਂ ਨੂੰ ਜਦੋਂ ਤੋੜਨਾ ਹੈਗਾ ਸੀ ਪਹਿਲੇ ਤੋਂ ਤੈਅ ਕੀਤੀ ਹੀ ਇਹਨਾਂ ਚੀਜ਼ਾਂ, ਤੇ ਉਹਨਾਂ ਨੇ ਕਿਹਾ ਅਸੈਂਬਲੀ ਪਹਿਲੇ ਜਿਹੜਾ ਹੈਗਾ ਫੈਸਲਾ ਨਹੀਂ ਕਰੇਗੀ, ਅਸੈਂਬਲੀ ਨੂੰ ਪਹਿਲੇ ਹੀ ਤੋੜ ਦਿਓ। ਬਲਕਿ ਸ਼ੁਰੂ ਦੇ ਵਿੱਚ ਜਿਹੜਾ ਹੈਗਾ ਤਜਵੀਜ਼ ਸੀ ਕਿ ਅਸੈਂਬਲੀ ਦੇ 3 ਟੋਟੇ ਕੀਤੇ, ਫਿਰ ਆ ਗਿਆ ਕਿ ਚਲੋ 2 ਕਰ ਦਿਓ, ਤੇ ਇੱਕ ਮਸ਼ਰਕੀ ਤੇ ਇੱਕ ਮਗਰਬੀ ਬਣਾਇਆ। ਔਰ ਫਿਰ ਉਹਦੇ ਵਿੱਚ ਵੀ ਅਗਰ ਤੁਸੀਂ ਉਹ ਮੈਂਬਰਾਂ ਨੂੰ ਹਲੇ ਵੀ ਚੁੱਕ ਕੇ ਦੇਖ ਲਓ, ਮੈਂਬਰਾਂ ਦੀ ਤਦਾਦ ਕੁੱਲ ਜਿਹੜੀ ਹੈਗੀ ਹੈ 168 ਹੈ, ਔਰ 168 ਦੇ ਵਿੱਚੋਂ 175 ਟੋਟਲ ਸਨ, ਲੇਕਿਨ 168 ਆਏ ਸਨ ਵੋਟਾਂ ਜਿਹੜਾ ਪਾਈ। ਤੇ ਉਹਦੇ ਵਿੱਚੋਂ ਵੀ ਤੁਸੀਂ ਅਗਰ ਦੇਖੋ ਤੇ 91 ਬੰਦਿਆਂ ਨੇ ਜਿਹੜਾ ਹੈਗਾ ਉਹ ਕਿਹਾ ਕਿ ਪੰਜਾਬ ਦੀ ਤਕਸੀਮ ਨਹੀਂ ਹੋਣੀ। ਅਗਰ ਤੁਸੀਂ ਜਮਹੂਰੀਅਤ ਦੇ ਇੰਨੇ ਮੰਨਣ ਵਾਲੇ ਹੁੰਦੇ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਜਦੋਂ ਅਸੀਂ ਇਕੱਠੀ ਅਸੈਂਬਲੀ ਦਾ ਇਜਲਾਸ ਬੁਲਾਇਆ ਤੇ ਨਹੀਂ ਹੋ ਸਕਣਾ ਇੰਨਾ ਕੁਝ ਕਰਨ ਦੇ ਬਾਵਜੂਦ। ਸੋ ਇਹ ਜਿਹੜੀ ਤਕਸੀਮ ਹੈਗੀ ਹੈ ਬੁਨਿਆਦੀ ਤੌਰ ਤੇ ਇਹਦੇ ਵਿੱਚ ਜ਼ਾਹਿਰ ਹੈ ਉਹਨਾਂ ਦਾ ਹੱਥ ਹੈਗਾ, ਔਰ ਬਹੁਤ ਵੱਡਾ ਹੱਥ ਹੈਗਾ, ਜਿਸ ਤੋਂ ਇਨਕਾਰ ਮੇਰਾ ਨਹੀਂ ਖਿਆਲ ਕਿ ਕਿਤੇ ਵੀ ਤਰ੍ਹਾਂ ਮੁਮਕਿਨ ਹੈਗਾ। ਲੇਕਿਨ ਉਹਦਾ ਜਿਹੜਾ ਬੈਕਗ੍ਰਾਉਂਡ ਹੈ ਉਸ ਨੂੰ ਸਮਝਣਾ ਔਰ ਉਹਨੂੰ ਦੇਖਣਾ, ਕਿਉਂਕਿ ਉਹਨੂੰ ਦੇਖ ਕੇ ਹੀ ਫਿਰ ਅਸੀਂ ਅਗਰ ਇਹ ਸਮਝਦੇ ਹਾਂ ਕਿ ਮਤਲਬ ਹੈ ਕਿ ਔਰ ਇਹ ਜਿਸ ਤਰ੍ਹਾਂ ਕੈਬਨਿਟ ਮਿਸ਼ਨ ਪਲਾਨ ਆਇਆ ਸੀ, ਇਹਦਾ ਪਾਕਿਸਤਾਨ ਬਣਨ ਦੇ ਨਾਲ ਉਸ ਤਕਸੀਮ ਦਾ ਕੋਈ ਤਲਕ ਨਹੀਂ। ਵਜ੍ਹਾ ਇਹਦੀ ਇਹ ਹੀ ਹੈ ਕਿ ਉਹਨਾਂ ਨੇ ਜਿਹੜਾ ਹੈਗਾ ਜਿਹਨਾਂ ਨੇ ਤੋੜਨ ਦਾ ਫੈਸਲਾ ਕੀਤਾ ਹੈ, ਉਹ ਅਗਰ ਇਹ ਕਹਿੰਦੇ ਨੇ ਜਿਸ ਤਰ੍ਹਾਂ ਹਲੇ ਇੱਕ ਸਾਹਿਬ ਨੇ ਇੱਥੇ ਬੜੇ ਦਾਨਿਸ਼ਵਰ ਬਣ ਗਏ ਨੇ, ਬੜਾ ਉਹਨਾਂ ਦਾ ਕਿਤਾਬਾਂ ਵੀ ਆ ਗਈਆਂ ਨੇ, ਤੇ ਉਹ ਫਰਮਾ ਰਹੇ ਸਨ ਕਿ ਜਨਾਬ ਚਿਟ ਫॉर टैट ਹੈਗਾ, ਅਗਰ ਤੁਸੀਂ ਇੰਡੀਆ ਤੋੜੋਗੇ ਤਾਂ ਪੰਜਾਬ ਤੋੜਦਾ। ਬੜੇ ਹੁਣ ਮਤਲਬ ਹੈ ਕਿ ਇਹ ਦਲੀਲ ਨਹੀਂ ਤੁਸੀਂ ਦੇ ਸਕਦੇ। ਤੁਸੀਂ ਜੋ ਹਿਸਟਰੀ ਦਾ ਐਨਾਲਿਸਿਸ ਕਰ ਰਹੇ ਹੁੰਦੇ ਹੋ ਇੱਕ ਹਿਸਟੋਰੀਅਨ ਦੇ ਤੌਰ ਤੇ ਇਹ ਦਲੀਲ ਨਹੀਂ ਦੇ ਸਕਦੇ ਕਿ ਕਿਉਂਕਿ ਇੰਡੀਆ ਤੋੜਨਾ ਸੀ ਐਸਾ ਤਾਂ ਉਹਨਾਂ ਪੰਜਾਬ ਵੀ ਤੋੜਦਾ ਬਸ ਠੀਕ ਹੈ। ਪੰਜਾਬ ਮਹਾਰਾਸ਼ਟਰ ਵੀ ਨਹੀਂ ਤੋੜਤਾ ਉਹਨਾਂ ਨੇ, ਯੂਪੀ ਕਿਉਂ ਨਹੀਂ ਤੋੜਤਾ, ਉਹਨਾਂ ਨੂੰ ਪੰਜਾਬ ਹੀ ਲੱਭਾ ਸੀ, ਕੀ ਚੱਕਰ ਹੈਗਾ ਸੀ। ਉਹ ਸਾਰੀ ਗੱਲਾਂ ਹੈਗੀਆਂ ਨੇ, ਉਹ ਬਹੁਤ ਸਾਰੇ ਸਵਾਲ ਹੈਗੇ ਨੇ ਕਿ ਉਸ ਪੰਜਾਬ ਦੇ ਤੋੜਨ ਦੇ ਨਾਲ ਕਿਹਨੂੰ ਫਾਇਦਾ ਹੋਇਆ। ਪੰਜਾਬ ਜਿਹੜਾ 40s ਦੇ ਵਿੱਚ ਕਿਸ ਜਗ੍ਹਾ ਤੇ ਜਾ ਰਿਹਾ ਸੀ, ਇੰਡੀਆ ਦੇ ਕਿੰਨਾ ਸੂਬਿਆਂ ਦੇ ਨਾਲ ਮੁਕਾਬਲਾ ਕਰ ਰਿਹਾ ਸੀ,
ਔਰ ਫਿਰ ਕਿੱਥੇ ਰਹਿ ਗਿਆ। ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਹੈਗੇ ਨੇ ਜਿਹੜੇ ਜ਼ਾਹਿਰ ਹੈ ਇਸ ਮਜ਼ਮੂਨ ਦਾ ਹਿੱਸਾ ਤੇ ਨਹੀਂ ਹੈਗੇ, ਲੇਕਿਨ ਉਹ ਸਵਾਲ ਜਿਹੜੇ ਹੈਗੇ ਨੇ ਉਹ ਹਰ ਪੰਜਾਬੀ ਸੋਚਦਾ ਹੈਗਾ ਔਰ ਸਮਝਦਾ ਹੈਗਾ। ਜਨਾਬ ਜੀ ਜੀ ਅਮਰ ਜੀ, ਬੜਾ ਪਰਵਾਨ ਤੁਸੀਂ ਗੱਲਬਾਤ ਕੀਤੀ ਹੈ। ਤੇ ਹੁਣ ਦੋਸਤ ਮਿੱਤਰ ਗੱਲ ਕਰਨ। ਦੇਖੋ ਜੀ, ਇਹ ਨਜ਼ਮ ਤੇ ਹੈਗੀ ਨਹੀਂ ਜਿਹਦੇ ਬਾਰੇ ਗੱਲ ਕੀਤੀ ਜਾਵੇ। ਇਹਦੇ ਵਾਸਤੇ ਤੁਹਾਨੂੰ ਬਕਾਇਦਾ ਸਟੂਡੈਂਟ ਆਫ ਹਿਸਟਰੀ ਹੋਣਾ ਚਾਹੀਦਾ, ਕਿਉਂਕਿ ਇਟਸ ਅ ਡਿਸਕਸ਼ਨ ਅਬਾਊਟ ਫੈਕਟਸ, not fantasy or imagination. लेकिन not being student of history any information नहीं है जिन्नी आमिर साहब ने पहुंचाई है, और of course there has been addition to my ignorance through this discussion. So thank you Amir Sahab. Very enlightening, very informative, very educational for those जिन्ना को रदा कोई background नहीं है, कोई history नहीं है, और स्पेशली जिन्होंने रिसर्च नहीं की और असी ताड़ी बेतहाशा रिसर्च तो 2 मिनटां च एनलाइटेंड हो गया. सो थैंक यू वेरी मच फॉर डूइंग ऑल दैट फॉर अस. अ ग्रेट आर्टिकल. बहुत इन्फॉर्मेटिव आर्टिकल सीगा, बहुत मेहनत नाल लिखा होया, बहुत ही जानकारी भरपूर. बहुत बहुत मुबारक, बहुत अच्छा लगा. ਜਿਹੜੀ ਬੁਨਿਆਦੀ ਗੱਲ ਹੈ, ਜਿਹੜੀ ਖਾਸ ਪਾਸੇ ਸਾਡੇ ਵਾਲੇ ਪੰਜਾਬ ਸਮਝਣ ਲਈ, ਉਹ ਹੈ ਕਿ ਆਮ ਤੌਰ ਤੇ ਇੱਕ ਇੱਥੇ ਜਿਹੜਾ ਕਾਂਗਰਸ ਇੱਕ ਵਿਊ ਚੱਲਦਾ ਰਿਹਾ ਕਿ ਕਾਇਦ ਆਜ਼ਮ ਨੇ ਜਾਂ ਮੁਸਲਿਮ ਲੀਗ ਨੇ ਇਹ ਜਿਹੜੀ ਵੰਡ ਕੀਤੀ ਹੈ. ਆਮਰ ਸਾਹਿਬ ਦਾ ਜਿਹੜਾ ਮਜ਼ਮੂਨ ਹੈ ਉਹ ਖਾਸ ਤੌਰ ਤੇ ਜਿਹੜੀ ਪੰਜਾਬ ਦੀ ਵੰਡ ਹੈ ਉਹਦੇ ਤੇ ਸਾਨੂੰ ਹੁਣ ਸਾਰਿਆਂ ਨੂੰ ਹੀ ਦੁੱਖ ਹੈਗਾ. ਕਤਾ ਨਜ਼ਰ ਹੈ ਕਿ ਉਹ ਜਸਟੀਫਾਈ ਸੀ ਜਾਂ ਨਹੀਂ ਜਸਟੀਫਾਈ ਸੀ, ਜਾਂ ਉਹ 2 ਮੁਲਕਾਂ ਦੇ ਵੰਡ ਦਾ ਹਿੱਸਾ ਸੀ. ਲੇਕਿਨ ਪੰਜਾਬ ਵਿੱਚ ਜੋ ਕੁਝ ਹੋਇਆ 1947 ਵਿੱਚ, ਉਹ ਸੋਚ ਕੇ ਸਾਡੇ ਸਿਰ ਅੱਜ ਵੀ ਝੁਕ ਜਾਂਦੇ ਨੇ ਕਿ ਅਸੀਂ ਪੰਜਾਬੀਆਂ ਨੇ ਪੰਜਾਬੀਆਂ ਨਾਲ ਕੀ ਕੀਤਾ. ਉਹਦੇ ਵਿੱਚ ਇੱਕ ਵਿਊ ਜਿਹੜਾ ਸੀ ਉਹ ਇਹ ਸੀ ਕਿ ਸ਼ਾਇਦ ਕਾਇਦ ਆਜ਼ਮ ਨੇ ਕੀਤਾ, ਮੁਸਲਮਾਨ ਅਲੱਗਾ ਮੁਲਕ ਚਾਹੁੰਦੇ ਸਨ, ਇਹ ਸਾਰੀਆਂ ਗੱਲਾਂ ਨੇ. ਇਹ ਇੱਕ ਨੈਰੇਟਿਵ ਹੈ. ਇਹ ਆਮਰ ਸਾਹਿਬ ਦੀ ਜਿਹੜਾ ਕਮਾਲ ਹੈ ਇਸ ਮਜ਼ਮੂਨ ਦਾ, ਉਹਨਾਂ ਨੇ ਦੱਸਿਆ ਕਿ ਨਹੀਂ, ਇਸ ਤਰ੍ਹਾਂ ਨਹੀਂ ਸੀ. ਕਾਂਗਰਸ ਵੀ ਇਹੀ ਚਾਹ ਰਹੀ ਸੀ, ਅੰਗਰੇਜ਼ ਵੀ ਇਹੀ ਚਾਹ ਰਹੇ ਸਨ, ਔਰ ਉਹਦੇ ਵਿੱਚ ਉਹਦੀ ਇੱਕ ਜਿਹੜੀ ਕੰਟੀਨਿਊਟੀ ਹੈ ਔਰ ਉਹਦੇ ਵਿੱਚ ਜਿਹੜਾ ਉਹਨਾਂ ਨੇ ਡਾਟਾ ਦਿੱਤਾ ਹੈ ਉਹ ਬੜਾ ਅਮੇਜ਼ਿੰਗ ਹੈ. ਮਸਲਨ ਹੈਗਾ ਕਿ ਜਿਹੜੀ ਪੰਜਾਬ ਅਸੈਂਬਲੀ ਦੇ ਸਿੱਖ ਔਰ ਹਿੰਦੂ ਜਿਹੜੇ ਮੈਂਬਰ ਨੇ ਉਹਨਾਂ ਨੇ ਪਾਰਟੀਸ਼ਨ ਦੇ ਹੱਕ 'ਚ ਵੋਟ ਪਾਇਆ, ਔਰ ਜਿਹੜੇ ਮੁਸਲਮਾਨ ਮੈਂਬਰ ਹੈ ਉਹਨਾਂ ਨੇ ਨਹੀਂ ਪਾਇਆ. ਇਹ ਗੱਲ ਤਾਂ ਕਦੀ ਸਾਹਮਣੇ ਆਣ ਹੀ ਨਹੀਂ ਦਿੱਤੀ ਗਈ. ਤੇ ਇਹ ਬਹੁਤ ਵੱਡੇ, ਮੈਂ ਸਮਝਦਾ ਇਹ ਬਿਲਕੁਲ ਕਿਤਾਬ ਬਣਾਉਣੀ ਚਾਹੀਦੀ ਹੈ ਔਰ ਆਈ ਓਪਨਰ ਹੈ ਜਿਹੜਾ ਹੈ ਹਿਸਟਰੀ ਦਾ. ਇੱਕ ਨਵੀਂ ਡਾਇਮੈਂਸ਼ਨ ਜਿਹੜੀ ਹੈ ਉਹ ਦੇਗੀ, ਕਿਉਂਕਿ ਬੇਸਿਕਲੀ ਤੇ ਇਹ ਸਾਰਾ ਜਿਹੜੀ ਗੱਲਬਾਤ ਹੈ ਉਹ ਰਿਸਰਚ ਬੇਸ ਹੈ. ਉਹਨਾਂ ਨੇ ਜਿਹੜੀ ਤਾਰੀਖ ਨੂੰ ਕੰਗਾਲਿਆ, ਹੁਣ ਤਾਰੀਖ ਨੂੰ ਜਿਹੜਾ ਕੰਗਾਲਣਾ ਉਹ ਵੀ ਇੱਕ ਬੜਾ ਜਿਹੜਾ ਹੈ ਉਹਦੇ ਤੇ ਵੀ ਪਰਦੇ ਪਏ ਨੇ ਕਿ ਤਾਰੀਖ ਨੂੰ ਕੰਗਾਲਣ ਵੀ ਨਹੀਂ ਦਿੱਤਾ ਜਾਂਦਾ. ਕਿਤਾਬਾਂ ਲਕੋ ਲਈਆਂ ਜਾਂਦੀਆਂ ਨੇ, ਬੰਦੇ ਚੁੱਕ ਲਏ ਜਾਂਦੇ ਨੇ. ਭਗਤ ਸਿੰਘ ਦੀਆਂ ਜਿਹੜੀਆਂ ਫਾਈਲਾਂ ਨੇ ਪੰਜਾਬ ਆਰਕਾਈਵ 'ਚ, ਪੰਜਾਬ ਸੈਕਟਰੀਏਟ, ਅੱਜ ਤੱਕ ਉਹਨਾਂ ਤੱਕ ਕੋਈ ਪਹੁੰਚ ਨਹੀਂ ਪਾ ਰਿਹਾ. ਕਹਿੰਦੇ ਨੇ 160 ਫਾਈਲਾਂ ਨੇ, ਕੋਈ ਵੇਖਣ ਹੀ ਨਹੀਂ ਦੇ ਰਿਹਾ. FIR ਹੈ, ਉਹਦੀ ਬੇਸ਼ੁਮਾਰ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਪਤਾ ਨਹੀਂ ਭਗਤ ਸਿੰਘ ਦੀ ਫਾਂਸੀ ਔਰ ਉਹਦੇ ਬਾਰੇ ਕੀ ਜਿਹੜੀਆਂ ਨੇ ਉਹ ਇਨਕਸ਼ਾਫਾਤ ਕਰਨ. ਹੋਰ ਬੇਸ਼ੁਮਾਰ ਚੀਜ਼ਾਂ ਹੈਗੀਆਂ. ਜਿਹੜਾ ਹੈ ਜਦੋਂ ਵੀ ਅਸੀਂ ਤਾਰੀਖ 'ਚ ਜਾਂਦੇ ਹਾਂ ਨਵੀਆਂ ਚੀਜ਼ਾਂ ਮਿਲਦੀਆਂ ਨੇ. ਜਿਵੇਂ ਅੱਜ ਪਾਕਿਸਤਾਨ ਦੇ ਜਿਹੜੇ ਜਿੰਨੇ ਵੀ ਰੂਲਿੰਗ ਤਬਕੇ ਹੈਗੇ ਨੇ ਇਸ ਵੇਲੇ, ਜਿਹੜੀ ਸਾਡੀ ਰੂਲਿੰਗ ਅਲੀਟ ਹੈ, ਇਹ ਸਾਰਿਆਂ ਨੂੰ ਪਤਾ ਹੈਗਾ ਕਿ ਉਹ ਅੰਗਰੇਜ਼ਾਂ ਦੀ ਲਾਈਲਗ ਸੀ. ਇਹ ਸਾਰਾ ਕੁਝ ਜਿਹੜਾ ਮਾਲ ਮਤਾ ਆਇਆ ਉਹਨਾਂ ਕੋਲ ਅਰਬਾਂ ਰੁਪਏ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ, ਜ਼ਮੀਨਾਂ ਨੇ, ਹੋਰ ਜੋ ਕੁਝ ਵੀ ਹੈ, ਜਿਹੜਾ ਇੱਕ ਬੰਦੇ ਨੂੰ ਵੀ ਤੁਸੀਂ ਪੁੱਟ ਕੇ ਵੇਖੋ ਉਹਦਾ ਜਾ ਕੇ ਗੋਰਿਆਂ ਨਾਲ ਕਨੈਕਸ਼ਨ ਮਿਲ ਜਾਏਗਾ. ਕੋਈ ਨਾ ਕੋਈ ਉਹਨੇ ਖਿਦਮਤ ਕੀਤੀ ਹੋਈ.
ਇਹ ਤਾਰੀਖ ਜਿਹੜੀ ਹੈ ਮੈਂ ਸਮਝਣਾ ਕਿ ਬਹੁਤ ਜ਼ਬਰਦਸਤ ਹੈ ਔਰ ਇਹਦੇ ਤੇ ਭਰਵੀਂ ਗੱਲਬਾਤ ਹੋਣੀ ਚਾਹੀਦੀ ਹੈ। ਔਰ ਇਹ ਜਿਹੜਾ ਹੈ ਸਾਡੇ ਜਿਹੜੇ ਬਣੇ ਬਣਾਏ ਨੈਰੇਟਿਵ ਨੇ ਕਿ ਕਾਂਗਰਸ ਜਿਹੜੀ ਸੀ ਉਹ ਨਹੀਂ ਵੰਡ ਚਾਹ ਰਹੀ ਸੀ ਤੇ ਫਿਰ ਕਤਲੇਆਮ ਕਿੱਥੋਂ ਹੋ ਗਿਆ। ਕਾਫੀ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਮੇਰਾ ਹਾਲ ਹੈ ਦੇਖਣ ਵਾਲੀਆਂ। Just adding to Zubair Saab's great ਜਿਹੜਾ thought ਹੈ ਕਿ ਆਮਿਰ ਸਾਹਿਬ ਦੀ ਆਰਟੀਕਲ ਸੁਣ ਕੇ ਤੇ ਉਹ ਜਿੰਨਾ ਨੈਰੇਟਿਵ ਸਾਨੂੰ ਬਿਲਡ ਕੀਤਾ ਗਿਆ ਪਹਿਲੀ ਕਲਾਸ ਤੋਂ ਲੈ ਕੇ ਤੇ ਐਮਏ ਤੱਕ, ਉਹ ਤੇ ਸਾਰਾ ਹੀ ਜਿਹੜਾ ਨਾ ਬਿਲਕੁਲ ਝੂਠ ਦਾ ਪਲੰਦਾ ਲੱਗਦਾ। ਤੇ ਇਹ ਬੜੀ ਬਦਕਿਸਮਤੀ ਹੈ। ਮੈਨੂੰ ਨਹੀਂ ਪਤਾ ਇੰਡੀਆ ਦੇ ਪਾਸੇ ਕੀ ਹੋ ਰਿਹਾ, ਲੇਕਿਨ ਸਾਡੇ ਪਾਸੇ ਬੜੀ ਬਦਕਿਸਮਤੀ ਹੈ ਕਿ ਸਾਜ਼ਿਸ਼ ਕਰਕੇ ਐਸਾ ਨੈਰੇਟਿਵ ਤਿਆਰ ਕੀਤਾ ਜਾਂਦਾ ਹੈ ਜਿਹਦੇ ਨਾਲ ਇੱਕ ਨਵੀਂ ਨਫ਼ਰਤ ਤਿਆਰ ਕੀਤੀ ਜਾਏ, ਨਵੀਂ ਕੌਮ ਤਿਆਰ ਕੀਤੀ ਜਾਏ ਜਿਹੜੀ ਨਫ਼ਰਤ ਨਾਲ ਭਰਪੂਰ ਹੋਵੇ ਔਰ ਜਿਹੜੀ ਵੰਡ ਨੂੰ ਜਸਟੀਫਾਈ ਕਰ ਸਕੇ, ਜਿਹੜੀ ਕਿ ਇੱਕ ਸਾਜ਼ਿਸ਼ ਦਾ ਹਿੱਸਾ ਸੀ। ਔਰ ਸਾਰਾ ਨੈਰੇਟਿਵ ਜਿਹੜਾ ਨਾ ਉਹ ਅਥਲ ਪਥਲ ਹੋ ਜਾਂਦਾ ਹੈ ਆਮਿਰ ਸਾਹਿਬ ਦਾ ਆਰਟੀਕਲ ਪੜ੍ਹ ਕੇ, ਔਰ ਆਈ ਓਪਨਰ ਵੀ। ਇੱਕ ਗੱਲ ਪੁੱਛ ਸਕਦੀ ਹਾਂ ਆਮਿਰ ਸਰ ਨੂੰ? ਉਹ ਇਹ ਤੁਸੀਂ ਸਰ ਮੈਨੂੰ ਇਹ ਦੱਸੋ, ਮੈਨੂੰ ਹਮੇਸ਼ਾ ਕਦੇ ਸਮਝ ਨਹੀਂ ਆਈ ਕਿ ਇਹ ਆਈ ਐਮ ਵੈਰੀ ਇਗਨੋਰੈਂਟ ਅਬਾਊਟ ਆਲ ਦਿਸ, ਕਿ ਵੀ ਇਹ ਪੰਜਾਬ ਨੂੰ ਹੀ ਕਿਉਂ ਇੰਨਾ ਮਤਲਬ ਇਹਨਾਂ ਨੇ ਟਾਰਗੇਟ ਕੀਤਾ ਬ੍ਰਿਟਿਸ਼ਰਸ ਨੇ। ਇਹ ਮਤਲਬ ਇਹ ਜਿੰਨਾ ਮਤਲਬ ਇੰਨਾ ਐਫਰਟ ਉਹਨਾਂ ਨੇ ਲਾਇਆ ਟੂ ਮੇਕ ਸ਼ੋਰ ਕਿ ਵੀ ਇਹ ਜਿਹੜੀ ਪੰਜਾਬ ਹੀ ਡਿਸਟਰੋਏ ਹੋਵੇ, ਇਹ ਪੰਜਾਬੀਆਂ ਨੂੰ ਹੀ ਕਿਉਂ ਟਾਰਗੇਟ ਕੀਤਾ ਆਊਟ ਆਫ ਦ ਹੋਲ ਕੰਟਰੀ? ਇਹ ਸੱਚੀ ਮੈਨੂੰ ਤੁਸੀਂ ਮੇਰੇ ਵੀ ਥੋੜਾ ਜਿਹਾ ਇਸ ਦੇ ਨਾਲ ਮਿਲਦਾ ਜੁਲਦਾ ਹੀ ਸਵਾਲ ਹੈ ਜਿਹੜੀ मोहतरमा ने ਕੀਤਾ ਹੈ ਆਮਿਰ ਰਿਆਜ਼ ਸਾਹਿਬ ਤੋਂ ਆਇਆ। ਤਾਂ ਮੈਂ ਅਸਲ ਵਿੱਚ ਮਾਜ਼ਰਤ ਥੋੜਾ ਜਿਹਾ ਲੇਟ ਹੋ ਗਿਆ ਕਿ ਬੰਗਾਲ ਦੀ ਵੀ ਤਕਸੀਮ ਹੋਈ ਸੀ, ਲੇਕਿਨ ਬੰਗਾਲ ਵਿੱਚ ਅਸੀਂ ਕਤਲੇਆਮ ਨਹੀਂ ਦੇਖਿਆ। ਹਾਲਾਂਕਿ ਸ਼ੁਰੂ ਵਿੱਚ शायद अनोखी कोई शहर सी, अगर मैं गलत नहीं प्रोनाउंस कर रहा, और कलकत्ते च फसाद हुए सन, लेकिन वो तो सोहरावर्दी ने गांधी ਨੂੰ बुलाया, गांधी गए और उन्होंने मरण व्रत रखा वगैरह, और फिर उस तो बाद बंगाल ਜਿਹੜਾ है फसादात नहीं हुए। हालांकि नकल मकानी भी इतनी ज्यादा नहीं हुई, तकसीम तो बंगाल दी भी हुई ਤੇ ਪੰਜਾਬ ਦੇ ਅੰਦਰ ਅਖੀਰੀ ਹੋ ਗਈ। ਕਿ ਮੇਰਾ ਵੀ ਸਵਾਲ ਮਿਲਦਾ ਜੁਲਦਾ, ਮੈਂ ਵੀ ਕਰ ਲਵਾਂ। ਬੜੀ ਮਿਹਰਬਾਨੀ। ਦੇਖੋ ਇਹ ਜਿਹੜੇ ਦੋ ਸਵਾਲ ਹੈਗੇ ਨੇ ਕਿ ਪੰਜਾਬ ਨੂੰ ਹੀ ਕਿਉਂ ਮੁੰਤਖਬ ਕੀਤਾ ਗਿਆ, ਤੇ ਜੇ ਤੁਸੀਂ 1800 ਤੇ 42 43 44 45 ਦੀਆਂ ਡਿਬੇਟਾਂ ਦੇਖੋ ਬ੍ਰਿਟਿਸ਼ ਅਸੈਂਬਲੀ ਦੇ ਵਿੱਚ ਜਿਹੜੀ ਆਨਲਾਈਨ ਪਈਆਂ ਨੇ, ਤੇ ਤੁਸੀਂ ਦੇਖੋ ਕਿ ਪੰਜਾਬ ਤੇ ਕਬਜ਼ਾ ਜਦੋਂ ਕਰ ਰਹੇ ਸਨ, ਹਾਲੇ ਲਾਹੌਰ ਦਰਬਾਰ ਠੱਠਾ ਨਹੀਂ ਸੀ, ਤੇ ਉਹਦੇ ਵਿੱਚ ਜਿਹੜਾ ਹੈਨਰੀ ਲਾਰੈਂਸ ਹੈਗਾ ਸੀ, ਉਹਦੀ ਡਿਬੇਟ ਹੈਗੀ ਹੈ ਜਿਹੜਾ ਕਹਿ ਰਿਹਾ ਕਿ ਸਾਨੂੰ ਇੱਕ ਬਫਰ ਜ਼ੋਨ ਚਾਹੀਦਾ ਹੈ, ਕਿਉਂਕਿ ਜ਼ਾਹਿਰ ਹੈ ਉਸ ਲਈ ਉਹਨਾਂ ਦਾ ਮੁਕਾਬਲਾ ਜਿਹੜਾ ਹੈਗਾ ਉਹ ਜ਼ਾਰੇ ਰੂਸ ਦੇ ਨਾਲ ਚੱਲ ਰਿਹਾ, ਤੇ ਉਹਨਾਂ ਕਿਹਾ ਬਫਰ ਜ਼ੋਨ ਜਿਹੜਾ ਹੈਗਾ ਬੜਾ ਜ਼ਰੂਰੀ ਹੈ। ਤੇ ਉਹਦੇ ਮੁਕਾਬਲੇ ਦੇ ਉੱਤੇ ਉਹਨਾਂ ਨੇ ਇਹ ਦੂਸਰੀ ਦਲੀਲ ਜਿਹੜੀ ਦਿੱਤੀ ਜਿਹਦੇ ਚ ਡਲਹੌਜ਼ੀ ਵਗੈਰਾ ਦੇ ਲੋਕ ਸ਼ਾਮਲ ਹੈਗੇ ਸਨ ਔਰ ਵੇਗਸ ਜਿਹੜੇ ਹੈਗੇ ਨੇ ਉਹ ਸ਼ਾਮਲ ਸਨ ਉਹਦੇ ਚ। ਉਹ ਉਹਨਾਂ ਨੇ ਦਲੀਲ ਇਹ ਦਿੱਤੀ ਕਿ ਨਹੀਂ, ਅਸੀਂ ਇਸ ਇਲਾਕੇ ਨੂੰ ਦੁਨੀਆ ਦਾ ਇੱਕ ਹੋਰ ਤਰ੍ਹਾਂ ਦਾ ਇਲਾਕਾ ਬਣਾਤਾ। ਪੂਰੀ ਦੁਨੀਆ ਕਹੀ ਕਿ ਅੰਪਾਇਰ ਨੇ ਕੋਈ ਇਲਾਕਾ ਬਣਾਇਆ ਹੈ। ਅੱਛਾ, ਹੁਣ ਉਹ ਇਸ ਇਲਾਕੇ ਨੂੰ ਹੀ ਕਿਉਂ ਮੁੰਤਖਬ ਕਰ ਰਹੇ ਸਨ? ਮੇਰਾ ਆਪਣਾ ਇਹ ਖਿਆਲ ਹੈਗਾ ਕਿ ਜਿਹੜੀ ਪੁਰਾਣਾ ਸਿਲਕ ਰੂਟ ਦੀ ਇੱਕ ਵੱਡੀ ਕਹਾਣੀ ਹੈਗੀ ਹੈ, ਉਹ ਤੁਰਕਮਾਨਾ ਦੇ ਦੇਸ਼ ਤੋਂ ਲੈ ਕੇ ਤੇ ਤਿੱਬਤ ਦੇ ਦਰਮਿਆਨ ਜਿਹੜੀ ਤਜਾਰਤ ਹੈਗੀ ਹੈ, ਉਹ ਧਰਤੀ ਪੰਜ ਦਰਿਆਈ ਦੇ ਵਿੱਚੋਂ ਹੋ ਕੇ ਜਾਂਦੀ। ਇਹ ਜਿਹੜੀ ਸਾਡੀ ਧਰਤੀ ਪੰਜ ਦਰਿਆਈ ਹੈ, ਇਹਦੇ ਇੱਕ ਪਾਸੇ ਤੁਰਕਮਾਨਾ ਦਾ ਇਲਾਕਾ ਹੈਗਾ, ਇਹ ਪਠਾਨ ਸ਼ਟਾਨ ਤੇ ਹੁਣ ਆਏ ਨਾ ਅਸਲ ਦੇ ਵਿੱਚ, ਜ਼ਾਹਿਰ ਹੈ ਲੇਟ ਬਣੇ ਹੋ, ਲੇਕਿਨ ਜਿਹੜੀ ਪੁਰਾਣੀ ਅਗਰ ਤੁਸੀਂ ਇਬਨੇ ਬਤੂਤਾ ਨੂੰ ਵੀ ਪੜ੍ਹੋ ਤੇ ਉਹ ਵੀ ਇਹ ਸਾਰੇ ਲੋਕ ਇਹੀ ਕਹਿੰਦੇ ਨੇ ਤੁਰਕਮਾਨਾ ਦੇ ਇਲਾਕੇ, ਉਸ ਪਾਸੇ ਜਿਹੜੇ ਹੈਗੇ ਨੇ ਆਮੂ ਤੋਂ ਪਰਾਂ ਦੇ ਇਲਾਕੇ ਜਿਹੜੇ ਹੈਗੇ, ਔਰ ਤਿੱਬਤ ਜਿਹੜਾ ਹੈਗਾ ਇਹਦੇ ਨਾਲ ਦੇ ਦਰਮਿਆਨ ਜਿਹੜਾ ਇਲਾਕਾ ਹੈਗਾ ਸਾਰਾ ਇਹ ਧਰਤੀ ਪੰਜ ਦਰਿਆਈ। ਔਰ ਅੰਗਰੇਜ਼ਾਂ ਦਾ ਜਿਹੜਾ ਇੱਥੇ ਆਣਾ ਹੈ, ਮੈਂ ਤੇ ਉਹ ਨੈਸ਼ਨਲਿਸਟ ਥੀਸਿਸ ਨਹੀਂ ਮੰਨਦਾ ਕਿ ਅੰਗਰੇਜ਼ਾਂ ਇੱਥੇ ਕੋਈ ਸੋਨੇ ਦੀ ਚਿੜੀਆ ਸੀ ਇਸ ਵਾਸਤੇ ਆਏ ਸਨ। ਉਹ ਇਸ ਟ੍ਰੇਡ ਰੂਟ ਨੂੰ ਜਿਹੜਾ ਹੈਗਾ ਉਹ ਜਾਂ ਕੌਂਕਰ ਕਰਨਾ ਚਾਹੁੰਦੇ ਸਨ ਜਾਂ ਬਰਬਾਦ ਕਰਨਾ ਚਾਹੁੰਦੇ ਸਨ। ਉਹਨਾਂ ਨੂੰ ਪ੍ਰੋਬਲਮ ਸਿਲਕ ਰੂਟ ਦੇ ਨਾਲ ਹੀ, ਉਹਨਾਂ ਨੂੰ ਪ੍ਰੋਬਲਮ ਇਸ ਟ੍ਰੇਡ ਨਾਲ ਹੀ ਜਿਹੜੀ ਇਸ ਇਲਾਕੇ 'ਚ ਹੋ ਰਹੀ, ਔਰ ਉਹ ਉਸ ਨੂੰ ਜਾਂ ਕੌਂਕਰ ਕਰਨਾ ਚਾਹੁੰਦੇ ਸਨ, ਕਬਜ਼ਾ ਕਰਨਾ ਚਾਹੁੰਦੇ ਸਨ, ਔਰ ਉਹਨਾਂ ਨੇ ਬਹੁਤ ਸਾਰੀ ਕੋਸ਼ਿਸ਼ਾਂ ਵੀ ਕੀਤੀਆਂ, ਜਾਂ ਉਹ ਇਹਨੂੰ ਬਰਬਾਦ ਕਰਨਾ।
ਕਾਫੀ ਹੱਦ ਤੱਕ ਉਹਨਾਂ ਨੇ ਇਹਦੇ 'ਚ ਬਰਬਾਦੀ ਕਰਨ ਦੇ ਵਿੱਚ ਉਹਨਾਂ ਨੇ ਬੜਾ ਹਿੱਸਾ ਵੀ ਪਾਇਆ। ਜਿਹੜਾ ਉਹਨਾਂ ਨੇ ਇਹ ਫਾਟਾ ਛਾਟਾ ਇਸ ਤਰ੍ਹਾਂ ਦੇ ਇਲਾਕੇ ਬਣਾਏ ਇੱਥੇ, ਉਹ ਸਾਰੇ ਇੱਕ ਮੁਸਤਕਿਲ ਅਜ਼ਾਬ ਹੈਗਾ, ਜਿਹੜਾ ਹੁਣ ਸ਼ਾਇਦ ਟੁੱਟੇ ਤੇ ਕੰਮ ਹੋਏ, ਲੇਕਿਨ ਉਹ ਮੁਸਤਕਿਲ ਅਜ਼ਾਬ ਹੈਗਾ। ਦੂਸਰੀ ਗੱਲ ਜਿਹੜੀ ਹੈ ਉਹ ਹੈਗੀ ਹੈ ਕਿ ਅਗਰ ਤੁਸੀਂ 20th ਸੈਂਚਰੀ ਦਾ ਪੰਜਾਬ ਦੇਖੋ, ਖਾਸ ਤੌਰ ਤੇ 20s ਤੋਂ ਸ਼ੁਰੂ ਹੋ ਕੇ ਆਖਰੀ 30 ਸਾਲ ਜਿਹੜੇ ਨੇ, ਉਹਦੇ 'ਚ ਪੰਜਾਬ ਅੱਗੇ ਜਾ ਰਿਹਾ ਹੈ। ਫਿਲਮ ਹੋਏ, ਆਰਟ, ਲਿਟਰੇਚਰ ਹੋਏ, ਹਰ ਜਗ੍ਹਾ ਦੇ ਵਿੱਚ ਪੰਜਾਬ ਜਿਹੜਾ ਹੈਗਾ, ਮੈਂ ਤਾਲੀਮ ਦਾ ਤੇ ਮੈਂ ਕੰਮ ਕਰਨਾ ਹੈ, ਮੈਨੂੰ ਬਹੁਤ ਅੱਛੀ ਤਰ੍ਹਾਂ ਪਤਾ ਹੈ ਕਿ ਯੂਨੀਅਨਿਸਟ ਪਾਰਟੀ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਇੱਥੇ ਸਕੂਲ ਬਣਾਏ। ਪੂਰੇ ਇੰਡੀਆ 'ਚ ਇੱਕ ਇੰਡੀਅਨ ਪੋਲੀਟੀਕਲ ਰਜਿਸਟਰ ਹੈਗਾ, ਉਹਦੇ ਤੇ ਬੇਸ ਕਰਕੇ ਇੱਕ ਇੰਡੀਆ ਪ੍ਰੈਸ ਟਰਸਟ ਆਫ ਇੰਡੀਆ ਨੇ ਕਿਤਾਬ ਛਾਪੀ ਹੈ ਤਾਰੀਖੇ ਤਾਲੀਮੇ ਹਿੰਦ, 1865 ਤੋਂ ਲੈ ਕੇ ਤੇ 1965 ਤੱਕ, ਉਹ 100 ਸਾਲ ਦੇ ਉੱਤੇ ਛਾਪੀ ਹੈ। ਉਹਦੇ 'ਚ ਵੀ ਉਹਦੇ ਹਵਾਲੇ ਮੌਜੂਦ ਹੈ। ਮੈਨੂੰ ਪਹਿਲੀ ਦਫਾ ਉੱਥੋਂ ਹੀ ਪਤਾ ਚੱਲਿਆ ਕਿ ਪੂਰੇ ਇੰਡੀਆ ਦੇ ਅੰਦਰ 5 ਲੱਖ ਪਿੰਡ ਹੈਗੇ ਸਨ ਤੇ 1922 ਤੋਂ ਲੈ ਕੇ ਤੇ 1933 ਦੇ ਦਰਮਿਆਨ ਕੱਲੇ ਪੰਜਾਬ ਟੋਟਲ 15,000 ਪਿੰਡਾਂ ਦੇ ਅੰਦਰ ਤਾਲੀਮ ਗਈ, ਔਰ ਉਹਨਾਂ ਦੇ ਵਿੱਚੋਂ ਕੋਈ 13,000 ਕੁਝ ਪਿੰਡ ਜਿਹੜੇ ਨੇ ਉਹ ਪੰਜਾਬ ਦੇ ਗਏ। ਤੇ ਪੰਜਾਬ ਦੇ ਅੰਦਰ ਜਿਹੜਾ ਉਹ, ਔਰ ਉਹ ਸਾਰੇ ਪ੍ਰਾਇਮਰੀ ਸਕੂਲ ਦੇ, ਹਾਇਰ ਐਜੂਕੇਸ਼ਨ ਦੀ ਪ੍ਰਾਇਮਰੀ ਸਕੂਲ, ਪ੍ਰਾਇਮਰੀ ਹੀ ਬੁਨਿਆਦ ਬਣਦੀ ਹੈ। ਸੋ ਤਾਲੀਮ ਦੇ ਵਿੱਚ ਵੀ ਮੇਰਾ ਆਪਣਾ ਇਹ ਖਿਆਲ ਹੈ ਕਿ ਪੰਜਾਬ ਜਿਹੜਾ ਆਖਰੀ 30 ਸਾਲ ਨੇ ਉਹਦੇ 'ਚ ਅੱਗੇ ਜਾ ਰਿਹਾ ਸੀ, ਔਰ ਇਹ ਬਾਕੀ ਇੰਡੀਆ ਦੇ ਸੂਬਿਆਂ ਨੂੰ ਵੀ ਪਸੰਦ ਨਹੀਂ ਹੈਗੀ ਸੀ ਗੱਲ। ਖਾਸ ਤੌਰ ਤੇ ਮਹਾਰਾਸ਼ਟਰ ਹੋ ਜਾਏ, ਯੂਪੀ ਹੋ ਜਾਏ, ਉਹ ਇਹ ਸਾਰੇ ਜਿਹੜੇ ਸੂਬੇ ਹੈਗੇ ਨੇ, ਇਹਨਾਂ ਨੂੰ ਇਹ ਗੱਲ ਪਸੰਦ ਨਹੀਂ ਹੈਗੀ ਸੀ ਕਿ ਪੰਜਾਬ ਇੰਨਾ ਅੱਗੇ ਜਾਏ। ਤੇ ਉਹ ਪੰਜਾਬ ਦੇ ਵੰਡ ਦੇ ਵਿੱਚ ਇੱਕ ਜਿਹੜਾ ਲੋਕਲ ਇੰਟਰਸਟ ਹੈਗਾ ਇੱਥੇ ਦੇ ਲੋਕਲ ਤਾਕਤਾਂ ਦਾ, ਉਹਦੇ 'ਚ ਹੈਗਾ ਸੀ ਕਿ ਪੰਜਾਬੀ ਇੰਨੇ ਅੱਗੇ ਕਿਉਂ ਜਾ ਰਹੇ, ਤੇ ਉਹ ਇਹ ਵੀ ਇੱਕ ਵਜ੍ਹਾ ਹੈਗੀ। ਫਿਰ ਅਗਰ ਤੁਸੀਂ ਡਾਟਾ ਦੇਖੋ ਤਕਸੀਮ ਦਾ, ਅਸਲ ਦੇ ਵਿੱਚ ਉੱਥੋਂ ਪਤਾ ਚੱਲਦਾ। ਜਦੋਂ ਮੈਨੂੰ ਪਹਿਲੀ ਦਫਾ ਇੱਕ ਅਹਿਮਦ ਅਲੀ ਸਾਹਿਬ ਹੈਗੇ ਨੇ, ਜਿਹੜੇ ਡੌਨ ਦੇ ਐਡੀਟਰ ਵੀ ਰਹੇ ਔਰ ਪਾਕਿਸਤਾਨ ਟਾਈਮ ਦੇ ਵੀ ਐਡੀਟਰ ਹੈਗੇ ਸਨ, ਉਧਰੋਂ ਆਏ ਸਨ ਆਪਣਾ UPCP ਤੋਂ, ਉਹਨਾਂ ਨੇ ਲਿਖਿਆ ਕਿ ਸਾਡੇ ਇਲਾਕਿਆਂ ਤੋਂ ਤਾਂ ਮੁਸਲਮਾਨ ਲੈਸ ਦੈਨ 5% ਆਏ, UPCP ਜਿਹੜੇ ਮੁਸਲਿਮ ਮਾਈਨੋਰਿਟੀ ਏਰੀਆ ਦੇ। ਮੈਂ ਫਿਰ ਉਸ ਤੋਂ ਚੈੱਕ ਕਰਨਾ ਸ਼ੁਰੂ ਕੀਤਾ, ਮੈਂ ਕਿ ਸ਼ਾਇਦ ਗਲਤੀ ਨਾਲ ਲਿਖਿਆ ਗਿਆ, ਲੇਕਿਨ ਉਹ ਬਾਅਦ ਚ ਉਹਨਾਂ ਦਾ ਐਡੀਟੋਰੀਅਲ ਵੀ ਮਿਲ ਗਿਆ, ਉਹਦੇ ਚ ਉਹਨਾਂ ਨੇ ਲਿਖਿਆ ਸੀ, ਉਹ ਉਹਨਾਂ ਦੀ ਐਡੀਟੋਰੀਅਲ ਦੀ ਕਿਤਾਬ ਹੀ। ਤੇ ਉਸ ਤੋਂ ਬਾਅਦ ਫਿਰ ਆਹਿਸਤਾ ਆਹਿਸਤਾ ਪਤਾ ਚੱਲਿਆ ਕਿ ਜਨਾਬ ਉਹ ਗੱਲ ਠੀਕ ਹੀ, ਅਗਰ ਤੁਸੀਂ ਬਹੁਤ ਵੀ ਕਰ ਲਓ ਤੇ ਉਸੋਂ 8-10% ਤੋਂ ਜ਼ਿਆਦਾ ਲੋਕ ਆਏ ਹੀ ਨਹੀਂ ਜਿਹੜੇ ਮੁਸਲਿਮ ਮਾਈਨੋਰਿਟੀ ਏਰੀਆ ਦੇ। ਔਰ ਜਿਹੜੇ ਬੰਗਾਲ ਹੈਗਾ, ਬੰਗਾਲ ਦੇ ਵਿੱਚ ਤੇ ਜਿਹੜੀ ਤਕਸੀਮੇ ਬੰਗਾਲ ਪਹਿਲੇ ਹੋਈ ਸੀ ਉਸ ਵੇਲੇ ਵੀ ਔਰ ਉਸ ਤੋਂ ਬਾਅਦ ਵੀ ਜੋ ਸੂਰਤ-ਏ-ਹਾਲ ਸੀ ਉਹ ਐਸੀ ਕਿ ਬਹੁਤ ਸਾਰੇ ਦੋ ਡਿਫਰੈਂਟ ਇਲਾਕਿਆਂ 'ਚ ਲੋਕ ਰਹਿੰਦੇ, ਦੋ ਕਮਿਊਨਿਟੀ ਦੇ ਹੀ ਨੇ। ਔਰ ਵੈਸਟ ਬੰਗਾਲ ਦੇ ਵਿੱਚ ਜ਼ਿਆਦਾਤਰ ਜਿਹੜਾ ਹੈਗਾ ਨੌਨ ਮੁਸਲਿਮ ਰਹਿੰਦੇ, ਔਰ ਈਸਟ ਜਿਹੜੀ ਬੰਗਾਲ ਹੈਗਾ ਸੀ ਉੱਥੇ ਮੁਸਲਮਾਨ ਰਹਿੰਦੇ। ਸੋ ਉਸ ਤਰ੍ਹਾਂ ਦੀ ਡਿਵੀਜ਼ਨ ਜਿਹੜੀ ਹੈਗੀ ਹੈ, ਜਿਹੜੀ ਪੰਜਾਬ ਵਿੱਚ ਹੋਈ ਉਹ ਤੇ ਅਨਪ੍ਰੈਸੀਡੈਂਟਡ ਹੈ। ਮੈਂ ਤੁਹਾਨੂੰ ਦੱਸਿਆ ਕਿ ਮੁਸਲਮਾਨ ਉੱਥੇ ਜਿਹੜੇ ਹੈਗੇ ਨੇ, ਅਗਰ ਤੁਸੀਂ ਇਹਦਾ ਆਖਰੀ ਹਿੱਸਾ ਪੜ੍ਹੋ ਇਸ ਮਜ਼ਮੂਨ ਦਾ, ਉਹਦੇ ਵਿੱਚ ਬੜੀ ਡਿਟੇਲ ਦੇ ਨਾਲ ਹੈਗਾ ਕਿ ਕਿੰਨੇ % ਮੁਸਲਮਾਨ ਹੈਗੇ ਸਨ। ਔਰ ਜਿਹੜੀ ਰੈੱਡ ਕਲਿਫ ਲਾਈਨ, ਜਿਹਨੂੰ ਖੂਨੀ ਲਕੀਰ ਮੈਂ ਕਹਿੰਦਾ, ਉਹ ਖੂਨੀ ਲਕੀਰ ਜਿਹੜੀ ਲੱਗੀ ਉਹਦੇ ਇਰਦ ਗਿਰਦ ਅਗਰ ਤੁਸੀਂ ਦੇਖੋ ਤੇ ਉੱਥੇ 89% ਲੋਕ, ਯਾਨੀ ਅਗਰ ਜਿਹੜੀ ਡਿਸਪਲੇਸਮੈਂਟ ਉਹ ਮੇਜਰਲੀ ਉਹਨਾਂ ਇਲਾਕਿਆਂ 'ਚ ਹੋਈ ਹੈ ਜਿਹੜੇ ਬਿਲਕੁਲ ਲਾਈਨ ਦੇ ਆਰ ਪਾਰ ਹੈਗੇ, ਤੇ ਉਸ ਜਗ੍ਹਾ ਤੇ 89% ਜਾਂ ਹਿੰਦੂ ਨੇ ਜਾਂ ਮੁਸਲਮਾਨ, ਸਿੱਖ ਨੇ ਜਾਂ ਮੁਸਲਮਾਨ। ਹਿੰਦੂ ਜਿਹੜੇ ਹੈਗੇ ਨੇ ਉਹ ਪਰਾਂ ਹੈਗੇ ਨੇ, ਰੋਹਤਕ ਹਿਸਾਰ ਵੱਲ ਰਹਿ ਰਹੇ, ਉਹਨਾਂ ਦੀ ਸਾਰੀ ਕੰਸੈਂਟਰੇਸ਼ਨ ਹੀ ਦੂਜੇ ਪਾਸੇ ਕਾਂਗੜਾ ਹੈਗੀ ਉਹਨਾਂ ਦੀ ਕੰਸੈਂਟਰੇਸ਼ਨ। ਸੋ ਇਹ ਜਿਹੜੀ ਡਿਵੀਜ਼ਨ ਹੈਗੀ ਹੈ, ਅਗਰ ਇਹਨੂੰ ਥੋੜਾ ਮਾਈਨਿਊਟਲੀ ਤੁਸੀਂ ਦੇਖੋ ਤੇ ਇਹ ਬੇਸਿਕਲੀ ਸਿੱਖ ਮੁਸਲਿਮ ਡਿਵੀਜ਼ਨ ਹੈ ਬੁਨਿਆਦੀ ਤੌਰ ਤੇ ਇਹਦੇ 'ਚ, ਕਿਉਂਕਿ ਸਿੱਖਾਂ, ਹਾਲਾਂਕਿ ਸਿੱਖ 11% ਨੇ, ਲੇਕਿਨ ਸਿੱਖਾਂ ਦੀ ਜਿਹੜੀ ਅਕਸਰੀਅਤ ਹੈਗੀ ਹੈ ਉਹ ਰੈੱਡ ਕਲਿਫ ਲਾਈਨ ਦੇ ਆਰ ਪਾਰ ਰਹਿ ਰਹੀ। ਜਿੰਨੀ ਡਿਸਪਲੇਸਮੈਂਟ ਉਹਨਾਂ ਦੀ ਹੋਈ ਹੈ, ਇਸੇ ਤਰ੍ਹਾਂ ਮੁਸਲਮਾਨਾਂ ਦੀ ਬਹੁਤ ਵੱਡੀ ਡਿਸਪਲੇਸਮੈਂਟ। ਸੋ ਜੋ ਮੁਸਲਮਾਨਾਂ ਦੇ ਨਾਲ ਹੋਇਆ, ਔਰ ਜੋ ਈਵਨ ਪੰਜਾਬੀ ਦੇਖੋ ਹੁਣ DG ਖਾਨ ਦੇ ਵਿੱਚ 10% ਹਿੰਦੂ, ਲੇਕਿਨ ਡਿਸਪਲੇਸਮੈਂਟ ਤੇ ਡਿਸਪਲੇਸਮੈਂਟ ਹੀ ਹੈ ਨਾ, ਭਾਵੇਂ 10% ਦੀ ਵੀ ਹੋਏ। ਸੋ ਜੋ ਡਿਸਪਲੇਸਮੈਂਟ ਹੋਈ ਹੈ, ਜਿਸ ਤਰ੍ਹਾਂ ਸੈਗਰੀਗੇਸ਼ਨ ਹੋਈ ਹੈ, ਯਾਨੀ ਸਾਰੇ ਹਿੰਦੂ ਮੁਸਲਿਮ ਚਲੇ ਜਾਣ ਪੰਜਾਬ, ਇਹ ਬੰਗਾਲ ਵਿੱਚ ਨਹੀਂ ਹੋਇਆ। ਬੰਗਾਲ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਕਿਸਤਾਨ ਬਣਨ ਤੋਂ ਬਾਅਦ 1951 ਦਾ ਸੈਂਸਸ ਚੁੱਕ ਕੇ ਦੇਖ ਲਓ ਤੇ ਉਸਲੇ 30% ਪੂਰੇ ਪਾਕਿਸਤਾਨ 'ਚ ਹੈਗੇ ਸਨ, 22% ਅਕਲੀਤਾਂ, ਔਰ ਮਸ਼ਰਕੀ ਬੰਗਾਲ ਦੇ ਵਿੱਚ, ਉਸਲੇ ਮਸ਼ਰਕੀ ਬੰਗਾਲ ਨੂੰ ਕਹਿੰਦੇ ਸਨ, ਮਸ਼ਰਕੀ ਪਾਕਿਸਤਾਨ ਨਹੀਂ ਕਹਿੰਦੇ ਸਨ, ਮਸ਼ਰਕੀ ਬੰਗਾਲ ਦੀ ਮਾਈਨੋਰਿਟੀਜ਼ 31% ਹੀ। ਤੇ ਇਸ ਤਰ੍ਹਾਂ ਇਹਦਾ ਮਤਲਬ ਹੈ ਕਿ ਉੱਥੇ 31% ਹਿੰਦੂ ਰਹਿ, ਕਿਉਂਕਿ ਉੱਥੇ ਸਿੱਖ ਨਹੀਂ ਹੈਗੇ, ਹਿੰਦੂ ਹੀ ਹੈਗੇ। ਸੋ ਮਤਲਬ ਹੈ ਕਿ ਉੱਥੇ ਉਹ ਨਹੀਂ ਹੋਇਆ ਜੋ ਪੰਜਾਬ ਵਿੱਚ ਹੋਇਆ, ਉਹ ਹੋਇਆ ਹੀ ਨਹੀਂ ਕਿਸੇ ਹੋਰ ਜਗ੍ਹਾ।
ਐਸੇ ਵਾਸਤੇ ਮੈਂ ਕਹਿੰਦਾ, ਬਲਕਿ ਬਹੁਤ ਸਾਰੇ ਲੋਕ ਹੁਣ ਕਹਿੰਦੇ ਨੇ ਕਿ ਇਹ ਡਿਵੀਜ਼ਨ ਆਫ ਪੰਜਾਬ ਹੈ, ਇਹ ਭਾਰਤ ਮਾਤਾ ਦੀ ਤਕਸੀਮ ਨਹੀਂ ਹੈ, ਇਹ ਪੰਜਾਬ ਦੀ ਤਕਸੀਮ ਹੈ। ਇਹਦੇ ਡਿਸਪਲੇਸ ਪੰਜਾਬ ਹੋਇਆ, ਇਹਦੇ 'ਚ ਪੰਜਾਬੀ ਜਿਹੜੇ ਉਧਰ ਰਹਿ ਰਹੇ ਨੇ ਆਪਣਾ ਪਟਿਆਲਾ ਛਟਿਆਲਾ ਉਧਰੋਂ, ਉਹਨਾਂ ਨੂੰ ਜਿਸ ਨੂੰ ਦੇਖੋ ਕਿ ਉੱਥੋਂ ਉਹਨਾਂ ਨੂੰ ਇੱਧਰ ਆਉਣਾ ਪਿਆ, ਇੱਧਰੋਂ ਲੋਕਾਂ ਨੂੰ ਉੱਧਰ ਜਾਣਾ ਪਿਆ ਇਸ ਵਾਸਤੇ, ਔਰ ਲੋਕ ਮਰੇ ਵੀ ਸਾਰੇ। ਤੁਸੀਂ ਜਿਹੜੀ ਔਰਤਾਂ ਦੇ ਨਾਲ ਜੋ ਕੁਝ ਹੋਇਆ, ਬੱਚਿਆਂ ਦੇ ਨਾਲ ਜੋ ਕੁਝ ਹੋਇਆ, ਡਿਸਪਲੇਸਮੈਂਟ ਹੋਈ, ਸਭ ਦਾ ਡਾਟਾ ਚੁੱਕ ਕੇ ਦੇਖ ਲਓ, ਉਹਦੇ ਤੁਹਾਨੂੰ ਜਿਹੜਾ ਹੈਗਾ ਉਹ ਸਭ ਤੋਂ ਜ਼ਿਆਦਾ ਤਾਦਾਦ ਜਿਹੜੀ ਹੈ ਉਹ ਪੰਜਾਬੀਆਂ ਦੀ ਸਾਰੀ ਪੂਰੇ ਡਾਟਾ ਦੀ ਜਿਹੜੀ ਜਿਹਨੂੰ ਤੁਸੀਂ ਤਕਸੀਮ ਇੰਡੀਆ ਕਹਿ ਕੇ ਜਿਹੜਾ ਹੈਗਾ ਲੁਕਾਉਣਾ ਚਾਹੁੰਦੇ ਹੋ, ਤੁਸੀਂ ਲੁਕਾਉਣਾ ਚਾਹੁੰਦੇ ਹੋ, ਇਹ ਕਹਿਣਾ ਨਹੀਂ ਚਾਹੁੰਦੇ ਕਿ ਤਕਸੀਮ ਪੰਜਾਬ ਹੈ। ਨੈਨਸੁਖ ਜੀ ਵੀ ਜੀ ਆਇਆਂ ਨੂੰ, ਨੈਨਸੁਖ ਜੀ ਨੂੰ ਮੈਂ ਦੇਖ ਰਹੀ ਹਾਂ, ਤੁਸੀਂ ਗੱਲ ਕਰੋਗੇ ਨੈਨਸੁਖ ਜੀ? ਨਹੀਂ, ਮੈਂ ਤੇ ਹੁਣ ਸੁਣ ਰਿਹਾ ਲਾਂ। ਅੱਛਾ, ਠੀਕ, हाँ जी। मैं इस बारे गल करना चाहांगी। एक बहुत इन्फॉर्मेटिव टॉपिक है और मैं पंजाब च रह के, इंडिया च रह के पढ़ाई की है, ते मैं ये पहली बार सुनिया है कि इस दे पक्ष विच किने वोट कीती ते इस दे खिलाफ किने वोट कीती। सानू यही पढ़ाया जाता है कि ਜਿਹੜੀ ਮੁਸਲਿਮ ਲੀਗ ਹੈ ਉਹ ਇੱਕ ਅਲੱਗ ਨੇਸ਼ਨ ਚਾਹੁੰਦੀ ਸੀ, ਜਦਕਿ ਉਸ ਤੋਂ ਬਾਅਦ ਜਦੋਂ ਅਸੀਂ ਥੋੜੇ ਸਮਝਦਾਰ ਹੋਏ ਔਰ ਹੋਰ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ, ਕਿਉਂਕਿ ਸਕੂਲ ਏਜ ਦੇ ਵਿੱਚ ਤਾਂ ਨੈਚੁਰਲੀ ਤੁਸੀਂ ਜ਼ਿਆਦਾ ਪਤਾ ਨਹੀਂ ਹੁੰਦਾ ਤੁਹਾਨੂੰ, ਤਾਂ ਫਿਰ ਇਹ ਸਮਝ ਆਉਣਾ ਸ਼ੁਰੂ ਹੋਇਆ ਕਿ ਇਹਦੇ ਪਿੱਛੇ ਕੁਝ ਹੋਰ ਰੀਜ਼ਨਸ ਹੈ। ਔਰ ਇੱਕ ਕੁਐਸਚਨ ਜਿਹੜਾ ਮਨ 'ਚ ਹਮੇਸ਼ਾ ਹੀ ਰਿਹਾ ਕਿ ਜੇ ਵੰਡ ਹੀ ਹੋਣੀ ਸੀ ਹਿੰਦੁਸਤਾਨ ਦੀ, ਤਾਂ ਫਿਰ ਤਾਂ ਰਾਜਸਥਾਨ ਦੀ ਵੀ ਹੋਣੀ ਚਾਹੀਦੀ ਸੀ, ਗੁਜਰਾਤ ਦੀ ਵੀ ਹੋਣੀ ਚਾਹੀਦੀ ਸੀ, ਸਿਰਫ ਤੇ ਸਿਰਫ ਪੰਜਾਬ ਦੀ ਕਿਉਂ? ਕਿਉਂਕਿ ਬਾਰਡਰ ਸਟੇਟਸ ਤਾਂ ਉਹ ਸਾਰੀਆਂ ਹੀ ਸੀ ਨਾ, ਉਹਦੇ ਸਾਰੇ ਵਿੱਚੋਂ ਕੁਛ ਨਾ ਕੁਛ ਹਿੱਸਾ ਚਾਹੀਦਾ ਸੀ। ਔਰ ਜੋ ਮੈਂ ਇੱਕ ਚੀਜ਼ ਸੋਚਦੀ ਹਾਂ, ਇਹ ਇਤਿਹਾਸਿਕ ਪੱਖ ਤੋਂ ਨਹੀਂ, ਮੈਂ ਇੱਕ ਸਾਈਕੋਲੋਜੀਕਲ ਪੱਖ ਤੋਂ ਸੋਚਦੀ ਹਾਂ ਕਿ ਅਜਿਹਾ ਕੀ ਜ਼ਹਿਰ ਘੋਲਿਆ ਗਿਆ ਕਿ ਇੱਕ ਬੰਦਾ ਆਪਣੇ ਹਮਸਾਏ ਨੂੰ ਹੀ ਮਾਰਨ ਨੂੰ ਤਿਆਰ ਹੋ ਗਿਆ। ਨਾਰਮਲੀ ਇਹ ਨਹੀਂ ਹੁੰਦਾ, ਉਹਨਾਂ ਲੋਕਾਂ ਨੇ ਆਪਣੇ ਬੰਦਿਆਂ ਨੂੰ ਬਚਾਇਆ, ਤਾਂ ਫਿਰ ਉਹ ਮਾਰਨ ਵਾਲੇ ਲੋਕ ਕੌਣ ਸੀ? ਇਹ ਮਤਲਬ ਅਗਰ ਮੈਨੂੰ ਲੱਗਦਾ ਹੈ ਕਿ ਇਹਨੂੰ ਬਹੁਤ ਧਿਆਨ ਨਾਲ ਵੀ ਨਹੀਂ, ਇੱਕ ਉੱਪਰੀ ਨਜ਼ਰ ਵੀ ਮਾਰੀ ਜਾਵੇ ਤਾਂ ਇੱਕ ਗਹਿਰੀ ਸਾਜ਼ਿਸ਼ ਨਜ਼ਰ ਆਉਂਦੀ ਹੈ ਕਿ ਇੱਕ ਗਹਿਰੀ ਸਾਜ਼ਿਸ਼ ਸੀ ਇੱਕ ਅਜਿਹੇ ਸਟੇਟ ਨੂੰ ਖਤਮ ਕਰ ਦੇਣ ਦੀ, ਜਿਸ ਤੋਂ ਕਿ ਸ਼ਾਇਦ ਹਿੰਦੁਸਤਾਨ ਨੂੰ ਖੁਦ ਹੀ ਡਰ ਲੱਗਣ ਲੱਗ ਗਿਆ ਸੀ, ਜਾਂ ਹਿੰਦੁਸਤਾਨ ਨੂੰ ਇਹ ਲੱਗਦਾ ਸੀ ਕਿ ਇਹ ਨਾ ਦੋ ਕੌਮਾਂ ਦੀ ਬਹਾਦਰੀ ਦੇ ਅੱਗੇ ਅਸੀਂ ਨਹੀਂ ਟਿਕ ਸਕਾਂਗੇ, ਜਾਂ ਕੁਝ ਅਜਿਹਾ ਕੋਈ ਰੀਜ਼ਨ ਜ਼ਰੂਰ ਹੋਣਗੇ ਇਹਦੇ ਵਿੱਚ। ਬਿਕਾਜ਼ ਇਤਿਹਾਸ ਨੂੰ ਇੰਨਾ ਬਦਲ ਕੇ ਪੜ੍ਹਾਇਆ ਜਾਂਦਾ ਹੈ ਕਿ ਤੁਸੀਂ ਸੱਚਾਈ ਤੱਕ ਕਦੇ ਪਹੁੰਚ ਹੀ ਨਹੀਂ ਸਕਦੇ ਅਗਰ ਤੁਸੀਂ ਥੋੜਾ ਜਿਹਾ ਵੀ ਇੱਧਰ ਉੱਧਰ ਨਜ਼ਰ ਨਾ ਮਾਰੋ। ਤਾਂ ਮੈਂ ਥਰੂ ਆਊਟ ਸਕੂਲ ਦੇ ਵਿੱਚ ਇਹ ਚੀਜ਼ ਪੜ੍ਹੀ ਹੈ ਔਰ ਮੈਨੇ ਟਾਈਮ ਤੇ ਕੁਐਸਚਨ ਕੀਤਾ ਹੈ ਕਿ ਪੰਜਾਬ ਦੀ ਹੀ ਵੰਡ ਕਿਉਂ ਹੋਈ। ਜਿੱਦਾਂ ਅਸੀਂ 84 ਦਾ ਦੌਰ ਵੀ ਦੇਖਿਆ ਹੈ, ਅੱਤਵਾਦ ਦਾ ਦੌਰ, ਉਸਦੇ ਵਿੱਚ ਵੀ ਇਹ ਚੀਜ਼ ਦੇਖੀ ਹੈ ਕਿ ਅਸੀਂ ਆਪਣੇ ਪੜੋਸੀਆਂ ਨਾਲ, ਆਪਣੇ ਹਮਸਾਇਆਂ ਨਾਲ ਸਾਨੂੰ ਤਾਂ ਕਦੀ ਕੋਈ ਦਿੱਕਤ ਨਹੀਂ ਹੋਈ, ਫਿਰ ਉਹ ਕੌਣ ਲੋਕ ਸੀ ਜੋ ਆਉਂਦੇ ਸੀ ਤੇ ਇਹ ਪ੍ਰੋਬਲਮਸ ਕ੍ਰੀਏਟ ਕਰ ਦਿੰਦੇ ਸੀ। ਸੋ ਇਹ ਟੌਪਿਕ ਜਿਹੜਾ ਹੈ, ਇਹ ਲੈਕਚਰ ਮਤਲਬ ਜੋ ਵੀ ਇਹਨਾਂ ਨੇ ਆਮਿਰ ਜੀ ਨੇ ਰਿਸਰਚ ਕੀਤੀ ਹੈ, ਇਹ ਬਹੁਤ ਇਨਫੋਰਮੇਟਿਵ ਹੈ ਔਰ ਇੱਕ ਵੱਡੇ ਪੱਧਰ ਤੇ ਇਹਨੂੰ ਦੋਨੋਂ ਪੰਜਾਬਾਂ ਦੇ ਵਿੱਚ ਫੈਲਾਉਣਾ ਚਾਹੀਦਾ ਹੈ। ਇਹਨੂੰ ਲੋਕਾਂ ਦੇ ਮਤਲਬ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗਣਾ ਚਾਹੀਦਾ ਹੈ ਕਿ ਐਕਚੁਅਲ ਦੇ ਵਿੱਚ ਰਿਐਲਿਟੀ ਕੀ ਹੈ। ਇਟਸ ਵੈਰੀ ਇਨਫੋਰਮੇਟਿਵ। ਥੈਂਕ ਯੂ। ਸਮੀਨਾ ਜੀ, ਮੈਂ ਕੁਝ ਗੁਜ਼ਾਰਿਸ਼ ਕਰਾਂ? ਜੀ ਜੀ ਜ਼ਰੂਰ। ਅਮਰ ਜੀ ਦਾ ਹਮੇਸ਼ ਵਾਂਗ ਇੱਕ ਵਾਰੀ ਫੇਰ ਜਿਹੜਾ ਬੜਾ ਸਲਾਹਨਯੋਗ ਆਰਟੀਕਲ ਹੈ, ਬੜਾ ਸੋਹਣਾ ਔਰ ਹਮੇਸ਼ਾ ਇੰਝ ਹੀ ਲਿਖਦੇ ਰਹੇ ਨੇ ਤੇ ਸਾਡੀ ਦੁਆ ਹੈ ਕਿ ਲਿਖਦੇ ਰਹਿਣ। ਪਰ ਦੋ ਨੇ ਚੀਜ਼ਾਂ ਨੇ ਕਿ ਇੱਕ ਤੇ ਵੇ ਕੁਝ ਨਵੀਆਂ ਰਿਸਰਚਾਂ ਆਈਆਂ ਨੇ ਕਿ ਜਿਹਦੇ ਚ ਲੋਕਾਂ ਨੇ ਕਿਹਾ ਕਿ ਜਿਹੜੀ ਕੱਟ-ਵੱਢ ਸ਼ੁਰੂ ਹੋਈ ਹੈ ਇਹ ਅਟਕ ਔਰ ਪਿੰਡੀ ਤੋਂ ਸ਼ੁਰੂ ਹੋਈ ਸੀ ਪੰਜਾਬ 'ਚ, ਜਿਸਲੇ ਪਠਾਣਾ ਨੇ ਲੁੱਟਮਾਰ ਕੀਤੀ ਔਰ ਉਸ ਦਾ ਅਸਰ ਜਿਹੜਾ ਹੈ ਜਿਸਲੇ ਟ੍ਰੇਨਾਂ ਗਈਆਂ, ਬਹੁਤ ਸਾਰੀਆਂ ਰਿਸਰਚਾਂ ਨਵੀਆਂ ਆਈਆਂ ਨੇ ਕਿ ਇਹ ਸੈਂਟਰ ਪੰਜਾਬ ਜਾਂ ਉੱਥੇ ਨਹੀਂ ਸੀ ਇਹ ਸ਼ੁਰੂ ਹੋਇਆ ਕੰਮ। ਔਰ ਦੂਜੀ ਜਿਹੜੀ ਹੈ ਕਿ ਅਮਰ ਜੀ ਨਾਲ ਵੀ ਹੈ ਕਿ ਇੱਕ ਹੋਰ ਵੀ ਮੇਰੇ ਜ਼ਿਹਨ 'ਚ ਸਵਾਲ ਆਉਂਦਾ ਹੈ ਕਿ ਫੌਜ ਦੀ ਸਭ ਤੋਂ ਜ਼ਿਆਦਾ ਤਾਦਾਦ ਸਬ ਕੰਟੀਨੈਂਟ ਪੰਜਾਬ ਤੋਂ ਹੀ ਸੀ, ਸੈਕੰਡ ਵਰਲਡ ਵਾਰ ਦੀ ਔਰ ਦੂਜਿਆਂ ਦੀ, ਤੇ ਅਸੀਂ ਆ ਕਿਆ ਦੋ ਚੀਜ਼ਾਂ ਨੂੰ ਰਲਾ ਕੇ ਦੇਖ ਸਕਨੇ ਆ ਜਿਹੜੀ ਇਸ ਵੰਡ ਵਿੱਚ? ਦੇਖੋ ਇਹਦੇ ਬਹੁਤ ਸਾਰੇ ਪਹਿਲੂ ਹੈਗੇ ਨੇ। ਇਹ ਜਿਹੜੀ ਤੁਹਾਡੀ ਗੱਲ ਹੈਗੀ ਨਾ ਕਿ ਕਿੱਥੋਂ ਸ਼ੁਰੂ ਹੋਇਆ, ਮੈਂ ਵੈਸੇ ਜਿਹੜਾ ਇਹਦੇ 'ਚ ਬਹੁਤ ਸਾਰੇ ਹਵਾਲੇ ਹੈਗੇ ਨੇ।
ਇਹ ਸ਼ੁਰੂ ਕਿੱਥੋਂ ਹੋਇਆ ਤੇ ਇਹਦੇ ਤੇ ਮਹਾਰਾਜਾ ਪਟਿਆਲਾ ਦੇ ਵੀ ਬੜੇ ਹਵਾਲੇ ਨੇ ਕਿ ਉਹਨੇ ਕਿਸ ਤਰ੍ਹਾਂ ਸਿੱਖਾਂ ਦੇ ਜੱਥੇ ਇਕੱਠੇ ਕੀਤੇ ਔਰ ਉਹਨਾਂ ਇਲਾਕਿਆਂ ਦੇ ਅੰਦਰ ਖਾਸ ਤੌਰ ਤੇ ਜਿਹੜੇ ਸਤਲੁਜ ਪੱਖ ਦੇ ਇਲਾਕੇ ਨੇ ਉਹਨਾਂ ਦੇ ਅੰਦਰ ਜੱਥਿਆਂ ਨੂੰ ਕਿਸ ਤਰ੍ਹਾਂ ਮੂਵ ਕਰਾਇਆ ਉਹਨੇ। ਤੇ ਇਸੇ ਤਰ੍ਹਾਂ ਜਿਹੜਾ ਹੈਗਾ ਦੇਖੋ ਪਠਾਨਾਂ ਤੇ ਪਾਣਾ ਆਸਾਨ ਹੈ ਕਿਉਂਕਿ ਹਮੇਸ਼ਾ ਪੰਜਾਬੀਆਂ ਵਾਸਤੇ ਇਹ ਗੱਲ ਅਹਿਮ ਹੈ ਕਿ ਤੁਸੀਂ ਅਦਰ ਦੇ ਉੱਤੇ ਪਾ ਦਿਓ। ਅੰਗਰੇਜ਼ ਦੇ ਉੱਤੇ ਇਸ ਵਾਸਤੇ ਪੈਂਦਾ ਕਿ ਅੰਗਰੇਜ਼ ਸਾਡੇ ਤੇ ਰੂਲ ਕਰ ਰਹੇ ਸੀ, ਪਠਾਨ ਸਾਡੇ ਤੇ ਰੂਲ ਨਹੀਂ ਕਰ ਰਹੇ। ਮੇਰਾ ਆਪਣਾ ਇਹ ਖਿਆਲ ਹੈ ਕਿ ਜਿਹੜੇ ਪਿੰਡੀ ਦੇ ਵਿੱਚ ਫਸਾਦਾਤ ਹੋਏ, ਤੁਸੀਂ ਅਗਰ ਇਟਲੀ ਦਾ ਬਿਆਨ ਦੇ ਨਾਲ, ਮੈਂ ਇਸ ਕਿਤਾਬ ਇਹਦੇ ਵਿੱਚ ਥੋੜਾ ਜਿਹਾ ਲਿਖਿਆ ਹੈ, ਇਟਲੀ ਦਾ ਬਿਆਨ ਆਂਦਾ ਹੈ 20 ਫਰਵਰੀ 1947 ਕਿ ਅਸੀਂ ਛੱਡ ਕੇ ਜਾ ਰਹੇ ਹਾਂ ਔਰ ਆਪਣੇ ਅੰਗਰੇਜ਼ੀ ਸਟਾਈਲ ਦੇ ਵਿੱਚ ਬੜੇ ਸਟਲ ਤਰੀਕੇ ਨਾਲ ਉਹਨੇ ਦੱਸਤਾ ਕਿ ਅਸੀਂ ਜਿਸ ਤਰ੍ਹਾਂ ਵੀ ਛੱਡ ਕੇ ਜਾ ਰਹੇ ਹਾਂ ਉਹ ਮੁਸਲਿਮ ਲੀਗ ਔਰ ਕਾਂਗਰਸ ਦੇ ਨਾਲ ਤੈਅ ਕਰਕੇ ਜਾ ਰਹੇ ਹਾਂ। ਉਹ ਅਗਰ ਤੁਸੀਂ ਤਕਰੀਰ ਪੜ੍ਹੋ ਮੌਜੂਦ ਹੈਗੀ ਸਾਰੀ, ਉਹਦੇ ਅੰਦਰ ਤੁਹਾਨੂੰ ਬੜੀ ਆਰਾਮ ਨਾਲ ਸਮਝ ਆ ਜਾਂਦੀ ਹੈ ਕਿ ਉਹਨਾਂ ਨੇ ਮੁਸਲਿਮ ਲੀਗ ਔਰ ਉਹਦੇ ਨਾਲ ਤੈਅ ਕਰਕੇ ਕਰਨਾ। ਅੱਛਾ, ਹਲੇ 3 ਜੂਨ ਦਾ ਪਲਾਨ ਨਹੀਂ ਆਇਆ, ਇਹ 20 ਫਰਵਰੀ ਦੀ ਗੱਲ। ਪੰਜਾਬ ਦੇ ਅੰਦਰ ਖਿਦਰ ਆਟੇਵਾਲਾ ਇੱਕ ਜਾਲੀ ਹਕੂਮਤ ਬਣਾ ਕੇ ਬੈਠਾ ਹੈ। ਮੇਰਾ ਸਮਝਣਾ ਯੂਨੀਅਨਿਸਟ ਪਾਰਟੀ ਦਾ ਜਿਹੜਾ ਪੋਸਟ ਸਿਕੰਦਰ ਪਾਰਟ ਹੈਗਾ ਨਾ, ਉਹ ਬਹੁਤ ਹੀ ਬੁਰਾ ਹੈ। ਖਾਸ ਤੌਰ ਤੇ 46 ਦੇ ਇੰਤਖਾਬਾਤ ਦੇ ਵਿੱਚ ਮੁਸਲਿਮ ਲੀਗ ਪੰਜਾਬ ਦੀ ਸਭ ਤੋਂ ਵੱਡੀ ਸਿੰਗਲ ਲਾਰਜੈਸਟ ਪਾਰਟੀ ਹੈ। ਉਹਦਾ ਹੱਕ ਹੈਗਾ ਸੀ ਕਿ ਉਹਨੂੰ ਹਕੂਮਤ ਬਣਾਉਣ ਦੇ, ਲੇਕਿਨ ਇਹ ਗੱਲ ਵਾਇਸਰਾਏ ਦੇ ਔਰ ਜੈਕਨਸ ਜਿਹੜਾ ਪੰਜਾਬ ਦਾ ਗਵਰਨਰ ਸੀ ਉਹਦੇ ਨੋਟਸ ਤੋਂ ਪਤਾ ਚੱਲੇਗੀ ਕਿ ਉਹ ਕਹਿੰਦੇ ਸਨ, ਇਹ ਬਾਰ-ਬਾਰ ਕਿਹਾ ਉਹਨਾਂ ਨੇ ਕਿ ਮੁਸਲਿਮ ਲੀਗ ਕਦੀ ਪੰਜਾਬ ਦੀ ਵੰਡ ਤੇ ਤਿਆਰ ਨਹੀਂ ਹੋਈ। ਛੋਟੀ ਜੀ ਮੈਂ ਤੁਹਾਨੂੰ ਮਿਸਾਲ ਦਾਂ ਕਿ ਉਹਦੇ ਕੈਮਲ ਜੌਨਸਨ ਨੇ ਲਿਖਿਆ, ਬਹੁਤ ਅੱਛੀ ਉਹਦੀ ਜਿਹੜੀ ਡਾਇਰੀ ਹੈਗੀ ਉਹ ਅਗਰ ਤੁਸੀਂ ਪੜ੍ਹੋ, ਉਹਨੇ ਕਿਹਾ ਕਿ ਕਾਂਗਰਸ ਜਿਹੜੀ ਹੈ ਨਾ, ਕਿਉਂਕਿ ਪਾਰਟੀਸ਼ਨ ਦਾ ਹੁਣ ਫੈਸਲਾ ਕਰਨਾ ਸੀ, ਤੇ ਉਹਨੇ ਕਿਹਾ ਕਿ ਕਾਂਗਰਸ ਨੂੰ ਕਿਸ ਤਰ੍ਹਾਂ ਮਨਵਾਉਣਾ ਹੈ। ਇਹ ਮਾਊਂਟ ਬੈਟਨ ਦੱਸ ਰਿਹਾ ਉਹਨੂੰ। ਉਹ ਕਹਿ ਰਿਹਾ ਕਿ ਕਾਂਗਰਸ ਨੂੰ ਮਨਵਾਉਣ ਦਾ ਤਰੀਕਾ ਹੈ ਕਿ ਕਾਂਗਰਸ ਕੁਝ ਵੀ ਕਰ ਲਏ ਮਰ ਜਾਏਗੀ, ਕਦੀ ਵੀ ਸੂਬਿਆਂ ਦੇ ਹੱਕ 'ਚ ਨਹੀਂ ਹੋਏਗੀ। ਕਾਂਗਰਸ ਇੱਕ ਸੈਂਟਰਲਿਸਟ ਪਾਰਟੀ ਹੈ। ਇਸ ਵਾਸਤੇ ਜਦੋਂ ਨਹਿਰੂ ਆਏਗਾ ਨਾ, ਤੇ ਮੈਂ ਉਹਨੂੰ ਕਹਾਂਗਾ ਜੇ ਤੂੰ ਮੰਨਣਾ ਹੈ ਮਾਊਂਟ ਬੈਟਨ ਪਲਾਨ ਤੇ ਮੰਨ ਲੈ, ਵਰਨਾ ਮੈਂ ਸੂਬਿਆਂ ਨੂੰ ਦੇ ਕੇ ਜਾ ਰਿਹਾ। ਤੇ ਉਹ ਮੰਨ ਜਾਏਗਾ ਜੋ ਮੈਂ ਕਹਾਂਗਾ। ਉਹਨੇ ਕਿਹਾ ਫਿਰ ਜਿਨਾ ਸਾਹਿਬ ਨੂੰ ਕਿਸ ਤਰ੍ਹਾਂ ਮਨਵਾਉਣਾ ਹੈ? ਉਹਨੇ ਕਿਹਾ ਜਿਨਾ ਸਾਹਿਬ ਨੂੰ ਮਨਵਾਉਣ ਦਾ ਇੱਕੋ ਤਰੀਕਾ ਹੈ, ਜਿਨਾ ਸਾਹਿਬ ਨੂੰ ਕਹੋ ਕਿ ਜੇ ਤੂੰ ਮੈਨੂੰ ਨਾ ਮੰਨਿਆ ਤੇ ਮੈਂ ਕਾਂਗਰਸ ਨੂੰ ਦੇ ਕੇ ਚਲਾ ਜਾਵਾਂਗਾ। ਲਿਖਿਆ ਹੋਇਆ ਹੈ, ਤੁਸੀਂ ਐਮਨ ਜੌਨ ਕੈਮਲਸਨ ਦੀ ਡਾਇਰੀ ਪੜ੍ਹੋ, ਉਹਦੇ ਲਿਖਿਆ ਹੋਇਆ ਹੈ। ਔਰ ਉਹਨੇ ਇਹੀ ਕੀਤਾ ਮਾਊਂਟ ਬੈਟਨ। ਬੁਨਿਆਦੀ ਤੌਰ ਤੇ ਇਹ ਤਕਸੀਮ ਵਾਸਤੇ ਅਗਰ ਤੁਸੀਂ ਇਸ ਤਰ੍ਹਾਂ ਦੇਖੋ ਨਾ, ਤਾਂ ਸ਼ਾਇਦ ਕੋਈ ਵੀ ਤਿਆਰ ਨਾ ਹੋਏ। ਉਹਨਾਂ ਦੇ ਅੰਦਰ ਮੁਖਤਲਿਫ ਗਰੁੱਪਸ ਤਿਆਰ ਹੋਣਗੇ, ਲੇਕਿਨ ਸਭ ਨੂੰ ਪਤਾ ਸੀ ਕਿ ਇਹ ਕੱਲੂ ਕਾੜਾ ਹੋਣਾ ਹੈ ਔਰ ਇਹ ਕੱਲੂ ਕਾੜਾ ਪੰਜਾਬ ਦੇ ਨਾਲ ਹੋਣਾ। ਇਹ ਸਭ ਨਜ਼ਰ ਆ ਰਿਹਾ ਔਰ ਇਹ ਹੋਇਆ। ਇਸ ਵਾਸਤੇ ਮੈਨੂੰ ਇਹ ਲੱਗਦਾ ਕਿ ਮਤਲਬ ਇਹਦੇ ਵਿੱਚ ਸਾਨੂੰ, ਔਰ ਦੰਗੇ ਜਦੋਂ ਸ਼ੁਰੂ ਹੁੰਦੇ ਨਾ, ਇੱਕ ਦਫਾ ਦੰਗਾ ਸ਼ੁਰੂ ਕਰ ਦਿਓ। ਦੇਖੋ ਅਸੀਂ ਇੱਥੇ ਦੇਖਿਆ ਜਦੋਂ ਕਿਸਾਨ ਲਈ ਦੇ ਸਾਹਿਬ ਨੂੰ ਇੱਥੇ ਬੰਬ ਧਮਾਕੇ ਮਾਰਿਆ ਸੀ ਜ਼ਿਆਉ ਲੱਗਦਾ ਦੌਰ ਦੇ ਵਿੱਚ, ਤੇ ਉਹਨਾਂ ਦਾ ਜਨਾਜ਼ਾ ਹੋ ਗਿਆ ਸੀ। ਮੈਂ ਆਪ ਉਹਦੇ ਸ਼ਾਮਲ ਹੈਗਾ। ਅਸੀਂ ਦੇਖਿਆ ਕਿਉਂਕਿ ਜ਼ਿਆਉ ਲੱਗਦਾ ਅਸੀਂ ਤੇ ਐਂਟੀ ਦੇ ਆਏ ਸਨ, ਤੇ ਕੋਈ ਵੀ ਇਕੱਠ ਹੁੰਦਾ ਸੀ ਉਹਦੇ 'ਚ ਪਹੁੰਚ ਜਾਣਾ ਸੀ। ਲੋ ਜੀ, ਉਹ ਸਾਡੇ ਸਾਹਮਣੇ ਲੋਕਾਂ ਨੇ ਚੀਜ਼ਾਂ ਲੁੱਟੀਆਂ। ਕੁਝ ਲੋਕ ਘਰੋਂ ਤੈਅ ਕਰਕੇ ਆਏ ਸਨ ਕਿ ਉਹਨਾਂ ਨੇ ਜਿਹੜਾ ਹੈਗਾ ਨਾ ਚੀਜ਼ਾਂ ਲੁੱਟਣੀਆਂ, ਉਹ ਚੀਜ਼ਾਂ ਲੁੱਟ ਰਹੇ ਸਨ। ਸਿਰਫ ਦੰਗੇ ਜਦੋਂ ਸ਼ੁਰੂ ਕਰਨਾ ਹੀ ਕੰਮ ਹੁੰਦਾ ਹੈ। ਮੈਂ ਇੱਕ ਇੱਥੇ ਜਮਸ਼ੇਦੀ ਸਾਹਿਬ ਹੈਗੇ ਸਨ, ਉਹਨਾਂ ਦੀ ਕਿਤਾਬ ਵੀ ਇੱਥੇ ਛਪ ਗਈ ਹੈ ਹੁਣ। ਉਹ ਭਾਟੀ ਰਹਿੰਦੇ ਸਨ। ਉਹਨਾਂ ਨੇ ਕਿਹਾ ਸਾਨੂੰ 3 ਮਹੀਨੇ ਪਹਿਲੇ ਸਾਡੇ ਮਹੱਲੇ ਦੇ ਵਿੱਚ ਕਹਿੰਦੇ ਇੱਕ ਐਸਾ ਜ਼ਬਰਦਸਤ ਹਲਵਾਈ ਸੀ, ਹਿੰਦੂ ਸੀ, ਔਰ ਐਸਾ ਹਲਵਾਈ ਸੀ ਜਿਹੜਾ ਮੁਹੱਰਮ ਦੇ ਵਿੱਚ ਵੱਖਰੀ ਮੁਸਲਮਾਨਾਂ ਕੋਲੋਂ ਮਿਠਾਈ ਬਣਵਾਉਂਦਾ ਸੀ ਉਹਨਾਂ ਨੂੰ ਵੇਚਣ ਵਾਸਤੇ, ਕਿਉਂਕਿ ਹਿੰਦੂ ਬੜੀ ਇੱਜ਼ਤ ਨਹੀਂ ਲੈਣੀ ਸੀ ਉਹਨਾਂ ਨੇ। ਇਸੇ ਤਰ੍ਹਾਂ ਉਹ ਮੁਸਲਮਾਨਾਂ ਦੀ ਵੱਖਰੀ ਬਣਵਾਉਂਦਾ ਸੀ, ਹਿੰਦੂਆਂ ਦੀ ਹਿੰਦੂ ਮੁਲਾਜ਼ਮ ਲੱਗੇ ਦੋਨੋਂ ਬਣਾਉਂਦੇ। ਕਹਿੰਦਾ ਬਹੁਤ ਉਹਦੀ ਦੁਕਾਨ ਚੱਲਦੀ ਭਾਟੀ ਦੇ ਵਿੱਚ। ਤੇ ਕਹਿੰਦਾ ਉਸ ਬਦਮਾਸ਼ ਸਾਡੇ ਮਹੱਲੇ ਦੇ ਵਿੱਚ, ਉਹਨੇ ਮੈਨੂੰ 3 ਮਹੀਨੇ ਪਹਿਲੇ ਹੀ ਕਹਿਤਾ ਸੀ ਕਿ ਦੁਕਾਨ ਮੈਂ ਕਬਜ਼ਾ ਕਰ ਲੈਣੀ। ਕਹਿੰਦਾ ਉਸੇ ਨੇ ਉਹਨੂੰ ਕਤਲ ਕੀਤਾ, ਉਸ ਬਦਮਾਸ਼ ਨੇ। ਬਦਮਾਸ਼ ਮੁਸਲਮਾਨ ਸੀ, ਉਸੇ ਨੇ ਕਤਲ ਕੀਤਾ। ਹੁਣ ਉਹਦਾ ਕੋਈ ਨਹਿਰੂ ਮੁਸਲਿਮ ਲੀਗ ਕਾਂਗਰਸ ਕਤਲ ਕੋ ਤਲਕ ਨਹੀਂ, ਲੇਕਿਨ ਉਹਨੇ ਆਪਣਾ ਟਾਰਗੇਟ ਪੂਰਾ ਕੀਤਾ। ਕਹਿੰਦਾ ਬਾਅਦ ਦੇ ਵਿੱਚ ਉਹਦੀ ਔਲਾਦ ਦੇ ਕੋਲ ਹੀ ਅੱਜ ਤੱਕ ਵੀ ਔਰ ਉਹ ਘਰ ਨਹੀਂ। ਸੋ ਜਿਹੜੇ ਦੰਗੇ ਹੈਗੇ ਨੇ, ਦੰਗਿਆਂ ਦੀ ਇੱਕ ਆਪਣੀ ਪੋਲਿਟਿਕਸ ਹੁੰਦੀ, ਬਸ ਸ਼ੁਰੂ ਕਰਨਾ ਹੁੰਦਾ, ਉਸ ਤੋਂ ਬਾਅਦ ਉਹ ਚੱਲਦੇ ਰਹਿੰਦੇ ਨੇ। ਔਰ ਰਿਆਸਤ, ਮੈਂ ਤੁਹਾਨੂੰ ਦੱਸਾਂ ਸਾਡੇ ਦੋਸਤ ਹੈਗੇ ਨੇ, ਉਹਨਾਂ ਦੇ ਵਾਲਿਦ ਸਾਹਿਬ ਜਿਹੜੇ ਨੇ ਹਲੇ ਵੈਸੇ ਹਯਾਤ ਹੈਗੇ ਨੇ, ਉਹਨਾਂ ਨੇ ਇੰਟਰਵਿਊ ਦਿੱਤਾ, ਔਰ ਜਿਸ ਤਾਰੀਖਦਾਰ ਨੇ ਇੰਟਰਵਿਊ ਲਿੱਤਾ ਉਸ ਤਾਰੀਖਦਾਰ ਨੂੰ ਮੈਂ ਬਹੁਤ ਬੁਰਾ ਸਮਝਦਾ, ਉਹਦੀ ਵਜ੍ਹਾ ਕਿ ਉਹਨੇ ਉਹ ਇੰਟਰਵਿਊ ਜਿਹੜਾ ਹੈਗਾ ਉਹਦੇ ਨਾਲ ਧਰੋਹ ਕੀਤਾ। ਔਰ ਉਹ ਇੰਟਰਵਿਊ ਦੇ ਵਿੱਚ ਉਹ ਗੁਰਦਾਸਪੁਰ ਦੇ ਹੈਗੇ ਸਨ, DC ਆਫਿਸ ਵਿੱਚ ਕੰਮ ਕਰਦੇ ਨੇ, ਹਲੇ ਵੀ ਯਾਦ ਨੇ। ਪਰਵੇਜ਼ ਮਜੀਦ ਸਾਹਿਬ ਨੇ ਉਹਨਾਂ ਦੇ ਵਾਲਿਦ ਸਾਹਿਬ ਦਾ ਇੰਟਰਵਿਊ, ਔਰ ਉਹਨਾਂ ਨੇ ਦੱਸਿਆ ਮੈਨੂੰ, ਉਸ ਇੰਟਰਵਿਊ ਮੈਂ ਮੌਜੂਦ ਹੈਗਾ ਸਾਂ, ਉਹ ਤਾਰੀਖਦਾਰ ਵੀ ਮੌਜੂਦ ਹੈਗਾ।
ਉਹਨੇ ਇੰਟਰਵਿਊ ਦੇ ਵਿੱਚ ਦੱਸਿਆ ਕਿ ਜਨਾਬ ਸਾਡੇ ਡੀਸੀ ਆਫਿਸ ਦੇ ਵਿੱਚ ਉਹਨਾਂ ਨੇ ਆ ਕੇ ਕਿਹਾ ਕਿ ਜਨਾਬ ਮੁਸਲਮਾਨ ਸਿਪਾਹੀਆਂ ਕੋਲੋਂ ਅਸਲਾ ਲੈ ਲਿਆ ਜਾਏ, ਕਿਉਂਕਿ ਗੁਰਦਾਸਪੁਰ ਤੁਹਾਨੂੰ ਪਤਾ ਹੈ ਉਹਦੇ 1941 ਦੇ ਸੈਂਸਸ 'ਚ ਲਿਖਿਆ 51.2% ਮੁਸਲਮਾਨ। ਉਹ ਗੁਰਦਾਸਪੁਰ ਕਿਸੇ ਵੀ ਸੂਰਤ ਮਤਲਬ ਹੈ ਕਿ ਇਸ ਤਕਸੀਮ ਦੇ ਮੁਤਾਬਿਕ ਰੈੱਡ ਕਲਿਫ ਅਵਾਰਡ ਦੇ ਤਹਿਤ ਉਹ ਆਂਦਾ ਹੀ ਮੁਸਲਮਾਨਾਂ ਦੇ ਪਾਕਿਸਤਾਨ ਸ਼ਾਮਲ ਹੋਣਾ। ਮੁਸਲਮਾਨਾਂ ਦੇ ਕੋਲੋਂ ਸਿਪਾਹੀਆਂ ਦੇ ਕੋਲੋਂ ਅਸਲਾ ਵਾਪਸ ਲੈ ਲਿਆ ਗਿਆ ਔਰ ਉਹਨੇ ਇਹ ਬੰਦੇ ਨੇ ਇਹ ਦੱਸਿਆ ਕਿ ਅਸੀਂ ਫਿਰ ਸਾਨੂੰ ਲੱਗਿਆ ਕਿ ਸਾਡਾ ਬੜੀ ਜ਼ਿਆਦਤੀ ਹੋਣ ਲੱਗੀ ਤੇ ਅਸੀਂ ਫਿਰ ਉਹ ਅਸਲਾ ਮੁਸਲਮਾਨ ਜਥਿਆਂ ਚੋਰੀ ਕਰਾ, ਜੋ ਇੱਕ ਕਾਮਨ ਮੁਸਲਮਾਨ ਜਾਂ ਕਾਮਨ ਹਿੰਦੂ ਜਾਂ ਆਪਣੀ ਕਮਿਊਨਿਟੀ ਵਾਸਤੇ ਕਰਦਾ ਹੈ ਉਹ ਉਹਨੇ ਕਰਾਤਾ। ਹੁਣ ਤੁਸੀਂ ਇਹ ਦੇਖੋ ਕਿ ਮਤਲਬ ਹੈ ਕਿ ਅੰਗਰੇਜ਼ ਦੇ ਬਗੈਰ ਇਹ ਸਾਰੇ ਕੰਮ ਨਹੀਂ ਹੋ ਸਕਦੇ, ਲੇਕਿਨ ਇੱਕ ਤਾਕਤ ਅੰਗਰੇਜ਼ ਤੋਂ ਵੀ ਵੱਡੀ ਸੀ, ਉਹ ਤਾਕਤ ਜਿਹਨੇ ਚਪੇੜਾ ਮਾਰ ਕੇ ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਸੀ। ਅੰਗਰੇਜ਼ ਇੱਥੋਂ ਨਹੀਂ ਜਾਣਾ ਚਾਹੁੰਦੇ, ਅੰਗਰੇਜ਼ਾਂ ਨੂੰ ਅਮਰੀਕੀਆਂ ਨੇ ਚਪੇੜਾ ਮਾਰ ਕੇ ਕੱਢਿਆ। ਅਗਰ ਤੁਸੀਂ ਪੀਟਰ ਕਲਾਰਕ ਦੀ ਕਿਤਾਬ ਪੜ੍ਹੋ, ਜਿਹਦਾ ਮੈਂ ਇਹਦੇ 'ਚ ਹਵਾਲਾ ਵੀ ਦਿੱਤਾ ਹੈ, ਉਹਦੇ 'ਚ ਹਰ 3 ਮਹੀਨੇ ਬਾਅਦ ਉਹ ਦੱਸਦਾ ਸੀ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਅਮਰੀਕਾ ਨੂੰ ਕਿ ਜਨਾਬ ਅਸੀਂ ਇੰਨੀ ਪ੍ਰੋਗਰੈਸ ਕੀਤੀ ਹੈ ਡੀਕੋਲੋਨਾਈਜੇਸ਼ਨ। 14 ਅਗਸਤ 1941 ਦੇ ਵਿੱਚ ਹੋਇਆ ਸੀ ਐਟਲਾਂਟਿਕ ਚਾਰਟਰ, ਜਿਸ ਤੋਂ ਬਾਅਦ ਉਹ ਮੁਸਲਸਲ ਰਿਪੋਰਟਿੰਗ ਕਰ ਰਹੇ ਸੀ। ਕ੍ਰਿਪਸ ਮਿਸ਼ਨ ਉਹਨਾਂ ਦੇ ਕਹਿਣ ਤੇ ਬਣਾਇਆ, ਕੈਬਨਿਟ ਮਿਸ਼ਨ ਉਹਨਾਂ ਦੇ ਕਹਿਣ ਤੇ ਬਣਾਇਆ। ਫਿਰ ਹੁਣ ਉਹ ਅੰਗਰੇਜ਼ ਇੱਕ ਪ੍ਰੈਸ਼ਰ ਦੇ ਵਿੱਚ ਜਿਹੜਾ ਸਾਰਾ ਕੁਝ ਕਰ ਰਹੇ, ਉਹਨੂੰ ਜਾਣਾ ਪੈ ਰਿਹਾ ਔਰ ਉਹਦੇ ਅੰਦਰ ਇੱਕ ਫੌਜ ਰਹਿੰਦੀ ਏ, ਉਹਦੇ ਚ ਅੰਗਰੇਜ਼ਾਂ। ਮੈਂ ਗੱਲ ਅਮਰ ਜੀ ਮੈਂ ਵੀ ਇੱਕ ਗੱਲ ਕਰਨਾ ਚਾਹੁੰਦਾ। ਹਾਂਜੀ ਹਾਂਜੀ, ਬਸ ਮੈਂ ਖਤਮ ਕਰ ਰਿਹਾ। ਮੈਂ ਕਿਹਾ ਉਹਦੇ ਚ ਕੀ ਇੰਟਰਸਟ ਹੋਏਗਾ, ਉਹਦੇ ਚ ਮੈਕਾਰਥੀਜ਼ਮ ਵੀ ਇੱਥੇ ਚੱਲ ਰਿਹਾ ਸੀ, ਮੈਕਾਰਥੀਜ਼ਮ ਦਾ ਕੀ ਅਸਰ ਹੋਏਗਾ, ਇਹ ਸਾਰੀ ਗੱਲਾਂ ਹੈਗੀਆਂ ਨੇ ਜਿਹਦੇ ਤੇ ਬਹੁਤ ਸਾਰਾ ਕੰਮ ਸ਼ਾਇਦ ਹਲੇ ਹੋਣ ਦੀ ਲੋੜ ਹੈਗੀ। ਮੇਰੀ ਅਰਜ਼ ਇਹ ਹੈਗੀ ਹੈ, 2 ਗੱਲਾਂ। ਇੱਕ ਗੱਲ ਤੇ ਇਹ ਹੈਗੀ ਹੈ ਕਿ ਜਿਹੜਾ ਸਮਝ ਆਉਂਦੀ ਹੈ ਨਾ ਗੱਲ ਹਿੰਦੁਸਤਾਨ ਦੀ ਤਕਸੀਮ ਦੀ, ਉਹ ਬਹੁਤ ਹੀ ਵੱਡੀ ਗੱਲ ਇਹ ਸਮਝ ਆਉਂਦੀ ਹੈ ਕਿ ਜਿਹੜਾ ਅੰਗਰੇਜ਼ ਹੈ ਔਰ ਅਮਰੀਕਾ, ਉਹਨਾਂ ਦਾ ਬੇਸਿਕ ਜਿਹੜਾ ਮੋਟਿਵ ਸੀ ਉਹ ਇਹ ਹੈ ਸੀ ਕਿ ਹਿੰਦੁਸਤਾਨ ਔਰ रूस के दरमियान एक बफर स्टेट क्रिएट की जाए और वो एक जड़ी ऐसी स्टेट होवे जड़ी के कंजरवेटिव स्टेट होवे, ताकि उन्होंने डर ये सी कि जड़ा ये नेहरू साहब जड़े ने सोशलिज्म दी गल्लां करदे ने ते जे अपना अंग्रेज दे जान तो बाद ये रूस नाल मिल गए ते ਇਹਦਾ ਮਤਲਬ ਹੈ ਕਿ रूस ਦੀ ਜਿਹੜੀ ਇਨਫਲੂਐਂਸ ਹੈ ਉਹ ਤੇ ਪੂਰੇ ਕੌਂਟੀਨੈਂਟ ਤੇ ਹੋ ਗਈ। that was the reason। ਅੱਛਾ, ਮੈਂ ਸਮਝਣਾ ਇਹ ਹੈ ਕਿ ਅਗਰ ਤੁਹਾਨੂੰ ਕਦੀ ਮੌਕਾ ਮਿਲੇ ਤੇ ਤੁਸੀਂ ਜ਼ਾਹਦ ਚੌਧਰੀ ਦੀ ਜਿਹੜੀ ਲਿਖੀਆਂ ਹਿਸਟਰੀ ਦੀਆਂ ਕਿਤਾਬਾਂ ਨੇ, ਉਹਨਾਂ ਵਿੱਚ ਤੁਸੀਂ ਸਿੰਧ ਦੀ ਹਿਸਟਰੀ ਪੜ੍ਹੋ ਪਾਰਟੀਸ਼ਨ ਦੇ ਵੇਲੇ। ਉਹਦੇ ਵਿੱਚ ਜਿਹੜੀ ਸਿੰਧ ਦੀ ਉਹਨਾਂ ਨੇ ਸਿੰਧ ਅਸੈਂਬਲੀ ਦੀ ਜਿਹੜੀ ਉਹਨਾਂ ਨੇ ਆਪਣਾ ਵਾਕਿਆਤ ਲਿਖੇ ਨੇ, ਉਹਨਾਂ ਵਿੱਚ ਇਹ ਤੁਹਾਨੂੰ ਸਾਫ਼-ਸਾਫ਼ ਨਜ਼ਰ ਆਉਂਦਾ ਹੈ ਕਿ ਅੰਗਰੇਜ਼ ਜ਼ਬਰਦਸਤੀ ਕਿਵੇਂ ਪਾਕਿਸਤਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਉਹ ਕਰ ਕੀ ਰਿਹਾ ਅੰਗਰੇਜ਼। ਉਹ ਪੰਜਾਬ ਵਿੱਚ ਉਹਨਾਂ ਨਜ਼ਰ ਨਹੀਂ ਆਉਂਦਾ। ਇੱਕ ਤੇ ਇਹ ਗੱਲ ਹੈਗੀ ਹੈ। ਸੋ ਮੇਰਾ ਆਪਣਾ ਖਿਆਲ ਹੈ ਕਿ ਓਵਰਆਲ ਜਿਹੜਾ ਅੰਗਰੇਜ਼ ਹੈ ਉਹ ਇੱਕ ਬਫਰ ਸਟੇਟ ਬਣਾਉਣਾ ਚਾਹੁੰਦਾ ਸੀ ਔਰ ਮੈਂ ਸਮਝਦਾ ਕਿ ਉਹ ਬੜਾ ਅਕਲਮੰਦ ਸੀ। ਜਿਹੜੀ ਉਹਨਾਂ ਨੇ ਬਫਰ ਸਟੇਟ ਬਣਾਈ, ਉਹਨੇ ਉਹੀ ਕੰਮ ਕੀਤਾ ਜੋ ਉਹ ਚਾਹੁੰਦੇ ਸਨ। ਮਤਲਬ ਤੁਸੀਂ ਗੌਰ ਫਰਮਾਓ ਕਿ ਜਿਹੜਾ ਪਾਕਿਸਤਾਨ ਹੈ ਉਹਨੇ ਉਹੀ ਰੋਲ ਪਲੇ ਕੀਤਾ ਨਾ ਜਿਹੜੇ ਅੰਗਰੇਜ਼ਾਂ ਨੇ ਸੋਚਿਆ ਸੀਗਾ। ਇੱਕ ਤੇ ਗੱਲ ਇਹ ਹੈ। ਦੂਜੀ ਗੱਲ ਹੈਗੀ ਹੈ ਦੰਗਿਆਂ ਦੀ। ਦੰਗਿਆਂ ਦੇ ਬਾਰੇ 'ਚ ਮੈਂ ਆਮਰ ਦੇ ਨਾਲ ਬਿਲਕੁਲ ਐਗਰੀਡ ਹਾਂ ਕਿ ਦੰਗਿਆਂ ਦੇ ਆਪਣੇ ਡਾਇਨਾਮਿਕਸ ਹੁੰਦੇ ਨੇ। ਮਿਸਾਲ ਮੈਂ ਹੁਣ ਤੁਹਾਨੂੰ ਦੱਸਣਾ ਕਿ ਮੇਰਾ ਇੱਕ ਸਕਾ ਮਾਮਾ ਗੁਰਦਾਸਪੁਰ 'ਚ ਉਹ ਰਹਿ ਗਿਆ ਸੀ ਪਿੱਛੇ ਤੇ ਉਹਨੂੰ ਕਤਲ ਕਰਤਾ ਗਿਆ ਸੀਗਾ, ਮੇਰੇ ਮਾਮੇ ਨੂੰ, ਸਕੇ ਮਾਮੇ ਨੂੰ, ਵੱਡੇ ਮਾਮੇ ਨੂੰ। ਪਰ ਇਹ ਹੈ ਕਿ ਸਾਡੇ ਪਿੰਡ ਦੇ ਨਾਲ 2 ਸਿੱਖਾਂ ਦੇ ਪਿੰਡ ਸਨ। ਸਾਡਾ ਪਿੰਡ ਤੇ ਮੁਸਲਮਾਨਾਂ ਦਾ ਪਿੰਡ ਸਾਹੀਵਾਲ ਚ ਮੰਡੂਮਰੀ ਚ, ਤੇ ਨਾਲ 2 ਸਿੱਖਾਂ ਦੇ ਪਿੰਡ ਸਨ। ਉਹਨਾਂ 2 ਸਿੱਖਾਂ ਦੇ ਪਿੰਡਾਂ ਵਿੱਚੋਂ
ਕਹਿੰਦੇ ਨੇ ਕਿ ਕੋਈ ਬੰਦਾ ਬਚ ਕੇ ਨਹੀਂ ਗਿਆ। ਔਰ ਜਿਹੜੇ ਕਤਲ ਕਰਨ ਵਾਲੇ ਸਨ, ਮੇਰਾ ਪਿਓ ਦੱਸਦਾ ਸੀਗਾ ਕਿ ਜਿਹੜੇ ਕਤਲ ਕਰਨ ਵਾਲੇ ਸਨ ਉਹ ਪਿੰਡ ਦੇ ਸਾਡੇ, ਮੈਂ ਜਾਣਦਾ ਉਹਨਾਂ ਨੂੰ, ਮੇਰੀ ਹੋਸ਼ ਵਿੱਚ ਵੀ ਸਨ, ਉਹ 2-3 ਬਦਮਾਸ਼ ਸਨ, ਵੀ ਉਹਨਾਂ 'ਚ ਰਲਤੀ ਸਨ। ਉਹ 2-3 ਬਦਮਾਸ਼ ਸਾਡੇ ਪਿੰਡ ਦੇ ਵੀ ਉਹਨਾਂ ਕਤਲ ਕਰਨ ਵਾਲਿਆਂ ਵਿੱਚ ਰਲਤੀ ਸਨ। ਸੋ ਇਹਦੀ ਜਿਹੜੀ ਹੈ ਨਾ ਦੰਗੇ ਜਿਹੜੇ ਹੋਏ ਨਾ ਉਹਨਾਂ ਦੇ ਵਿੱਚ ਜਿਵੇਂ ਜਿਵੇਂ ਕਤਲ ਕੀਤਾ, ਇਹ ਬਹੁਤ ਕੰਪਲੈਕਸ ਮੈਟਰ ਹੈਗਾ। ਇਹ ਕੋਈ ਸਿੰਪਲ ਕਿਹਾ ਨਹੀਂ ਜਾ ਸਕਦਾ। ਔਰ ਇਸ ਮੈਂ ਕਿਉਂਕਿ ਮੇਰਾ ਮਾਮਾ ਜਿਹੜਾ ਹੈ ਉਹ ਕਤਲ ਹੋਇਆ ਸੀ, ਤੇ ਜਿਹੜਾ ਮੇਰਾ ਛੋਟਾ ਮਾਮਾ ਸੀ ਉਹ ਜਾ ਕੇ ਉਸ ਪਿੰਡ ਵਿੱਚ ਆਬਾਦ ਹੋਇਆ ਜਿਹਦੇ ਵਿੱਚੋਂ ਸਾਰੇ ਸਿੱਖ ਕਤਲ ਹੋਏ ਸਨ। ਮੇਰਾ ਪਿਓ ਕਹਿੰਦਾ ਜਿੱਦਣ ਮੈਂ ਉਹਨੂੰ ਲੈ ਕੇ ਤੇ ਦਿਖਾਉਣ ਗਿਆ ਸਾਂ ਜਿੱਥੇ ਉਹਨੇ ਜਾ ਕੇ ਰਹਿਣਾ ਸੀ, ਤੇ ਪਿੰਡ ਲਾਸ਼ਾਂ ਨਾਲ ਭਰਿਆ ਸੀ, ਪੂਰਾ ਪਿੰਡ। ਇਸ ਲਈ ਮੇਰਾ ਜਿਹੜਾ ਛੋਟਾ ਮਾਮਾ ਸੀ ਜਾਂ ਮੇਰੀ ਜਿਹੜੀ ਨਾਨੀ ਸੀ, ਉਹ ਕਦੀ ਕਿਸੇ ਨੂੰ ਬੁਰਾ ਨਹੀਂ ਸੀ ਕਹਿੰਦੇ। ਉਹ ਕਹਿੰਦੇ ਸੀ ਇਹ ਸਾਰਿਆਂ ਨੇ ਇੱਕੋ ਜਿਹਾ ਕੀਤਾ ਹੈ, ਕਿਸੇ ਨੇ ਘੱਟ ਨਹੀਂ ਕੀਤੀ। ਸੋ ਮੈਨੂੰ ਲੱਗਦਾ ਕਿ ਇਹ ਬਹੁਤ ਕੰਪਲੈਕਸ ਮੈਟਰ ਹੈਗਾ। ਹੁਣ 60 ਬੁਰਜ ਵਾਲਾ, ਮਿੰਟੂ ਮਰੀ, ਜਿੱਥੇ ਦੇ ਬੰਦਿਆਂ ਨੇ ਦੂਜਾ ਪਿੰਡ ਵੀ ਨਹੀਂ ਸੀ ਵੇਖਿਆ, ਉਹਨਾਂ ਨੂੰ ਕਿਹੜੇ ਅੰਗਰੇਜ਼ ਨੇ ਚੁੱਕਿਆ ਹੋਏਗਾ ਕਿ ਜਾਂ ਕਿਸੇ ਮੁਸਲਿਮ ਲੀਗ ਨੇ ਜਾਂ ਕਾਂਗਰਸ ਨੇ ਚੁੱਕਿਆ ਹੋਏਗਾ ਕਿ ਨਾਲ ਦੇ ਪਿੰਡ ਨੂੰ ਜਾ ਕੇ ਕਤਲ ਕਰ ਆਓ। ਅੱਛਾ, ਮੈਂ ਇੱਕ ਗੱਲ ਜਿਹੜੀ ਹੈ, ਗੱਲ ਤੁਹਾਡੀ ਜਿਹੜੀ ਹੈ ਨਾ, ਉਹ ਜ਼ਾਹਿਦ ਚੌਧਰੀ ਦੀ ਕਿਤਾਬ ਮੈਂ ਜ਼ਰੂਰ ਦੇਖੀ ਹੈ, ਲੇਕਿਨ ਉਹ ਮੈਂ ਨਹੀਂ ਦੇਖਿਆ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਸਿੰਧ ਵਾਲਾ ਪਾਰਟ। ਸਿੰਧ ਵਾਲਾ ਹਿੱਸਾ ਦੇਖੋ, ਪੜਾਂਗਾ, ਜ਼ਰੂਰ ਪੜਾਂਗਾ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਹੈਗਾ ਨਾ ਕਿ ਜਿਸ ਤਰ੍ਹਾਂ ਇਹ ਬਾਅਦ ਦੇ ਵਿੱਚ ਸਬਰ ਆ ਗਿਆ ਕਿ ਜਿਸ ਤਰ੍ਹਾਂ ਉਹ ਕਿਤਾਬ ਵੀ ਆਈ ਸੀ ਅਮਰੀਕਨ ਰੋਲ ਇਨ ਪਾਕਿਸਤਾਨ, ਤੁਹਾਨੂੰ ਯਾਦ ਹੋਏਗਾ, ਵੈਂਕਟ ਰਾਮਨ ਦੀ। ਮੈਨੂੰ ਲੱਗਦਾ ਕਿ ਉਹਦੇ ਵਿੱਚ ਬਹੁਤ ਸਾਰੀ ਡੰਡੀ ਮਾਰੀ ਗਈ ਹੈ, ਕਿਉਂਕਿ ਅਗਰ ਤੁਸੀਂ ਕਾਂਜੀ ਦਵਾਰਕਾ ਦਾਸ ਜਿਹੜਾ ਕਾਂਗਰਸ ਦੀ ਵਰਕਿੰਗ ਕਮੇਟੀ ਦਾ ਮੈਂਬਰ, ਔਰ ਉਹਨੂੰ 1946 ਦੇ ਵਿੱਚ ਜਿਹੜੀ ਹੈ ਅਮਰੀਕੀਆਂ ਨੇ ਪਹਿਲੀ ਲੇਬਰ ਕਾਨਫਰੰਸ ਕਰਵਾਈ ਉੱਥੇ ਅਮਰੀਕਾ ਦੇ ਵਿੱਚ, ਉਹਦੇ ਵਿੱਚ ਉਹ ਕਾਂਗਰਸ ਦਾ ਨੁਮਾਇੰਦਾ ਬਣ ਕੇ ਗਿਆ ਔਰ ਉਹ ਵਾਸ਼ਿੰਗਟਨ 'ਚ ਹੈਗਾ ਸੀ। ਤੇ ਇੱਥੇ ਕੈਬਨਿਟ ਮਿਸ਼ਨ ਜਦੋਂ ਫੇਲ ਹੋ ਗਿਆ ਤੇ ਉਸ ਤੋਂ ਬਾਅਦ ਉਹਨੇ ਆਪਣੀ ਕਿਤਾਬ ਦੇ ਵਿੱਚ ਨਾ ਨਹਿਰੂ ਦੇ ਖੱਤ ਛਾਪੇ, ਆਪਣੇ ਜਵਾਬ ਵੀ ਛਾਪੇ ਨੇ, ਨਹਿਰੂ ਦੇ ਖੱਤ ਵੀ ਛਾਪੇ, ਜਿਹਦੇ ਵਿੱਚ ਨਹਿਰੂ ਉਹਨੂੰ ਇਹ ਕਹਿ ਰਿਹਾ ਹੈ ਕਿ ਦੁਨੀਆ ਦੀ ਵੱਡੀ ਤਾਕਤ ਅਮਰੀਕਾ ਹੈ ਔਰ ਸਾਨੂੰ ਕਿਸੇ ਵੀ ਸੂਰਤ ਅਮਰੀਕਾ ਦੇ ਨਾਲ ਰਲਣਾ ਹੈ। ਔਰ ਇਹ ਲੋਕ ਜਿਹੜੇ ਹੈਗੇ ਨੇ ਲੌਬੀਆਂ ਬਣਾਉਂਦੇ ਨੇ, ਬਕਾਇਦਾ ਉਹਨੇ ਲਿਖਿਆ ਹੈ, ਇਹ ਲੌਬੀਆਂ ਬਣਾਉਂਦੇ ਨੇ, ਸਾਡੇ ਇੱਥੇ ਅੰਗਰੇਜ਼ਾਂ ਅੰਗਰ ਨਹੀਂ ਹੈਗੇ ਹੈ, ਇਹ ਲੌਬੀਆਂ ਬਣਾਉਂਦੇ ਨੇ। ਇਸ ਵਾਸਤੇ ਲੌਬੀਜ਼ ਦੇ ਨਾਲ ਗੱਲ ਕਰੋ ਔਰ ਤੁਸੀਂ ਕੋਸ਼ਿਸ਼ ਕਰੋ ਕਿ ਇੰਡੀਆ ਨੂੰ ਪ੍ਰੋਜੈਕਟ ਕਰੋ ਔਰ ਅਸੀਂ ਕਿਸੇ ਵੀ ਤਰ੍ਹਾਂ ਅਮਰੀਕਨ ਕੈਂਪ ਦੇ ਵਿੱਚ ਸ਼ਾਮਲ ਹੋ ਜਾਈਏ। ਮੇਰਾ ਇਹ ਖਿਆਲ ਹੈ ਕਿ ਜਿਹੜੇ ਇਹ ਕੈਂਪ ਬਣੇ ਹੋਏ ਸਨ ਅਮਰੀਕਾ, ਕਿਉਂਕਿ ਦੁਨੀਆ ਨੂੰ ਅਮਰੀਕਾ ਨੇ ਨਵਾਂ ਕਰਤਾ। ਜਿਹੜਾ 14 ਅਗਸਤ 1941 ਤੋਂ ਬਾਅਦ ਅਮਰੀਕਾ ਨੇ ਜੋ ਆਪਣੇ ਡਰਾਮੇ ਕੀਤੇ, ਯਾਨੀ ਵਰਲਡ ਬੈਂਕ ਔਰ IMF ਔਰ ਇਸ ਤਰ੍ਹਾਂ ਦੇ ਸਾਰੇ, ਇੱਕ UNO, ਇਹ ਸਾਰਾ ਕੁਝ ਦੁਨੀਆ ਨੂੰ ਨਵਾਂ ਕਰਨ ਦਾ ਇੱਕ ਅਮਰੀਕੀ ਢੰਗ ਹੈਗਾ। ਅਮਰੀਕਾ ਨੇ ਆਪਣੇ ਮੁਤਾਬਿਕ ਦੁਨੀਆ ਕਰਨੀ ਸੀ। ਅੱਛਾ, ਉਹਨੂੰ ਮੇਰਾ ਆਪਣਾ ਖਿਆਲ ਹੈ ਕਿ ਉਹਦੇ ਵਿੱਚ, ਔਰ ਇਹ ਸਿਕੰਦਰ-ਏ-ਆਜ਼ਮ ਦਾ ਤੇ ਖੈਰ ਉਹਦੀ ਔਨ ਰਿਕਾਰਡ ਹੈਗੀ ਨਾ ਗੱਲ, ਕਿ ਸਿਕੰਦਰ-ਏ-ਆਜ਼ਮ ਜਦੋਂ ਨਿਊਯਾਰਕ ਗਿਆ ਤੇ ਉੱਥੋਂ ਉਹਨੂੰ ਇਹ ਗੱਲ ਜਿਹੜੀ ਹੈਗੀ ਉੱਥੇ ਚਰਚਲ ਨੇ ਕਹੀ ਕਿ ਜਨਾਬ ਐਟਲਾਂਟਿਕ ਚਾਰਟਰ ਦੇ ਵਿੱਚ ਇੰਡੀਆ ਦੀ ਆਜ਼ਾਦੀ ਸ਼ਾਮਲ ਨਹੀਂ। ਸਿਕੰਦਰ-ਏ-ਆਜ਼ਮ ਉਹ ਬੰਦਾ ਹੈਗਾ ਜਿਹਨੇ ਆ ਕੇ ਲੰਡਨ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਔਰ ਪ੍ਰੈਸ ਕਾਨਫਰੰਸ ਕਰਕੇ ਕਹੀ ਕਿ ਚਰਚਲ ਝੂਠ ਬੋਲ ਰਿਹਾ। ਚਰਚਲ ਨੂੰ ਦੁਬਾਰਾ ਨਿਊਯਾਰਕ ਤੋਂ ਵਾਪਸ ਹਲੇ ਨਹੀਂ ਆਇਆ ਸੀ, ਉੱਥੇ ਹੀ ਹੈਗਾ ਸੀ। ਉਹਨੂੰ ਉੱਥੇ ਪ੍ਰੈਸ ਕਾਨਫਰੰਸ ਕਰਨੀ ਪਈ 3 ਦਿਨਾਂ ਦੇ ਅੰਦਰ ਔਰ ਉਹਨੂੰ ਇਹ ਮੰਨਣਾ ਪਿਆ ਕਿ ਵਾਕਈ ਐਟਲਾਂਟਿਕ ਚਾਰਟਰ ਦੇ ਜਿਹੜੇ ਲੋਕਾਂ ਨੂੰ, ਜਿਹੜੀ ਆਬਾਦੀਆਂ ਨੂੰ ਅਸੀਂ ਖਾਲੀ ਕਰਨਾ ਹੈ, ਉਹਦੇ 'ਚ ਇੰਡੀਆ ਵੀ ਸ਼ਾਮਲ ਹੈ। ਜਿੱਥੋਂ ਤੁਹਾਨੂੰ ਇਹ ਪਤਾ ਚੱਲਦਾ ਹੈ ਕਿ ਬ੍ਰਿਟਿਸ਼ ਜਿਹੜੇ ਨੇ ਉਹ ਤੇ ਛੱਡਣਾ ਨਹੀਂ ਚਾਹੁੰਦੇ ਸਨ, ਉਹ ਤੇ ਉਹਨੂੰ ਹਮੇਸ਼ਾ ਰੱਖਣਾ ਚਾਹੁੰਦੇ ਸਨ। ਔਰ ਮੈਂ ਸਮਝਦਾ ਸਿਕੰਦਰ-ਏ-ਆਜ਼ਮ ਦਾ ਬੜਾ ਵੱਡਾ ਇਹਸਾਨ ਹੈ ਪੂਰੀ ਇੰਡੀਆ ਦੇ ਉੱਤੇ ਕਿ ਉਹਨੇ ਉਸ ਟਾਈਮ ਦੇ ਉੱਤੇ ਉਸ ਕਨਸਪੀਰੇਸੀ ਨੂੰ ਕੱਢਿਆ। ਤੇ ਜਿਹੜੀ ਬਹੁਤ ਸਾਰੇ ਲੋਕਾਂ ਨੂੰ, ਜਿਨ੍ਹਾਂ ਨੂੰ, ਨਹਿਰੂ ਨੂੰ, ਵੱਡੇ ਲੋਕਾਂ ਨੂੰ, ਜਿਹੜੇ ਤਾਕਤਵਰ ਲੋਕ ਹੈਗੇ ਸਨ ਸਾਡੇ, ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਪਤਾ ਸੀ ਕਿ ਦੁਨੀਆ ਹੁਣ ਅਮਰੀਕਾ ਵੱਲ ਚੱਲ ਰਹੀ ਹੈ। ਬਾਦਸ਼ਾਹ ਨਵਾਂ ਦੁਨੀਆ ਦਾ ਅਮਰੀਕਾ ਹੈਗਾ। ਸੋ ਅਮਰੀਕਾ ਦੇ ਨਾਲ ਤੁਸੀਂ ਦੇਖੋ, ਜਿਨ੍ਹਾਂ ਦੇ ਬਹੁਤ ਸਾਰੇ, ਉਹ ਜਿਹੜੀ ਬੈਵਲਨ ਨਿਕਲਸਨ ਦੀ ਕਿਤਾਬ ਹੈਗੀ ਵਰਡਿਕਟ ਔਨ ਇੰਡੀਆ, ਉਹਦੇ ਅੰਦਰ ਵੀ ਜਿਨ੍ਹਾਂ ਆਰਗੂਮੈਂਟ ਦੇ ਰਿਹਾ ਕਿ ਤਾਕਤ ਤੇ ਅਮਰੀਕਾ ਹੈਗੀ ਹੈ, ਜੋ ਵੀ ਕਰਨਾ ਹੈ ਅਮਰੀਕਾ ਨੇ ਕਰਨਾ ਹੈ। ਸੋ ਬਰਤਾਨੀਆ ਦੇ ਅਸੀਂ ਗੁਲਾਮ ਹੈਗੇ ਸਾਂ, ਲੇਕਿਨ ਤਾਕਤ ਜਿਹੜੀ ਹੈ ਉਸ ਤੋਂ ਸ਼ਿਫਟ ਹੋ ਕੇ ਅਮਰੀਕਾ ਦੇ ਕੋਲ ਪਹੁੰਚ ਗਈ ਹੋਈ ਸੀ।
ਸੋ ਇਹ ਸਾਰੇ ਹੀ ਚਾਹੁੰਦੇ ਸਨ ਕਿ ਅਸੀਂ ਅਮਰੀਕਾ ਦੇ ਕੋਲ ਜਾਈਏ। ਇਹ ਸਭ ਦੀ ਖੁਆਇਸ਼ ਹੈਗੀ। ਇੰਡੀਆ ਕਾਮਯਾਬ ਕਿਉਂ ਹੋਇਆ, ਨਾਕਾਮ ਕਿਉਂ ਹੋਇਆ, ਪਾਕਿਸਤਾਨ ਕਾਮਯਾਬ ਕਿਉਂ ਹੋਇਆ, ਇਹ ਇੱਕ ਬਾਤ ਦੀ ਗੱਲ। ਲੇਕਿਨ ਉਸ ਟਾਈਮ ਦੇ ਉੱਤੇ ਜਦੋਂ ਇਹ ਹੋ ਰਿਹਾ, ਲੇਕਿਨ ਆਮਰ ਗੱਲ ਇਹ ਹੈਗੀ ਆ ਜਿਹੜੀ ਮੈਂ ਤੁਸੀਂ ਸਾਰੇ ਅਗਰ ਇੱਥੇ ਬਾਅਦ ਚ ਵੀ ਗੱਲ ਕਰ ਸਕਦੇ ਆ, ਓਵਰਵੈਲਮਿੰਗ ਜਿਹੜੀ ਐਵੀਡੈਂਸ ਹੈ ਉਹ ਇਹ ਹੈ ਕਿ ਇਹਨਾਂ ਨੇ ਇੱਕ ਬਫਰ ਸਟੇਟ ਬਣਾਉਣ ਦੀ ਡਿਸੀਜਨ ਕੀਤੀ। ਮੈਂ ਉਹੀ ਗੱਲ ਕਰਨ ਲੱਗਾ, ਇਹ ਜਿਹੜੀ ਬਫਰ ਸਟੇਟ ਦੀ ਥਿਊਰੀ ਹੈਗੀ ਹੈ ਇਹ ਅੰਗਰੇਜ਼ਾਂ ਦੀ ਥਿਊਰੀ, ਅਮਰੀਕੀਆਂ ਦੀ ਨਹੀਂ ਹੈਗੀ। ਅੰਗਰੇਜ਼ ਜਿਹੜੇ ਨੇ ਉਹਨਾਂ ਨੇ ਬਹੁਤ ਸਾਰੀ ਥਿਊਰੀਆਂ ਵੇਚੀਆਂ ਨੇ ਅਮਰੀਕੀਆਂ ਨੂੰ, ਜਿਹਦੇ ਵਿੱਚੋਂ ਇੱਕ ਹੈ ਇਹ, ਦੂਜੀ ਹੈ ਕਿ ਕਮਿਊਨਿਜ਼ਮ ਦਾ ਰਸਤਾ ਮਜ਼ਹਬ ਦੇ ਨਾਲ ਰੋਕਣਾ। ਇਹ 20s ਦੀ ਅਗਰ ਤੁਸੀਂ ਉਹ MI6 ਦੇ ਉੱਤੇ ਜਿਹੜੀ ਕਿਤਾਬ ਹੈ ਕੇਥ ਜੈਫਰੀ ਦੀ ਉਹ ਦੇਖੋ, ਤੇ ਉਹ ਕਹਿੰਦਾ ਇਹ 20s ਦੇ ਵਿੱਚ, ਅਰਲੀ 20s ਦੇ ਵਿੱਚ ਅਸੀਂ ਇਹ ਬਣਾ ਲਿਆ ਸੀ ਕਿ ਕਮਿਊਨਿਜ਼ਮ ਨੂੰ ਜਿਹੜਾ ਰੋਕਣ ਵਾਸਤੇ ਮਜ਼ਹਬ ਨੂੰ ਇਸਤੇਮਾਲ ਕਰੋ, ਤੇ ਅਖਵਾਨੁਲ ਮੁਸਲਿਮੀਨ ਤੋਂ ਲੈ ਕੇ ਮੁਸਲਮਾਨ ਮੁਲਕਾਂ ਦੇ ਅੰਦਰ ਤੁਸੀਂ ਮੁਖਤਲਿਫ ਧਰਮੀ ਆਰਗੇਨਾਈਜੇਸ਼ਨਾਂ ਨੂੰ ਮਜ਼ਬੂਤ ਕਰੋ। ਸੋ ਇਹ ਗੱਲ ਤੇ ਠੀਕ ਹੈ ਕਿ ਇੱਕ ਤੇ ਉਹ ਧਰਮਾਂ ਨੂੰ ਇਸਤੇਮਾਲ ਕਰਨਾ ਚਾਹੁੰਦੇ ਸਨ, ਲੇਕਿਨ ਜਿਹੜੀ ਇੱਕ ਯੂਨਾਈਟਿਡ ਫੌਜ ਦੀ ਗੱਲ ਹੈ ਜਿਹੜੀ ਹਲੇ ਭੱਟ ਸਾਹਿਬ ਨੇ ਵੀ ਕੀਤੀ, ਦੇਖੋ ਇੱਕ ਵੱਡੀ ਫੌਜ ਦੇ ਨਾਲ ਫਰਕ ਤੇ ਪੈਂਦਾ ਹੈਗਾ। ਔਰ ਅਗਰ ਤੁਸੀਂ ਉਹ ਖੁਤਬਾ ਇਲਾਹਾਬਾਦ ਦੇਖੋ ਤਾਂ ਖੁਤਬਾ ਇਲਾਹਾਬਾਦ ਤੋਂ ਤਾਦਾਦ ਦਿੱਤੀ ਹੋਈ ਹੈ ਉਸ ਵੇਲੇ ਵੀ, ਯਾਨੀ 1930 ਦੇ ਵਿੱਚ ਸੈਕੰਡ ਵਰਲਡ ਵਾਰ ਬਹੁਤ ਸਾਰੇ ਪੰਜਾਬੀ ਗਏ ਨੇ ਉਹਦੇ ਚ ਫੌਜ ਦੇ ਵਿੱਚ, ਲੇਕਿਨ 1930 ਦੇ ਵਿੱਚ ਵੀ ਪੰਜਾਬੀ ਫੌਜ ਦਾ 62% ਹੈਗਾ, 62% ਹੈਗਾ। ਤੇ ਮਤਲਬ ਕਿ ਸੈਕੰਡ ਵਰਲਡ ਵਾਰ ਵਿੱਚ ਪਤਾ ਨਹੀਂ 80% ਹੋ ਗਏ ਹੋਣਗੇ। ਹੁਣ ਇਹ ਹਕੀਕਤ ਹੈਗੀ ਹੈ ਕਿ ਉਹ ਐਸੈਂਸ਼ਲੀ ਪੰਜਾਬੀ ਫੌਜ ਹੈ, ਔਰ ਇਹ ਹਕੀਕਤ ਹੈ ਕਿ ਉਸ ਨੂੰ ਉਹ ਕਿਸ ਦੇ ਹੱਕ 'ਚ ਜਾਂਦੀ ਹੈ ਉਹ ਫੌਜ, ਔਰ ਕਿਸ ਦੇ ਹੱਕ 'ਚ, ਕਿਉਂਕਿ ਉਹ ਜ਼ਮਾਨਾ ਕੋਈ ਜਮਹੂਰੀਅਤ ਦਾ ਜ਼ਮਾਨਾ ਨਹੀਂ ਹੈਗਾ। ਤੁਸੀਂ ਅਗਰ ਉਸ ਵੇਲੇ ਦੇਖੋ, ਉਸ ਵੇਲੇ ਦੀ ਫਾਰਮੇਸ਼ਨਸ ਦੇਖੋ, ਤੇ ਕੋਈ ਜਮਹੂਰੀਅਤ ਇੰਨੀ ਵੱਡੀ ਤਮਗਾ ਨਹੀਂ ਹੈਗਾ। ਲੋਕੀ ਜਿਹੜੇ ਹੈਗੇ ਨੇ ਉਹ ਮਾਓ ਨੇ ਕਿਹੜੀ ਜਮਹੂਰੀਅਤ ਦੇ ਤਹਿਤ ਕਬਜ਼ਾ ਕੀਤਾ ਸੀ? ਉਸੇ ਅਮਰੀਕਨ ਜਿਹੜਾ ਲੈਂਡ ਐਂਡ ਲੀਜ਼ ਦਾ ਅਸਲਾ ਹੈਗਾ ਸੀ ਉਹ ਚੁੱਕ ਕੇ ਉਹਨੇ ਸਾਰੀ ਲੌਂਗ ਮਾਰਚ ਕੀਤੀ ਸੀ। ਗੱਲ ਹੈ ਕਿ ਮਤਲਬ ਹੈ ਕਿ ਉਸ ਵੇਲੇ ਕਬਜ਼ਾ ਕਰਨਾ ਔਰ ਮਤਲਬ ਹੈ ਕਿ ਹਕੂਮਤ ਬਣਾ ਲੈਣਾ ਇਹ ਇੱਕ ਬਕਾਇਦਾ ਹਿੱਸਾ ਹੈਗਾ ਸੀ ਸਟੇਟ ਕਰਾਫਟ ਦਾ। ਸੋ ਇਹ ਵੱਡੀ ਫੌਜ ਤੋਂ ਖਤਰਾ ਹੋਣਾ, ਅਮਰੀਕੀਆਂ ਨੂੰ ਇਸ ਵਾਸਤੇ ਖਤਰਾ ਹੈਗਾ ਸੀ ਕਿ ਉਹ ਫੌਜ ਜਿਹੜੀ ਹੈ ਉਹ ਬ੍ਰਿਟਿਸ਼ ਦੇ ਅੰਡਰ ਹੈ। ਔਰ ਤੁਸੀਂ ਦੇਖੋ ਜਿਹੜੀ ਸੁਭਾਸ਼ ਚੰਦਰ ਬੋਸ ਦੀ ਬਗਾਵਤ ਹੈਗੀ ਹੈ ਉਹਦੇ ਨਾਲ ਵੀ ਫੌਜ ਟੁੱਟ ਗਈ ਸੀ ਬਹੁਤ। ਜਿਹੜੀ ਅੰਗਰੇਜ਼ਾਂ ਦਾ ਬੜਾ ਮਾਣ ਹੈਗਾ ਸੀ ਇਸ ਫੌਜ ਦੇ ਉੱਤੇ, ਉਹ ਸੁਭਾਸ਼ ਚੰਦਰ ਬੋਸ ਦੀ ਬਗਾਵਤ ਨੇ ਤੋੜ ਦਿੱਤਾ ਸੀ। ਔਰ ਉਹਨੇ ਕਿਹਾ ਸੀ ਅਗਰ ਇਹ ਤੇਰੀ ਕੀ ਬਾਜ਼ੂਏ ਸ਼ਮਸ਼ੀਰਜ਼ਾਨ ਨੇ ਤੇ ਇਹ ਬਾਜ਼ੂਏ ਸ਼ਮਸ਼ੀਰਜ਼ਾਨ ਨੂੰ ਟੁੱਟਾ ਕਰਤਾ ਉਹਦੇ ਵਿੱਚ। ਸੋ ਇਹਦੇ ਚ ਬਹੁਤ ਸਾਰੀ ਚੀਜ਼ਾਂ ਹੈਗੀਆਂ ਨੇ ਜਿਹੜੀ ਇਹਨਾਂ ਨੇ ਗੱਲ ਕੀਤੀ ਹਲੇ ਵਿਕਾਸ ਭੱਟ ਸਾਹਿਬ ਨੇ, ਉਹ ਗੱਲ ਠੀਕ ਹੈਗੀ ਹੈ ਕਿ ਉਹਦੇ ਉਹ ਵੀ ਇੱਕ ਪਹਿਲੂ ਹੈਗਾ। ਲੇਕਿਨ ਉਸ ਵੇਲੇ ਕਾਂਗਰਸ ਨੂੰ ਜਾਂ ਵੱਡੀ ਪਾਰਟੀਆਂ ਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਸੀ, ਲੇਕਿਨ ਉਹਨਾਂ ਨਹੀਂ ਸੋਚਿਆ ਇਸ ਤਰ੍ਹਾਂ। ਉਹਨਾਂ ਨੇ ਇਹ ਕੀਤਾ ਕਿ ਅਕਾਲੀਆਂ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਕੀਤੀ 8 ਮਾਰਚ ਨੂੰ, 8 ਮਾਰਚ 1947, ਯਾਨੀ ਪਾਕਿਸਤਾਨ ਬਣਨ ਤੋਂ ਵੀ 3 ਜੂਨ ਦੇ ਮੁਆਹਦੇ ਤੋਂ ਵੀ 3 ਮਹੀਨੇ ਪਹਿਲੇ। ਔਰ ਦਿੱਲੀ 'ਚ ਬੈਠ ਕੇ ਉਹ ਪ੍ਰੈਸ ਕਾਨਫਰੰਸ ਕੀਤੀ ਕਿ ਜਨਾਬ ਪੰਜਾਬ ਦਾ ਇੱਕੋ ਹੱਲ ਹੈਗਾ ਕਿ ਇਹਨੂੰ ਕਮਿਊਨਲ ਬੁਨਿਆਦਾਂ ਤੇ ਵੰਡ ਦਿੱਤਾ ਜਾਏ। ਔਰ ਕਮਿਊਨਲ ਵੀ ਕੀ ਹੈਗਾ ਸੀ, ਤੁਸੀਂ ਪ੍ਰੈਕਟੀਕਲੀ ਸਿੱਖ ਮੁਸਲਿਮ ਡਿਵੀਜ਼ਨ ਕੀਤੀ। ਤੁਸੀਂ ਅਸਲ ਦੇ ਵਿੱਚ ਜਿਹੜਾ ਇਲਾਕਾ ਰੈੱਡ ਕਲਿਫ ਲਾਈਨ ਲੱਗੀ ਹੈ ਉਹ ਇਲਾਕੇ ਤੁਸੀਂ ਚੈੱਕ ਕਰ ਲਓ, ਮੈਂ ਇਹਦੇ ਵਿੱਚ ਬੜੀ ਡਿਟੇਲ ਦੇ ਨਾਲ ਇੱਥੇ ਵਾਸਤੇ ਲਿਖਿਆ ਕਿ ਉਹ ਸਾਰੀ ਤਕਸੀਮ ਜਿਹੜੀ ਹੈ ਲਾਰਜਰ ਪੋਲਿਟਿਕਸ ਤੋਂ ਤੁਸੀਂ ਬਚ ਨਹੀਂ ਸਕਦੇ। ਲਾਰਜਰ ਪੋਲਿਟਿਕਸ ਹੁੰਦੀ ਹੈ, ਲਾਰਜਰ ਪੋਲਿਟਿਕਸ ਜਿਹੜੀ ਹੈਗੀ ਹੈ ਉਹਦਾ ਅਸਰ ਹੁੰਦਾ ਹੈ। ਔਰ ਮੈਂ ਤਾਂ ਇਸੇ ਵਾਸਤੇ ਮੈਕਾਰਥੀਜ਼ਮ ਦਾ ਹਵਾਲਾ ਦਿੱਤਾ ਹੈ ਕਿ ਕਮਿਊਨਿਜ਼ਮ ਦੇ ਖਿਲਾਫ ਲੜਨ ਵਾਸਤੇ ਅਗਰ ਉਹ ਉਸੇ ਥੀਸਿਸ ਨੂੰ ਇਸਤੇਮਾਲ ਕਰ ਰਹੇ ਨੇ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਹੈ ਕਿ ਮਜ਼ਹਬ ਨੂੰ ਇਸਤੇਮਾਲ ਕਰੋ। ਔਰ ਅਸੀਂ ਦੇਖਿਆ ਕਿ ਜਿਹੜਾ ਮਨਜ਼ੂਰ ਸਾਹਿਬ ਦੀ ਨਸਲ ਹੈ ਜਾਂ ਇਹਨਾਂ ਤੋਂ ਪਹਿਲੀ ਨਸਲ ਹੈ ਸਪਰੀਨ ਵਗੈਰਾ ਦੀ, ਉਹ ਸਾਰੇ ਲੋਕਾਂ ਨੂੰ ਇਹ ਗੱਲ ਤਾਂ ਪਤਾ ਹੈ ਕਿ ਉੱਥੇ ਕਹਿੰਦੇ ਸਨ ਆ ਕੇ ਕਿ ਜਨਾਬ ਅਮਰੀਕਾ ਦਾ ਸਾਡਾ ਦੋਸਤ ਹੈਗਾ, ਅਹਿਲੇ ਕਿਤਾਬ ਹੈਗਾ ਹੈ ਜੀ, ਉਹ ਅਹਿਲੇ ਕਿਤਾਬ ਹੈਗਾ ਸੀ। ਤੇ ਮਜ਼ਹਬ ਨੂੰ ਜਿੰਨਾ ਇਸਤੇਮਾਲ ਅਮਰੀਕੀਆਂ ਨੇ ਔਰ ਇਹਨਾਂ ਨੇ ਕੀਤਾ ਹੈ ਐਂਟੀ ਕਮਿਊਨਿਜ਼ਮ, ਇਹ ਤੇ 9/11 ਤੋਂ ਬਾਅਦ ਭੁੱਲ ਗਏ ਨੇ ਇਹ ਸਬਕ। ਅਸਲ ਦੇ ਵਿੱਚ ਅਗਰ ਜਿਹੜਾ ਐਕਸਟ੍ਰੀਮਿਜ਼ਮ ਦੀ ਕੋਈ ਬੁਨਿਆਦ ਬਣ ਸਕਦੀ ਹੈ ਤੇ ਉਹ ਐਂਟੀ ਕਮਿਊਨਿਸਟ ਇਹਨਾਂ ਦੇ ਕਾਰਵਾਈਆਂ ਹੀ ਨੇ। ਔਰ ਇਹ ਵੀ ਹਕੀਕਤ ਹੈ ਕਿ ਰੂਸੀਆ ਨੇ ਵੀ ਕੀਤਾ ਮਤਲਬ ਨੂੰ ਇਸਤੇਮਾਲ। ਇਹ ਵੀ ਚਲੋ ਯਾਰ ਬਚੇ ਤਾਂ ਖੈਰ ਲੰਮੀਆਂ ਬਹਿਸਾਂ ਨੇ, ਹੁਣ ਇਹ ਤਾਂ ਬਹੁਤ ਲੰਮੀਆਂ ਬਹਿਸਾਂ ਨੇ। ਅਸਲ ਅਮਰ ਜੀ ਚਾਹੁੰਦੇ ਨੇ ਕਿ ਸਾਰਾ ਕੁਝ ਮੈਂ ਅੱਜ ਹੀ ਉਗਲ ਦਵਾਂ। ਨਹੀਂ, ਅਸੀਂ ਅਮਰ ਜੀ ਦੀ ਕਿਤਾਬ ਦਾ ਉਡੀਕ ਰੱਖਾਂਗੇ। ਇਹਨਾਂ ਦੇ ਆਰਟੀਕਲ ਅਮਰ ਜੀ ਦੀ ਕਿਤਾਬ ਕਿਹੜੀ ਜ਼ਬਾਨ 'ਚ ਹੋਏਗੀ? ਸਾਰੀਆਂ ਜ਼ਬਾਨਾਂ 'ਚ। ਪਹਿਲੇ ਤਾਂ ਪੰਜਾਬੀ 'ਚ ਹੀ ਹੋਏਗੀ ਯਾਰ, ਇਹ ਤੇ ਸਵਾਲ ਹੀ ਨਹੀਂ ਬਣਦਾ ਹੈਗਾ। ਮੈਂ ਤਾਂ ਕਿਤਾਬ ਨਹੀਂ ਲਿਖੀ, ਮੈਂ ਕਿਤਾਬ ਲਿਖਾਂਗਾ ਤਾਂ ਪਹਿਲੀ ਪੰਜਾਬੀ 'ਚ ਹੀ ਹੋਏਗੀ, ਫਿਰ ਹੀ ਬਿਲਕੁਲ ਹੋਏਗੀ ਜੀ। ਇਹ ਤਾਂ ਠੀਕ ਹੈ, ਇਹ ਤਾਂ ਸਵਾਲ ਹੀ ਨਹੀਂ।
मुनीब जी जी आया नु उड़ीक तुसी कोई रहेगी गल बड़ी करोगे? मैं सुन रहा रह के। अच्छा मजा आ रहा है। हाँ काफी तबक रोशन हो रहे हैं। हाँ जी हाँ जी बिल्कुल 14 तबक ते रोशन हो गए ने, बाकी ਜਿਹੜੀ ਇਹਨਾਂ ਦੀ किताब पढ़ के हो जाएंगे ਹਾਲਾਂ ਤੱਕ ਇਹ ਨਹੀਂ ਤਬਕ, ਲੇਕਿਨ ਹੈ ਕਿ ਆਬਰ ਸਾਹਿਬ ਦੀ ਹਮੇਸ਼ਾ ਅਸੀਂ ਮੈਂ ਦੇਖਦਾ ਰਹਿੰਦਾ ਵਾਂ ਕਿਤੇ ਨਾ ਕਿਤੇ ਜੋ ਵੀ ਮਿਲਦਾ ਹੈ ਇਹਨਾਂ ਦਾ, ਔਰ ਹਮੇਸ਼ਾ ਇੱਕ ਬੜਾ ਇੱਕ ਉਹਦੇ ਉੱਤੇ ਸੰਜੀਦਾ ਕੰਮ ਹੋਇਆ ਹੁੰਦਾ ਹੈ, ਤੇ ਡੈਫੀਨਿਟਲੀ ਕਿਤਾਬ ਤੇ ਵੀ ਉਸ ਤਰ੍ਹਾਂ ਹੀ ਇਹਨਾਂ ਦਾ ਹੋਵੇਗਾ। ਰਹਿ ਕੇ ਇੱਕ ਜਿਹੜੀ ਆਮਰ ਸਾਹਿਬ ਮੈਂ ਤੁਸੀਂ ਗੱਲਾਂ ਕਰ ਰਹੇ ਸੋ ਮਨਜ਼ੂਰ ਸਾਹਿਬ ਨਾਲ ਇਹ ਉਹ, ਉਹਦੇ ਚ ਇੱਕ ਐਸਪੈਕਟ ਜਿਹੜਾ ਹੈਗਾ ਨਾ, ਜਿਹੜਾ ਮੈਂ ਚਾਹਦਾ ਸਾਂ ਸ਼ਾਇਦ ਤੁਸੀਂ ਦੇਖਿਆ ਵੀ ਹੋਏਗਾ ਜ਼ਰੂਰ, ਉਹ ਅਮਰੀਕਾ ਦੇ ਸੈਕੰਡ ਵਰਲਡ ਵਾਰ ਦੇ ਵਿੱਚ ਐਂਟਰ ਹੋਣ ਤੋਂ ਪਹਿਲੇ ਆਪਣਾ ਚਰਚਲ ਦੀ ਤੇ ਅਮਰੀਕਨ ਪ੍ਰੈਜ਼ੀਡੈਂਟ ਕਿਹੜਾ ਹੈ ਰੂਜ਼ਵੈਲਟ, ਉਹਦੀ ਜਿਹੜੀ ਕੋਰਸਪੋਂਡੈਂਸ ਹੈ ਨਾ ਉਹ ਬੜੀ ਇੰਪੋਰਟੈਂਟ ਹੈਗੀ ਹੈ। ਉਹਦੇ 'ਚ ਇੱਕ ਥਾਂ ਇਹ ਬੜਾ ਅਜੀਬ ਜਿਹਾ ਸਿਲਸਿਲਾ ਹੈਗਾ ਹੈ, ਉਹਦੇ 'ਚ ਇੱਕ ਥਾਂ ਉਹ ਕਹਿੰਦਾ ਹੈ ਕਿ ਚਰਚਲ ਨੇ ਕਿਹਾ ਕਿ ਤੁਸੀਂ ਉਦੋਂ ਵਾਰ 'ਚ ਐਂਟਰ ਹੋਵੋਗੇ ਜਦੋਂ ਅਸੀਂ ਮਰ ਜਾਵਾਂਗੇ। ਉਹਨੇ ਉਹਦਾ ਜਵਾਬ ਪਤਾ ਕੀ ਲਿਖਾਇਆ, ਉਹਨੇ ਕਿਹਾ ਗੱਲ ਸੁਣ, ਮੈਨੂੰ ਤੇਰੀ ਕੀ ਕਹਿੰਦੇ ਸਨ ਇਹਨੂੰ ਜਿਹੜਾ ਪੂਰੀ ਅੰਪਾਇਰ, ਮੈਨੂੰ ਤੇਰੀ ਅੰਪਾਇਰ ਦੇ ਨਾਲ ਕੋਈ ਇੰਟਰਸਟ ਨਹੀਂ ਹੈ। ਇਹ ਲਫ਼ਜ਼ ਐਗਜ਼ੈਕਟਲੀ ਉਹਦੇ ਲਫ਼ਜ਼ ਹੈ, ਆਮ ਨਾਟ ਇੰਟਰਸਟਿਡ ਇਨ ਯੋਰ ਅੰਪਾਇਰ, I have nothing to do with that. ਤੇ ਫਿਰ ਇਹ ਕਿ ਇੱਕ ਥਾਂ ਤੇ ਉਹਨੇ ਕਿਹਾ ਜਦੋਂ ਉਹਨੇ ਬਹੁਤ ਹੀ ਪ੍ਰੈਸ਼ਰ ਪਾਇਆ ਨਾ ਚਰਚਲ ਨੇ, ਈਵਨ ਇੱਥੋਂ ਤੱਕ ਆ ਗਿਆ ਸੀ ਕਿ ਜਦੋਂ ਉਹਦੀ ਆਉਂਦੀ ਸੀ ਨਾ ਟੈਲੀਗ੍ਰਾਮ, ਤੇ ਉਹ ਸੈਕਟਰੀ ਨੇ ਕਹਿੰਦਾ ਸੀ ਪਰੇ ਰੱਖਦੇ ਉਹਨੂੰ, ਉਹ ਬਾਸਕਤ ਵੇਖਦਾ ਵੀ ਨਹੀਂ ਸੀ, ਕਿਉਂਕਿ ਉਹਦੇ ਚ ਉਹਨੇ ਇਹੀ ਕਿਹਾ ਹੁੰਦਾ ਸੀ ਜੰਗ ਚ ਐਂਟਰ ਹੋ ਤੇ ਇਹ ਕਰ ਉਹ ਕਰ, ਸਾਨੂੰ ਅਸਲਾ ਭੇਜ, ਤੂੰ ਪਰੇ ਰੱਖ ਦਿੰਦਾ ਸੀ। ਉਹਦੇ ਸੈਕਟਰੀ ਨੇ ਕਿਹਾ ਕਿ ਰਸ਼ੀਆ ਜੋ ਸਟਾਲਿਨ ਜੋ ਮੰਗਦਾ ਹੈਗਾ ਉਹ ਤੇ ਤੂੰ ਫਟਾਫਟ ਡਿਸਪੈਚ ਕਰਵਾ ਦੇਣਾ, ਚਰਚਲ ਦੀ ਤੂੰ ਦੇਖਦਾ ਹੀ ਨਹੀਂ ਹੈਗਾ। ਇਹ ਐਗਜ਼ੈਕਟਲੀ ਮੈਂ ਉਹਦਾ ਪੰਜਾਬੀ ਚ ਤਰਜਮਾ ਕਰਕੇ ਤੁਹਾਨੂੰ, ਤੇ ਉਹਨੇ ਪਤਾ ਕੀ ਜਵਾਬ ਦਿੱਤਾ ਰੂਜ਼ਵੈਲਟ ਨੇ, ਕਹਿੰਦਾ ਪਤਾ ਕੀ ਹੈ, ਇਹ ਚਰਚਲ ਹੈਗਾ ਬੜਾ ਇੰਟੈਲੀਜੈਂਟ, ਇਹਦੇ ਨਾਲ ਹੁਣੇ ਹੀ ਮਾਮਲਾ ਕਰਨਾ ਪਏਗਾ, ਸਟਾਲਿਨ ਨੇ ਬੇਵਕੂਫ ਹੈ, ਨਾਲ ਅਸੀਂ ਬਾਅਦ ਨੂੰ ਵੀ ਕਰ ਸਕਨੇ ਹੈਗੇ। ਐਗਜ਼ੈਕਟਲੀ ਉਹਦੇ ਲਫ਼ਜ਼ ਹੈਗੇ ਹੈ ਨਾ। ਬਹਰਹਾਲ ਮੈਂ ਅਖੀਰ ਉਹਨੇ ਪਤਾ ਇੱਕ ਫਿਕਰਾ ਇੱਕ ਆਖਰੀ ਸੈਂਟੈਂਸ ਹੈਗਾ, ਸਰਕਾਰ ਅਗਰ ਤੁਸੀਂ ਮਾਈਂਡ ਨਾ ਕਰੋ, ਉਹ ਹੈ ਕਿ ਅਖੀਰ ਉਹਨੇ ਕਿਹਾ ਰੂਜ਼ਵੈਲਟ ਨੇ ਕਿ ਮੈਨੂੰ ਲਿਖ ਕੇ ਦੇ ਕਿ ਇੰਡੀਆ ਕਦੋਂ ਇੰਡੀਪੈਂਡੈਂਟ ਹੋਵੇਗਾ। ਇਹ ਉਹਦੀ ਬਕਾਇਦਾ ਉਹਦੀ ਜੋ ਵੀ ਉਸ ਵੇਲੇ ਕਮਿਊਨੀਕੇਸ਼ਨ ਯੂਜ਼ ਕਰਦੇ ਸਨ ਉਹਦੇ ਚ ਮੈਂ ਫਰਮਾਇਸ਼ ਕਰਨੀ ਆ, ਮੈਂ ਕੁਛ ਨਹੀਂ ਕਰਨਾ, ਮੈਂ ਤੇ ਆਮਰ ਕੋਲੋਂ ਫਰਮਾਇਸ਼ ਕਰਨੀ ਹੈ ਕਿ ਇਸ ਗੱਲ ਦੇ ਉੱਤੇ ਵੀ ਆਪਣੀ ਕਿਤਾਬ ਵਿੱਚ ਜ਼ਰਾ ਥੋੜੀ ਜਿਹੀ ਕਾਢ ਕਰਕੇ ਦੱਸਣ ਕਿ ਸਭ ਤੋਂ ਪਹਿਲੇ ਪੰਜਾਬ ਦੀ ਡਿਵੀਜ਼ਨ ਦਾ ਮੁਤਾਲਬਾ ਲਾਲਾ ਲਾਜਪਤ ਰਾਏ ਨੇ ਕੀਤਾ ਸੀ 1923 ਚ। ਟ੍ਰਿਬਿਊਨ ਦੇ ਜਿਹੜਾ ਟ੍ਰਿਬਿਊਨ ਇੰਗਲਿਸ਼ ਦਾ ਅਖਬਾਰ ਸੀ, ਉਹਦੇ ਵਿੱਚ 23 ਤਾਰੀਖ ਨੂੰ ਉਹਨੇ ਮਜ਼ਮੂਨ ਲਿਖਿਆ ਸੀ ਕਿ ਅਸੀਂ ਪੰਜਾਬ ਦੀ ਡਿਵੀਜ਼ਨ ਚਾਹੁੰਦੇ ਹਾਂ। ਸਭ ਤੋਂ ਪਹਿਲੇ ਪੰਜਾਬ ਦੀ ਡਿਵੀਜ਼ਨ ਦਾ ਜ਼ਿਕਰ ਔਰ ਮੁਤਾਲਬਾ ਔਰ ਡਿਮਾਂਡ ਲਾਲਾ ਲਾਜਪਤ ਰਾਏ ਨੇ ਕੀਤਾ ਸੀ। ਇਹ ਜਿਹੜੀ ਹੈ ਨਾ, ਇਹਨੂੰ ਵੀ ਇਹਦੇ ਤੇ ਵੀ ਕਾਢ ਕਰਕੇ ਜਨਾਬ ਤੁਸੀਂ ਸਾਨੂੰ ਆਪਣਾ ਬੜਾ ਦੱਸਿਓ ਕਿ ਕੀ ਇਹਦਾ ਕੀ ਸੀ, ਤੇ ਕੀ ਜਦੋਂ ਅਸੀਂ ਨੱਸ ਕੇ ਕਾਇਦੇ ਆਜ਼ਮ ਤੇ ਮੁਹੰਮਦ ਅਲੀ ਜਿਨਾਹ ਤੇ ਉਹਦੇ ਵੱਲ ਚਲ ਜਾਂਦੇ ਆ ਨਹਿਰੂ ਵੱਲ, ਤੇ ਇੱਥੇ ਪੰਜਾਬ ਵਿੱਚ ਕੀ ਕਿਹੜੀਆਂ ਫੋਰਸਸ ਐਕਟ ਕਰ ਰਹੀਆਂ ਸਨ? ਹਾਂਜੀ ਬਿਲਕੁਲ, ਇਹ ਬਹੁਤ ਅਹਿਮ ਹੈ। ਰਿਆਸਤ ਆਮਿਰ ਰਿਆਸਤ ਇੱਕ ਛੋਟੀ ਸਾਰੀ ਮੈਂ ਗੱਲ ਹੋਰ ਕਰਨੀ ਚਾਹਾਂਗਾ, ਉਹਦੇ ਜਿਸ ਤਰ੍ਹਾਂ ਮਨਜ਼ੂਰ ਸਾਹਿਬ ਨੇ ਫਰਮਾਇਆ ਨਾ, ਉਹਦੇ ਚ ਪੰਜਾਬ ਦੀ ਡਿਵੀਜ਼ਨ
ਇੱਕ ਤੇ ਅਸੀਂ ਪੰਜਾਬ ਦੀ 47 ਦੀ ਡਿਵੀਜ਼ਨ ਦੀ ਗੱਲ ਕਰਨੇ ਹਮੇਸ਼ਾ, ਉਹਦੇ ਬਾਅਦ ਦੀ ਜਿਹੜੀ ਡਿਵੀਜ਼ਨ ਦੀ ਉਹਦੀ ਗੱਲ ਨਹੀਂ ਕਰਦੇ। ਉਹਦੇ ਬਾਅਦ ਦੀ ਵੀ ਜਿਹੜੀ ਡਿਵੀਜ਼ਨ ਹੈਗੀ ਹੈ ਉਹਦਾ ਮੈਨੂੰ ਉਨੀ ਤਕਲੀਫ ਹੈ ਜਿੰਨੀ 47 ਦੀ ਹੈਗੀ। ਲੇਕਿਨ ਉਸ ਤੋਂ ਇਲਾਵਾ ਜਿਹੜੀ ਗੱਲ ਹੈ ਨਾ ਉਹ ਹੈ ਕਿ ਉਸ ਤੋਂ ਪਹਿਲੇ 1905 ਦੀ ਜਿਹੜੀ ਬੰਗਾਲ ਦੀ ਡਿਵੀਜ਼ਨ ਹੈ ਨਾ, ਉਹਨੂੰ ਇੱਕ ਪੈਰਲਲ ਕੇਸ ਰੱਖ ਕੇ ਦੇਖਣਾ ਚਾਹੀਦਾ ਹੈ। ਉਹਦੇ ਜਿਹੜੀ ਬ੍ਰਿਟਿਸ਼ ਇੰਟੈਲੀਜੈਂਸ ਦੀਆਂ ਰਿਪੋਰਟਾਂ ਨੇ ਨਾ ਉਹ ਦੱਸਦੀਆਂ ਹੈਗੀਆਂ ਨੇ, ਔਰ ਉਹਦਾ ਇੱਥੇ ਵੀ ਕੇਸਿਸ ਹੈਗੇ ਨੇ ਕਿ ਤੁਸੀਂ ਅਕੀਦੇ ਦੀ ਬੁਨਿਆਦ ਦੇ ਉੱਤੇ ਤਕਸੀਮ ਕਰੋ ਜਿਹੜੀ ਕਦੀ ਰਿਕਨਸਾਈਲੇਬਲ ਨਹੀਂ ਹੁੰਦੀ। ਦੇਖੋ ਜੀ ਪੰਜਾਬ ਬੰਗਾਲ ਵਿੱਚ ਕੀਤੀ, ਉਹ ਖੈਰ ਉਹ ਬੰਗਾਲੀਆਂ ਨੇ ਨਾਕਾਮ ਬਣਾਈ, ਇਹਨਾਂ ਨੇ ਵਾਪਸ ਬੰਗਾਲੀਆਂ ਨੇ ਨਾਕਾਮ ਬਣਾਈ, ਉਹ ਵਾਪਸ ਲੈਣੀ ਪਈ। ਹੁਣ ਪੰਜਾਬ ਦੀ ਉਹਨਾਂ ਨੇ ਅਕੀਦੇ ਦੀ ਬੁਨਿਆਦ ਤੇ ਕੀਤੀ। ਇੱਥੇ ਤੁਸੀਂ ਆਇਰਲੈਂਡ ਦੀ ਮਿਸਾਲ ਲੈ ਲਓ ਕਿ ਅੱਜ ਦੀ ਦੁਨੀਆ 'ਚ ਅਸੀਂ 47 ਦੀ ਜਾਂ 1905 ਦੀ ਗੱਲ ਨਹੀਂ ਕਰਦੇ ਪਏ ਕਿ ਜਿਹੜੇ ਹੈਗੇ ਨੇ ਲਾਇਲਿਸਟ ਬੱਚੇ ਸਕੂਲ ਜਾ ਰਹੇ ਨੇ, ਉਹਨਾਂ ਨੇ ਔਰੇਂਜ ਫਲੈਗ ਚੁੱਕੇ ਹੋਏ ਨੇ, ਸਕੂਲ ਜਾ ਰਹੇ ਨੇ, ਤੇ ਉਹ ਕੈਥਲਿਕ ਉਹਨਾਂ ਨੂੰ ਇੱਟਾਂ ਮਾਰਨ ਦੇ ਨੇ। This day and age, can you believe it? ਕਿਉਂਕਿ ਅਕੀਦੇ ਦੀ ਬੁਨਿਆਦ ਤੇ ਉਹ ਡਿਵੀਜ਼ਨ ਹੈਗੀ ਹੈ, ਇਹ ਕਦੀ ਰਿਕਨਸਾਈਲ ਨਹੀਂ ਹੋ ਸਕਦੀ। ਦੇਖੋ ਗੱਲ ਇਹ ਹੈਗੀ ਹੈ ਕਿ ਅੰਗਰੇਜ਼ ਨੇ ਪੰਜਾਬ ਵਿੱਚ ਜਦੋਂ ਨਹਿਰਾਂ ਖੱਟੀਆਂ ਤੇ ਜਿਹੜਾ ਕਾਨੂੰਨੀ ਏਰੀਆ ਪੂਰਾ ਆਬਾਦ ਹੋਇਆ, ਕਾਨੂੰਨੀ ਏਰੀਆ ਦੇ ਵਿੱਚ ਐਕਸਕਲੂਸਿਵ ਅਕੀਦੇ ਦੀ ਬੁਨਿਆਦ ਤੇ ਪਿੰਡ ਵਸਾਏ ਗਏ। ਮੁਸਲਮਾਨ ਪਿੰਡ ਸਿਰਫ ਮੁਸਲਮਾਨ ਪਿੰਡ, ਸਿੱਖ ਪਿੰਡ ਸਿਰਫ ਸਿੱਖ ਪਿੰਡ, ਹਿੰਦੂ ਪਿੰਡ ਸਿਰਫ ਸਿੱਖ ਹਿੰਦੂ ਪਿੰਡ। ਮਤਲਬ ਇਹ ਹੈ ਕਿ ਮੁਸਲਮਾਨ ਸਿੱਖ ਨੂੰ ਉਹਨਾਂ ਨੇ ਆਪਣਾ ਕਾਨੂੰਨੀ ਏਰੀਆ ਨੂੰ ਆਬਾਦ ਕਰਨ ਵੇਲੇ ਹੀ ਵੱਖਰਾ ਕਰ ਦਿੱਤਾ ਸੀ। ਇਹ ਮਨਜ਼ੂਰ ਵਕਾਰ ਅਰਜ਼ ਕਰ ਰਿਹਾ, ਮੈਂ ਕਿਹਾ ਸਾਡੇ ਤੇ 54 5 ਤਾਂ ਹਿੰਦੂ ਸਨ ਬਾਬਾ ਜੀ, 47 2 ਫੈਮਿਲੀ। ਤੁਹਾਡਾ ਪਿੰਡ ਪੁਰਾਣਾ ਸੀ। ਹਾਂ, ਮਾਲਕੀ ਪਿੰਡ ਸੀ, ਠੀਕ ਪੁਰਾਣੇ। ਤੁਹਾਡੇ ਪਿੰਡ ਪੁਰਾਣੇ ਸਨ। ਮੈਂ ਕਰ ਰਿਹਾ ਮੈਂ ਉਹਨਾਂ ਚੱਕਾਂ ਦੀ ਗੱਲ ਕਰ ਰਿਹਾ ਜਿਹੜੇ ਨਹਿਰ ਤੋਂ ਬਾਅਦ ਆਬਾਦ ਹੋਏ। 73 ਫਾਈਵ 60 70 60 ਫਾਈਵ 78 ਫਾਈਵ ਮੁਸਲਮਾਨ ਸਨ, 47 ਫਾਈਵ 28 ਫਾਈਵ ਸਿੱਖ ਪਿੰਡ ਸਨ। ਸਹੀ ਬੜੀ ਮਿਹਰਬਾਨੀ। ਆਪਣਾ ਤਕਸੀਮੇ ਬੰਗਾਲ ਦੀ ਵੀ ਗੱਲ ਕੀਤੀ ਹੈ ਨਾ, ਇਹਨੂੰ ਵੀ ਸਾਨੂੰ ਰਿਵਿਊ ਕਰਨਾ ਚਾਹੀਦਾ ਦੁਬਾਰਾ ਤੋਂ। ਉਹਦੀ ਵਜ੍ਹਾ ਹੈ ਕਿ ਉਹ ਬੰਗਾਲ ਪ੍ਰੈਜ਼ੀਡੈਂਸੀ ਦੀ ਤਕਸੀਮ, ਪੂਰਾ ਉੜੀਸਾ ਉਹਦੇ ਸ਼ਾਮਲ ਹੈਗਾ ਸੀ ਔਰ ਅੱਧਾ ਬਿਹਾਰ ਉਹਦੇ ਸ਼ਾਮਲ ਹੈਗਾ। ਤੁਸੀਂ ਦੇਖੋਗੇ ਜਦੋਂ ਵੱਖਰਾ ਮੁਤਹਿਦਾ ਬੰਗਾਲ ਬਣਿਆ ਤੇ ਉੜੀਸਾ ਵੀ ਉਹਦੇ ਵਿੱਚੋਂ ਕੱਢਿਆ, ਉੜੀਸਾ ਔਰ ਬਿਹਾਰ ਦਾ ਇੱਕ ਅਲੱਗ ਸੂਬਾ ਬਣਾਇਆ ਗਿਆ। ਜਿਹੜੀ ਬਹੁਤ ਅਹਿਮ ਗੱਲ ਹੈ, ਮੈਂ ਪਹਿਲੇ ਵੀ ਵਿੱਚ ਕਹੀ ਹੈ ਕਿ ਮੁਤਹਿਦਾ ਬੰਗਾਲ ਦੇ ਵਿੱਚ ਮਜ਼ਹਬ ਦਾ ਬਹੁਤ ਇਸਤੇਮਾਲ ਹੋਇਆ। ਜਿਹੜਾ ਯੂਨਾਈਟਿਡ ਬੰਗਾਲ ਦੀ ਤਹਿਰੀਕ ਹੈਗੀ ਸੀ ਉਹਦੇ ਚ ਹਿੰਦੂ ਮਜ਼ਹਬ ਦਾ ਬਹੁਤ ਇਸਤੇਮਾਲ ਹੋਇਆ। ਇਸ ਵਾਸਤੇ ਇਹ ਜਿਹੜਾ ਅਕੀਦੇ ਦੀ ਡਿਵੀਜ਼ਨ ਹੈ ਨਾ, ਅਕੀਦੇ ਦੀ ਡਿਵੀਜ਼ਨ ਹੈ ਨਾ, ਉਹ ਫਿਰ ਉਹਨਾਂ ਦੀ ਇੰਟਰਨੈਸ਼ਨਲ ਰਿਕੁਆਇਰਮੈਂਟ ਨਾਲ ਮੁੰਤਬਿਕ ਹੁੰਦੀ ਹੈ। ਉਹ ਦੋਵੇਂ ਇਕੱਠੀਆਂ ਮਿਲ ਜਾਂਦੀਆਂ ਨੇ। ਫਿਰ ਇਸ ਤਰ੍ਹਾਂ ਹੈਗਾ, ਮੈਂ ਤੇ ਇਸ ਤਰ੍ਹਾਂ ਸਮਝਦਾ। ਜਿਹੜਾ ਮਨਜ਼ੂਰ ਸਾਹਿਬ ਨੇ ਗੱਲ ਕੀਤੀ ਨਾ, ਜਿਹੜੇ ਕਲੋਨੀਅਲ ਨਹਿਰੀ ਨਿਜ਼ਾਮ ਤੋਂ ਬਾਅਦ ਜਿਹੜੇ ਪਿੰਡ ਵਸਾਏ ਗਏ ਔਰ ਉਹ ਧਰਮ ਦੀ ਬੁਨਿਆਦ ਤੇ ਤਕਸੀਮ ਕੀਤੀ, ਉਹ ਚ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ। ਉਹਦੀ ਕਿਤਾਬ ਹੈ, ਬੜੀ ਸੋਹਣੀ ਕਿਤਾਬ ਹੈ, ਜਿਹੜੀ ਯਾਦਾਂ ਗੰਜੀ ਬਾਰ ਦੀਆਂ, ਡਾਕਟਰ ਹਿਰਕੇਸ਼। ਬਹੁਤ ਸੋਹਣੀ ਕਿਤਾਬ ਹੈ ਔਰ ਉਹਨੇ ਬੜੇ ਪੜ੍ਹੀ ਹੈ ਤਰੀਕੇ ਨਾਲ ਇਹਨੂੰ ਐਥਨੋਗ੍ਰਾਫਿਕ ਸਟੱਡੀ ਕਹਿ ਲਓ ਜਾਂ ਦੂਜੀ, ਕਿ ਕਿਵੇਂ ਜਿਵੇਂ ਜ਼ਮੀਨਾਂ ਅਲਾਟ ਹੋਈਆਂ ਸਾਡੇ ਪੰਜਾਬ ਵਿੱਚ ਔਰ ਕਿਸ ਤਰ੍ਹਾਂ ਧਰਮ ਦੀ ਇੱਕੋ ਫੈਮਲੀਆਂ ਬਲਕਿ ਧਰਮ ਦੀ ਬੁਨਿਆਦ ਤੇ ਆਬਾਦ ਹੋਏ, ਔਰ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਇਹ ਜਿਹੜੀ ਗੱਲ ਬਕਾਰ ਸਾਹਿਬ ਕਹਿ ਰਹੇ ਨੇ ਨਾ, ਉਹ ਇੰਜ ਹੈਗੀ ਹੈ, ਐਕਸੈਪਸ਼ਨ ਇੰਜ ਸਨ। ਤੇ ਜਿਵੇਂ ਮਸਲਨ ਸਾਡਾ ਪਿੰਡ ਸੀ ਨਾ, ਸਾਡਾ ਪਿੰਡ 100% ਮੁਸਲਮਾਨਾਂ ਦਾ ਸੀ, ਲੇਕਿਨ ਉਹਦੇ ਵਿੱਚ ਜਿਹੜੇ ਪਿੱਛੋਂ ਗੁਰਦਾਸਪੁਰ ਤੋਂ ਤਰਖਾਨ ਜਿਹੜੇ ਨਾਲ ਲੈ ਕੇ ਆਏ ਸਨ ਸਾਡੇ ਪਿੰਡ ਵਾਲੇ, ਉਹ ਸਿੱਖ ਸਨ, ਮੁਨਸ਼ਾ ਸਿੰਘ। ਤੇ ਕਿਉਂਕਿ ਉਹ ਕੰਮ ਇਹਨਾਂ ਨੂੰ ਮੁਸਲਮਾਨਾਂ ਨੂੰ ਆਉਂਦਾ ਨਹੀਂ ਸੀ। ਦੂਜਾ ਫਿਰ ਜਿਵੇਂ ਮਸਲੇ ਇਹਨਾਂ ਨੂੰ ਹੱਟੀਆਂ ਕਰਨੀਆਂ ਨਹੀਂ ਸੀ, ਦੁਕਾਨਾਂ ਚਲਾਉਣੀਆਂ ਨਹੀਂ ਸੀ ਆਉਂਦੀਆਂ, ਤੇ ਨਾਲ ਉਹ ਦੁਕਾਨਦਾਰ ਵੀ ਉੱਥੋਂ ਹੀ ਲੈ ਕੇ ਆਏ ਸਨ ਜਿਹੜਾ ਹਿੰਦੂ ਸਨ। ਇਹ ਐਕਸੈਪਸ਼ਨ ਸਨ, ਲੇਕਿਨ ਜਨਰਲ ਪਾਪੂਲੇਸ਼ਨ ਨੂੰ ਸਿਰਫ ਫੇਥ ਦੀ ਬੁਨਿਆਦ ਉੱਤੇ ਉਹਨਾਂ ਨੇ ਪਿੰਡਾਂ 'ਚ ਵੰਡਿਆ। ਔਰ ਫਿਰ ਮਸਲਾ ਇਹ ਹੈ ਕਿ ਪਿੰਡਾਂ ਦੇ ਵਿੱਚ ਤੇ ਵੈਸੇ ਵੀ ਪਿੰਡਾਂ ਦੀ ਸਾਈਕੋਲੋਜੀ ਇਹ ਹੈ
ਕਿ ਜਦੋਂ ਮੇਲਾ ਲੱਗਦੇ ਸਨ ਨਾ ਪਿੰਡਾਂ ਦੇ, ਤੇ ਹਰ ਪਿੰਡ ਵਾਲੇ ਆਪਣੀਆਂ ਲਾਠੀਆਂ ਲੈ ਕੇ ਆਉਂਦੇ ਸਨ, ਤੇ ਉਹਦੇ ਵਿੱਚ ਅਸੰਪਸ਼ਨ ਇਹ ਹੁੰਦੀ ਸੀ ਕਿ ਲੜਾਈ ਤਾਂ ਹੋਣੀ ਹੈ ਮੇਲੇ 'ਚ, ਸਾਡੇ ਪਿੰਡ ਦੀ ਤੇ ਅਗਲੇ ਦੂਸਰੇ ਪਿੰਡ ਦੀ। ਮੈਂ ਕਹਿਣ ਦੀ ਇਹ ਕੋਸ਼ਿਸ਼ ਕਰ ਰਿਹਾ ਕਿ ਇੱਕ ਮਜ਼ਹਬ ਦੇ ਵੀ ਜਿਹੜੇ ਪਿੰਡ ਨੇ ਉਹ ਇੰਨੇ ਐਕਸਕਲੂਸਿਵ ਹੁੰਦੇ ਨੇ ਕਿ ਉਹਨਾਂ ਦੇ ਦਰਮਿਆਨ ਸ਼ੇਅਰਿੰਗ ਨਹੀਂ ਹੁੰਦੀ। ਤੇ ਜੇ ਦੋ ਮਜ਼ਹਬਾਂ ਦੇ ਉੱਤੇ ਵੱਖਰੇ ਪਿੰਡ ਬਣਾਤੇ ਜਾਣ, ਜਿਨ੍ਹਾਂ ਦਾ ਮਜ਼ਹਬ ਵੀ ਤੁਸੀਂ ਵੱਖਰਾ ਕਰ ਦਿੱਤਾ ਹੈ, ਤੇ ਫਿਰ ਤੇ ਹੋਰ ਵੀ ਕੰਮ ਖਰਾਬ ਹੈ। ਨਹੀਂ, ਤੁਸੀਂ ਇਹ ਦੇਖੋ ਨਾ ਕਿ ਉਹਨਾਂ ਨੇ ਕਾਲਜ ਸਕੂਲ ਬਣਾਏ ਮਜ਼ਹਬਾਂ ਦੀ ਬੁਨਿਆਦ ਤੇ, ਉਹਨਾਂ ਨੇ ਪੂਰੀ ਫੌਜ, ਤੁਸੀਂ ਦੇਖੋ ਜੋ ਸੁਭਾਸ਼ ਚੰਦਰ ਬੋਸ ਨੇ ਫੌਜ ਬਣਾਈ ਤੇ ਉਹਨੇ ਕਿਹਾ ਇੱਕ ਜਗ੍ਹਾ ਖਾਣਾ ਖਾਣਗੇ। ਉਹਨੇ ਉਹਦਾ ਜਿਹੜਾ ਆਪਣਾ ਗੀਤ ਰੱਖਿਆ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਰੱਖਿਆ, ਔਰ ਉਹਨੇ ਕਿਹਾ ਕਿ ਇਹ ਦੋਨੋਂ ਮੁਸਲਮਾਨ ਔਰ ਹਿੰਦੂ ਔਰ ਸਿੱਖ ਜਿਹੜੇ ਨੇ ਇਹ ਇੱਕ ਥਾਂ ਦੇ ਉੱਤੇ ਖਾਣਾ ਖਾਣਗੇ। ਅੰਗਰੇਜ਼ ਦੀ ਫੌਜ ਦੇ ਵਿੱਚ ਉਹਨਾਂ ਨੂੰ ਅਲੱਗ-ਅਲੱਗ ਖਾਣਾ ਮਿਲਦਾ ਸੀ। ਦੇਖੋ ਅਸਲ ਦੇ ਵਿੱਚ ਅੰਗਰੇਜ਼ਾਂ ਦੇ ਤਮਾਮ ਇੰਸਟੀਟਿਊਸ਼ਨ ਜਿਹੜੇ ਨੇ ਉਹਦੇ ਅੰਦਰ ਧਰਮੀ ਵੰਡ ਜਿਹੜੀ ਹੈ ਉਹ ਗੋਡੇ ਅੰਦਰ ਵੜੀ ਹੋਈ। ਸੁਭਾਸ਼ ਚੰਦਰ ਬੋਸ ਦਾ ਇਹੀ ਸਟਾਂਸ ਜਿਹੜਾ ਹੈਗਾ ਹੈ, ਅਗਰ ਆਮਿਰ ਸਾਹਿਬ ਤੁਸੀਂ ਇਸ ਚੀਜ਼ ਨਾਲ ਜੋੜ ਕੇ ਦੇਖੋ ਕਿ ਕਿਸ ਤਰ੍ਹਾਂ ਗਾਂਧੀ ਨੇ ਉਹਦੇ ਕੋਲੋਂ ਅਸਤੀਫਾ ਲਿਆ ਹੈ। ਜੀ ਕਾਂਗਰਸ ਮੌਲਾਨਾ ਆਜ਼ਾਦ ਉਹਦੇ ਨਾਲ ਸੀ, ਬਿਰਲਾ ਉਹਦੇ ਨਾਲ ਸੀ, ਉਹ ਜੋ ਵੀ ਨਾਲ ਸੀ, ਬਟ ਦੈਟਸ ਅ ਡਿਫਰੈਂਟ ਕੇਸ। ਮੌਲਾਨਾ ਆਜ਼ਾਦ ਨੂੰ ਚੁੱਕ ਕੇ ਕੀ ਬਣਾ ਦਿੰਦੇ ਆ? ਨਹੀਂ, ਉਹ ਇੱਕ ਅਲੱਗ ਗੱਲ ਹੈ, ਲੇਕਿਨ ਗਾਂਧੀ ਕੋਲ ਤੇ ਗਾਂਧੀ ਤੇ ਮੈਂਬਰ ਵੀ ਨਹੀਂ ਸੀਗਾ ਕਾਂਗਰਸ ਦਾ, ਉਹ ਬੜੀ ਸ਼ੈਗ ਸੀ, ਲੇਕਿਨ ਉਹਨੇ ਅਸਤੀਫਾ ਕਿਸ ਤਰ੍ਹਾਂ ਲਿੱਤਾ ਹੈ ਸੁਭਾਸ਼ ਚੰਦਰ ਬੋਸ ਕੋਲ। ਤੁਸੀਂ ਗੱਲ ਕੀਤੀ ਨਾ, ਮੈਂ ਇਹਦੇ ਨਾਲ ਜੋੜ ਕੇ ਗੱਲ ਨੂੰ ਦੇਖਦੇ ਹਾਂ। ਬਿਲਕੁਲ ਸਹੀ। ਤੁਹਾਨੂੰ ਪਤਾ ਸੀ ਸੈਕੂਲਰ ਆਦਮੀ ਮੈਂ ਰਿਵੋਲੂਸ਼ਨਰੀ ਹੈਗਾ ਹੈ, ਇਹ ਸੈਕੂਲਰ ਹੈਗਾ ਹੈ, ਇਹ ਡੈਮੋਕ੍ਰੇਟ ਹੈਗਾ। ਅਮਰ ਜੀ ਬਹੁਤ ਹੀ ਜ਼ਬਰਦਸਤ ਤੁਹਾਡਾ ਗੱਲਬਾਤ ਤੇ ਆਰਟੀਕਲ, ਤੇ ਟਾਈਮ ਸਾਡਾ ਹੁਣ ਮੁੱਕ ਰਿਹਾ ਹੈ, ਬਲਕਿ ਉੱਤੇ ਜਾ ਰਿਹਾ ਸਾਡਾ ਟਾਈਮ, ਤੇ ਜੀ ਤੇ ਨਹੀਂ ਕਰਦਾ, ਬੜੀ ਦੇਰ ਹੋ ਗਈ ਹੈ। ਸਹੀ ਹੈ ਯਾਰ ਸਾਹਿਬ, ਨਹੀਂ ਸਿਖਾ ਰਿਹਾ, ਪਾਰਟੀ ਤੇ ਹਾਲੇ ਸ਼ੁਰੂ ਹੋਈ ਹੈ। ਅੱਛਾ, ਫਿਰ ਪਾਰਟੀ ਜਿਹੜੀ ਹੈ ਨਾ ਫਿਰ ਰੱਖ ਲਵਾਂਗੇ, ਓਕੇ, ਫਿਰ ਰੱਖਾਂਗੇ ਅਮਰ ਜੀ ਨਾਲ, ਫਿਰ ਇੱਕ ਸ਼ਾਮ ਪੂਰੀ ਦੀ ਪੂਰੀ ਜਿਹਦੇ ਵਿੱਚ ਮੁਨੀਬ ਜੀ ਤੇ ਡਾਕਟਰ ਮਨਜ਼ੂਰ ਜੀ ਤੇ ਹੋਰ ਸਾਡੇ ਮਿੱਤਰ ਜਿਹੜਾ ਨਾ ਉਹ ਕਰਨਗੇ। ਇੱਕ ਹੋਰ ਗੁਜ਼ਾਰਿਸ਼ ਹੈ ਜੀ, ਜਿਹੜਾ ਤੁਸੀਂ ਭੇਜਿਆ ਸੀ ਇਹਨਾਂ ਦਾ ਆਰਟੀਕਲ, ਉਹਦਾ ਵੀਡੀਓ ਆਡੀਓ ਨਹੀਂ ਖੁੱਲਦਾ ਪਿਆ, ਉਹ ਪਲੀਜ਼ ਦੁਬਾਰਾ ਭੇਜ ਦਿਓ। ਉਹ ਨਹੀਂ ਖੁੱਲਦਾ ਜੀ, ਨਹੀਂ ਖੁੱਲਦਾ, ਨਹੀਂ, ਚਲੋ ਹਾਂ ਬਹੁਤ ਮਿਹਰਬਾਨੀ ਹੋਏਗੀ। ਉਹ ਨਹੀਂ ਖੁੱਲਦਾ। ਹਰਪ੍ਰੀਤ ਜੀ ਤੁਹਾਡਾ ਬਹੁਤ ਸ਼ੁਕਰੀਆ, ਬੜੀ ਖੁਸ਼ੀ ਹੋਈ ਹੈ। ਤੁਹਾਡਾ ਬਹੁਤ ਸ਼ੁਕਰੀਆ ਮੈਮ, ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ ਮੇਰੇ ਸ਼ਬਦਾਂ ਨੂੰ। ਬਹੁਤ ਨਜ਼ਮ ਬਹੁਤ ਚੰਗੀ ਲੱਗੀ, ਤੇ ਫੇਰ ਬੁਲਾਵਾਂਗੇ ਤੁਹਾਨੂੰ, ਹੋਰ ਸੁਣਾਂਗੇ। ਤੇ ਮੁਨੀਬ ਜੀ ਤੁਹਾਡਾ ਬੜਾ ਸ਼ੁਕਰੀਆ, ਬੜੀ ਮਿਹਰਬਾਨੀ। ਅਮਰ ਰਿਆਜ਼ ਜੀ ਤੁਹਾਡਾ ਬਹੁਤ ਸ਼ੁਕਰੀਆ, ਤੇ ਬਾਕੀ ਸਾਡੇ ਮਨਜ਼ੂਰ ਸਾਹਿਬ ਜੀ, ਮਨਜ਼ੂਰ ਜੀ ਜਿਨ੍ਹਾਂ ਦੇ ਬਗੈਰ ਰੌਣਕਾਂ ਨਹੀਂ ਲੱਗਦੀਆਂ, ਤੇ ਰਿਕਾਰਡਿੰਗ ਬੰਦ ਕਰ ਦਈਏ। ਹਾਂਜੀ।